सजादा मुझे देख ਕਹਿੰਦਾ ਵਹੀ ਗਿਰਾਤੇ ਹੈ ਨਸ਼ੇਮਨ पे ਬਿਜਲੀਆਂ ਤੁਸੀਂ ਮੇਰਾ ਇਸ ਟਾਈਮ ਤਮਸਕਰ ਬਣਾਉਂਦੇ ਸੀ अपने ही गिराते हैं। ਜਿਹੜੇ ਵੀ ਆ हाँ आज ही बड़े बड़े स्टूपिड च मेरा नाम हो मैं ना ताजी इस हैप्पीनेस चो बाहर जाना करना बाहर कर हैप्पीनेस। अच्छा हैप्पीनेस। अस्सलाम वालेकुम नाज़रीन, टी टाइम में खुश आमदीद। ये जिंदगी के मेले, ये जिंदगी के मेले, दुनिया में कम ना होंगे, अफसोस हम ना होंगे। ये जिंदगी के मेले, ये जिंदगी के मेले। ताजी तुझे ना सादा गाओ कल्ले इनू रहन दो तू ना हैं? थोड़ा उच्ची ते बोल, उधर ते आवाज ते ताजी जावे। ਤੁਸੀਂ ਸਾਦਾ ਗਾਓ ਆ ਨਾ ਨਾਲ ਵਿੱਚ ਤਿੰਨ ਤਿੰਨ ਨਾਟਕ ਨਹੀਂ ਇਹਦਾ ਰਹਿਣ ਦੋ ਹਾਂਜੀ ਤੁਸੀਂ ਸਾਦਾ ਹਾਂਜੀ ਮੇਰੇ ਨਾਲ ਇਹਦਾ ਕੀ ਬਤ ਤੈਨੂੰ ਤਾਂ ਪਸੰਦ ਹੀ ਬੜਾ, ਤੂੰ ਤੇ ਆਪ ਵਜਾਉਣਾ। ਤਾਜੀ ਵਜਾਣਾ ਲੇਕਿਨ ਮੈਂ ਹਲਕੀ ਆਜ ਤੇ ਵਜਾਣਾ ਇਹ ਸਿਰ ਤੋਂ ਮੈਨੂੰ ਨਾ ਐਂਜ਼ਾਈਟੀ ਪੇਸ਼ ਹੋ ਰਿਹਾ ਹੈ ਪੇਸ਼ਵਰ ਹੋ ਗਈ ਐਂਜ਼ਾਈਟੀ ਹੁੰਦੀ ਹੈ ਮੈਨੂੰ ਡਿਸਟਰਬਿੰਗ ਹੁੰਦੀ ਹੈ ਇਸ ਨਾਲ डिप्रेशन। ਹਾਂਜੀ ਜਦੋਂ ਗਾਣਾ ਗਾਵਾਂਗੇ ਤੇ ਨਾਲ ਵੱਜੇਗਾ। ਉਹ ਨਹੀਂ ਸਿਰ ਨੂੰ ਪੈਂਦਾ ਮੇਰੇ ਤਾਜੀ ਤੁਸੀਂ स्लो वजा ला। ये जिंदगी के मेले, हाँ, ये हाँ। जिंदगी के मेले। ਤਾਜੀ ਇਹ ਤਾਂ ਨਹੀਂ ਇਹਨੇ ਤੁਰਨਾ ਹੀ ਨਹੀਂ ਨਾਲ ਤੁਸੀਂ ਸਾਡਾ और स्लो कर ला। ये जिंदगी के मेले, ये हाँ ਨਹੀਂ ਯਾਰ थोड़ा और कर ला, थोड़ा और कर ला। ये जिंदगी के मेले, ये जिंदगी। ਆ ਤੁਸੀਂ ਠੀਕ ਹੀ हाले भी ज्यादा ਹਾਂਜੀ ਨਾਲ ਯਾਰ यार तेन मैं कहना, तू स्लो करना, तेन समझ नहीं लगन दी। स्लो कर बिल्कुल। ये जिंदगी हाले भी तेज आ। ये जिंदगी के हाले, ये जिंदगी के मेले, दुनिया में कम ना होंगे, अफसोस तुम ना होगे। ਹੱਥ ਰੱਖ ਲੈ ਕੰਨਾਂ ਤੇ ਯਾਰ ਸਾਡਾ ਵੀ ਯਾਰ ਜਦੋਂ ਜਾਣ ਸਾਜੀ ਸ਼ੋਅ 'ਚ ਬੈਠੇ ਤੇ ਤੂੰ ਲੈਦਾ ਆਪਣਾ ਤਾਜੀ ਨੂੰ ਉਧਰ ਪਾ ਲਓ है नहीं नहीं उधर नहीं पाना सी, तेनू प्रॉब्लम है ते ना बचन दी। ਮੈਨੂੰ ਹਾਂਜੀ ਮੈਨੂੰ ਨਾ ਤਾਜੀ ਸਿਰ ਤੋਂ ओए है को रोला साजी। ਸਿਰ ਨੂੰ ਪੈਂਦਾ ਵੇ ਸਿਰ ਇਹ ਤਾਂ ਉਧਰ ਚੱਲ ਜਾ ਯਾਰ ओ मैं बजा रहा ਤਾਜੀ ਬਾਜ ਤੇ ਉੜ ਗਿਆ तेनू जाज नहीं। एक हुंदा सॉफ्ट आ देखियो। ये जिंदगी के मेले, ये जिंदगी के आ तू कहना जिंदगी के मेले, ये ਸਾਜੀ ਟੈਂਪੋ ਉਹਦੀ ਤੁਸੀਂ ਘਟਾਤੀ, ਉਹ ਸਲੋ ਬਿਲਕੁਲ, ਉਹ ਕਹਿੰਦਾ ਕੰਨਾਂ ਨੂੰ ਨਾ ਪਵੇ ਉਹ ਇਹ ਤੇ ਇਰੀਟੇਟ ਹੁੰਦਾ ਵਾ चलो जी नाज़रीन, अस्सलाम वालेकुम, कैसे आप सब? टी टाइम में खुश आमदीद। मैं उच्चा हुआ, मैं उच्चा, मेरा कैमरा नीवा। ਸਾਜੀ ਆਦੇ ਜੀ ਆਹ ਮੈਂ ਇੱਥੇ ਆ, ਕੈਮਰਾ ਆ ਰਿਹਾ ਮੇਰਾ। ਯਾਰ ਮੈਨੂੰ ਸਮਝੋ ਬਾਹਰ ਆ। ਮੈਂ ਉੱਚਾ, ਮੇਰਾ ਕੈਮਰਾ ਨਹੀਂ ਵਾ, ਮੈਂ ਗਲ ਵਿੱਚ ਪਾਲੀਆਂ ਪਾਵਾਂ ਹਾਏ ਹਾਏ ਮੈਂ ਉੱਚਾ, ਮੇਰਾ ਕੈਮਰਾ ਨੀਵਾ, ਮੈਂ ਗੱਲ ਵਿੱਚ ਪਾ ਲਿਆ ਮੈਮਰੀ ਕਾਰਡ। ਹਾਂ ਆਹੋ ਡਰਦੀ ਮਾਰੀ ਅੱਖ ਨਾ ਖੋਲਾ ਕਿਤੇ ਕਲਿੱਪ ਵਾਇਰਲ ਨਾ ਹੋ ਜੇ ਆਹ ਮੈਂ ਸਟੈਂਡ ਭਰਾ ਕਿ ਕੈਮਰਾ ਭਰਾ ਆਹੋ ਮੈਂ ਸਟੈਂਡ ਪੜਾ ਕੇ ਕੈਮਰਾ ਪੜਾ। ਮੈਂ ਕਿਹਾ ਜੀ ਕੰਮ ਤੁਰਿਆ ਜਾਂ ਹਲਕਾ ਜਿਹਾ 27 ਸਾਨੀ ਨਹੀਂ ਨਹੀਂ ਆਦੇ ਜੋ ਨਾ 27 ਸਾਜੀ ਸਾਨੀ ਨਹੀਂ ਨਹੀਂ ਕਹਿੰਦੇ। ਇੱਕ ਸੌਂਗ ਮੈਨੂੰ ਲੜਿਆ ਪਿਆ ਭਾਈ ਫਿਰ ਦਾਨਿਸ਼ ਨੇ ਫਰਮਾਇਸ਼ ਕੀਤੀ, ਆਡੀਅנס ਦੀ ਫਰਮਾਇਸ਼ ਆ। ਉਹ ਬਸ ਇੱਕ ਦੋ ਚਾਰ ਬੋਲ ਸੁਣਾ ਕੇ ਯਾਦ ਚਾਉਣੀ ਆ ਜੀ। ਚਲੋ ਜੀ ਸੁਣਾ ਲਾ, ਫਿਰ ਉਸ ਤੋਂ ਬਾਅਦ ਮੈਂ ਅੱਗੋਂ ਨਵੀਂ ਇੱਕ ਤੁਹਾਨੂੰ ਖਬਰ ਦੇਣੀ ਹੈ। ਅੱਛਾ ਜੀ ਹਾਂ ਚਲੋ ਲਓ ਜੀ ਪਹਿਲੇ ਦੇਖ ਤੇ ਲਾ ਉਹਨੇ ਗਾਉਣਾ ਕੀ ਆ। ਮੈਂ ਕੋ ਵੀ ਜ਼ਿੰਦਗੀ ਜੀ ਭੈਣ ਉਹ ਐ ਲੱਗਾ ਉਹ ਮੇਰੇ ਮੌਲਾ ਤੋਬਾ। ਐ ਲੱਗਾ ਉਹਦਾ 뮤직 ਡਾਇਰੈਕਟਰ ਤੇ ਚੈੱਕ ਕਰ ਇਹ ਤਾਂ ਗਲਾ ਰਵਾ ਜਰਾ ਮੁੱਖ ਤੇ ਭਰਵਾ ਲਾ ਫਿਰ। ਨਹੀਂ ਵੀ ਰਹਿਣ ਦੇ ਗਾਉਂਦੇ ਗੁੰਦੇ ਚ ਥੱਲੇ ਵੀ ਆਉਂਦਾ ਹੋਵੇ। ਅੱਲਾ ਮਾਫੀ ਦਿਓ ਮੁਕਤਾ ਹੀ ਐਂ ਦੁਹਾਦੜੀ ਹੈ। ਆਹੋ ਚੱਲ ਜਰਾ। ਚਲੋ ਜੀ ਬਿਸਮਿਲ੍ਲਾ ਜੀ। ਫੇਰ ਗੱਲਾਂ ਕਰਕੇ ਖੁਸ਼ਕ ਕਰ ਲਿਆ ਹਾਇਲ ਪ੍ਰੀਤ ਓਏ ਮੇਰੀ ਗੱਲ ਸੁਣ, ਇਹ ਫੈਸਲਾਬਾਦ ਚ ਜਿੰਨੇ ਵੀ ਸਿੰਗਰ ਨੇ ਨਾ ਜਿਹੜੇ ਗਾਉਣ ਵਾਲੇ, ਉਹਨੂੰ ਕੋਈ ਸੁਣਾਓ, ਇੱਥੋਂ ਸ਼ੁਰੂ ਕਰਦਾ। ਇਹਨੂੰ ਛੱਡ ਦੇ ਛੱਡ ਦੇ। ਬਰਾਦਰੀ ਦਾ ਗਾਣਾ ਇਹ ਅਲੀ ਸ਼ੇਰ ਦਾ ਬੇੜਾ ਗਰਕ ਹੋਇਆ, ਛੱਡ ਦੇ ਇਹਨੂੰ। ਉਹਨੇ ਮਸ਼ਹੂਰ ਕੀਤਾ ਜੀ। ਆਹੋ ਤੇਰੇ ਨਹੀਂ ਬਿਨਾਂ ਰੋਕੀ ਨਹੀਂ, ਉਹ ਤੇਰੇ ਬਿਨਾਂ ਰੋਕੀ ਹੋਏ ਆ। ਡਮ ਡਮ ਡੁਬਾ 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 ਡਮ ਡਮ ਡੁਬਾ ਡੁਬਾ ਡਮ ਡਮ ਡੁਬਾ 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 ਸਾਜਨ ਚਿਸ਼ਤੀ ਠਹਿਰ ਜਾ। ਲੈ ਡਮ ਡਮ ਡੁਬਾ। ਆਹੋ ਤੇ ਉਹਦੇ ਤਖਾਬ ਤੇ ਦਾਦਾ ਚੱਲ ਯਾਰ ਇਹ ਸੌਂਗ ਨਹੀਂ ਨਹੀਂ, ਇਹ ਸਟਾਈਲ ਤੇਰਾ ਕੁਆਲਾ ਵਾਲਾ ਵਾ, ਵੀਡੀਓ ਕੁਆਲੀ ਵਾਲਾ ਸਟਾਈਲ ਆ। ਅੱਗੋਂ ਡਮ ਡਮ ਡੁਬਾ ਡੁਬਾ। ਤਾਜੀ ਨੂੰ ਕਿ ਉਧਰ ਹੀ ਭਰ भाई 2 मिनट है जो आप
आपको एंजाइटी हो रही है? हाँ जी, मैंने उन्होंने क्या प्रॉब्लम होती है? गुस्सा चढ़ता है? हाँ जी, गुस्सा मेरे ज़हन को खलल पैदा होता। हाँ हाँ, ਸ਼ੋਰ ਨਹੀਂ ਪਸੰਦ नहीं नहीं शोर शोर नहीं पसंद। यार गाना उस्ताद जी और गाएगा तो चुपती है कल्बो जाम में सितारों की रोशनी। चुपती है कल्बो जाम में सितारों की रोशनी। ਐ ਚਾਂਦ ਡੂਬ ਜਾ ਕੇ ਤਬੀਅਤ ਉਦਾਸ ਹੈ। ਅੱਛਾ ਮੇਰੀ ਗੱਲ ਸੁਣਨਾ, ਇਹ ਕਿੱਦਾਂ ਗੱਲ ਬਣਦੀ ਹੈ ਵੀ ਚੁੱਭਣ ਤੇ ਸਿਤਾਰਿਆਂ ਦੀ ਤੇ ਚੰਦ ਦਾ ਕੀ ਕਸੂਰ ਹੈ? ਉਹ ਚੰਨ ਦੇ ਆਲੇ ਦੁਆਲੇ ਇਕੱਠੇ ਹੁੰਦੇ, ਉਹ ਆਲੇ ਦੁਆਲੇ ਇਕੱਠੇ ਹੁੰਦੇ, ਚੰਦ ਦਾ ਤਾਂ ਕੋਈ ਕਸੂਰ ਨਹੀਂ। ਉਹ ਚੰਨ ਜਾਏਗਾ ਉਹ ਵੀ ਮਗਰ ਜਾਣਗੇ ਸਾਰੇ। ਨਹੀਂ ਉਹ ਨਹੀਂ ਜਾਂਦੇ, ਐਦਾਂ ਹੁੰਦਾ ਭਲਾ? ਜੈਸੀ ਸੋਬਤ ਦੇਖਣਾ ਹੁਣ ਇੱਕ ਮਿਸਾਲ ਚੰਦ ਇੱਧਰ ਨਜ਼ਰ ਆ ਰਿਹਾ, ਸਿਤਾਰੇ ਇੱਧਰ ਵੀ ਹੁੰਦੇ ਆ ਆਸਮਾਨ। ਉਸਤਾਦ ਜੀ ਹੁਣ ਉਹ ਵੀ ਚੁੱਭਤੀ ਹੈ ਕਲਬੋ ਜਾਮ में सितारों की रोशनी सितारों डूब जाओ तबीयत ਦਾ ਅੱਜ ਤੇ ਕੋਈ ਗੱਲ ਬਣਦੀ ਸੀ ਵਜ਼ਨ, ਲੇਕਿਨ ਚੁੱਭਤੀ ਹੈ ਕਲਬੋ ਜਾਮ में सितारों की रोशनी ਤੇ ਇਹ ਚਾਂਦ, ਉਹ ਚਾਂਦ ਦਾ ਕਰਾਜੂ ਫੜ ਲਵੇ ਕਿ ਭਾਜੀ ਮੇਰਾ ਕੀ ਕਸੂਰ ਹੈ, ਮੈਂ ਤਾਂ ਚੁੱਭਣ ਹੀ ਨਹੀਂ ਦਿਆ। ਨਹੀਂ ਪੜਦਾ ਉਹ ਜਿਹੜੇ ਚੁੱਭਣ ਦੇ ਉਹਨਾਂ ਨੂੰ ਕਹੋ ਵੀ ਤੁਹਾਨੂੰ ਸਿਤਾਰਿਆਂ ਦੀ ਰੋਸ਼ਨੀ ਚੁੱਭਣ ਦੀ, ਮੈਨੂੰ ਤੁਸੀਂ ਡਬੋਈ ਜਾ ਰਹੇ। ਅੱਛਾ ਇਹ ਹੈਗਾ ਅਸਲ ਦੇ ਵਿੱਚ। ਅੱਛਾ ਜਦੋਂ ਚੰਦ ਡੁੱਬ ਜਾਏਗਾ ਸਿਤਾਰੇ ਤੇ ਉੱਥੇ ਰਹਿਣਗੇ ਤੇ ਰੋਸ਼ਨੀ ਤੇ ਸਿਤਾਰਿਆਂ ਦੀ ਚੁੱਭਣ ਦੀ। ਤੇ ਜਿਹੜੀ ਚੰਨ ਦੀ ਰੋਸ਼ਨੀ ਸਿਤਾਰਿਆਂ ਤੇ ਪੈਣ ਡਈ ਸੀ ਉਹ ਤਾਂ ਚੱਪਣ ਦੇ ਹੱਥ ਪਰਾਂ ਕਰਕੇ ਸਾਰੇ। ਤਾਰਿਆਂ ਦੀ ਆਪਣੀ ਇਹ ਲੌਜੀਕਲੀ ਆ। ਤਾਰਿਆਂ ਦੀ ਆਪਣੀ ਕੋਈ ਰੋਸ਼ਨੀ ਨਹੀਂ, ਇਹ ਚੰਨ ਦੀ ਚੰਦ ਦੀ ਵੀ ਆਪਣੀ ਕੋਈ ਨਹੀਂ, ਉਹ ਸੂਰਜ ਵਾਲੀ ਉਹਨੂੰ ਪੈ ਸੂਰਜ ਦੀ ਆ ਰਹੀ ਉਹਨੂੰ। ਨਹੀਂ ਜੀ ਨਹੀਂ, ਸੂਰਜ ਤਾਂ ਰਾਤ ਨੂੰ ਚਲ ਜਾਂਦਾ ਵਾ, ਉਹ ਸੂਰਜ ਦੀ ਕਿੱਥੋਂ ਆ ਗਈ? ਅੱਛਾ ਸੂਰਜ ਚੱਲ ਜਾਂਦਾ ਰਾਤ ਨੂੰ, ਸਵੇਰੇ ਫੇਰ ਹੁੰਦਾ ਕਿੰਨੇ ਵਜੇ? ਇਹ ਸ਼ਿਫਟ ਵਾਈਜ਼ ਹੁੰਦਾ ਕੰਮ। ਸ਼ਿਫਟ ਵਾਈਜ਼, ਅੱਛਾ ਵਾਹ। ਰਾਤ ਇਹ ਦੀ ਕਿੰਨੇ ਕੁ ਵਜੇ ਚੱਲ ਜਾਂਦਾ ਰਾਤ ਨੂੰ ਸੂਰਜ? ਸੂਰਜ ਹੁਣ ਸਵੇਰੇ ਆਪਾਂ ਜਦੋਂ ਮੰਜੀਆਂ ਚੁੱਕੀ ਦੀਆਂ ਵਾ, ਉਦੋਂ ਚੱਲ ਜਾਂਦਾ, ਉਦੋਂ ਆਉਂਦਾ ਫਿਰ ਸੂਰਜ ਨਿਕਲ ਜਾਂਦਾ ਰਾਤ ਨੂੰ ਤੇ ਚੰਨ ਸਵੇਰ ਆ ਜਾਂਦਾ 5 ਵਜੇ ਵਾਪਸ। ਹਾਂਜੀ ਨਹੀਂ 5 ਵਜੇ ਨਹੀਂ ਆਉਂਦਾ, ਉਹ 5:30 ਪੌਣੇ 6 ਵਜੇ ਆਉਂਦਾ ਹੁੰਦਾ ਚੰਨ। ਹਾਂਜੀ ਹਾਂ। ਨਹੀਂ ਚੰਨ ਨਹੀਂ ਆਉਂਦਾ, ਸੂਰਜ ਦਿਨੇ ਸਾਜਰੇ ਪੌਣੇ 6 ਵਜੇ ਵਾਪਸ ਆਉਂਦਾ। ਇਹ ਜਾਂਦਾ ਕਿੱਥੇ ਕਦੀ ਪਤਾ ਮਗਰ ਨਹੀਂ ਗਿਆ ਕਿ ਰਾਤ ਨੂੰ ਜਿਹੜਾ ਸੂਰਜ ਜਾਂਦਾ ਵਾ ਇਹ ਕਦੀ ਪਿੱਛਾ ਨਹੀਂ ਕੀਤਾ ਉਹਦਾ? ਸ਼ਮਾਲ ਤੋਂ ਮਸ਼ਰਕ ਤੋਂ ਮਗਰਬ ਤੋਂ ਜਨੂਬ ਤੱਕ ਅੱਛਾ ਜਾਂਦਾ। ਸ਼ਮਾਲ ਤੋਂ ਮਸ਼ਰਕ ਤੱਕ ਜਾਂਦਾ, ਹਾਂਜੀ। ਮਤਲਬ ਉਹ ਐਡਾ ਹੈਗਾ ਸੈਟਅਪ। ਹਾਂਜੀ ਉਹ ਬਹੁਤ ਬੜਾ ਵੱਡਾ ਬਹੁਤ। ਇਹ ਤੇ ਕਦੀ ਜੇ ਝਾੜ ਹੋਇਆ ਹੋਵੇ ਕੋਈ ਮਹੀਨੇ 'ਚ 2-4-5 ਦਿਨ ਝਾੜ ਵੀ ਹੋ ਜਾਂਦਾ, ਉਦੋਂ ਵੀ ਫਿਰ ਸੂਰਜ ਜਾਂਦਾ ਜਾਂ ਉਦੋਂ ਨਹੀਂ ਸੂਰਜ ਛੁਪ ਜਾਂਦਾ ਵਾ, ਉਦੋਂ ਛੁਪਣਾ ਹੀ ਬੰਦਾ ਵਾ ਉਹ ਭਾਈ। ਫਿਰ ਬੱਦਲਾਂ ਦੇ ਵਿੱਚ ਹੈ ਨਾ ਹਾਂ, ਉਹਦੀਆਂ ਛਾਵਾਂ 'ਚ ਫਿਰ ਕੋਈ ਬਿਮਾਰੀ ਲੱਗ ਜਾਂਦੀ ਹੈ। ਉਹਦੀਆਂ ਛਾਵਾਂ ਦੇ ਵਿੱਚ ਚੀਜ਼ ਐਸੀ ਹੁੰਦੀ ਆ ਜਿੱਦਾਂ ਉਹ ਹੁੰਦੀ ਆ ਅਮਾਵਸ ਦੀ ਰਾਤ। ਹਾਂ ਪੂਰਨਮਾਸ਼ੀ ਦੀ ਅਮਾਵਸ ਦੀ ਰਾਤ ਹੈ, ਇੱਥੇ ਸੂਰਜ ਗ੍ਰਹਿਣ ਆ। 14 ਫਰਵਰੀ ਸੂਰਜ ਨੂੰ ਜਦੋਂ ਤੁਹਾਡੇ ਨੂੰ ਗ੍ਰਹਿਣ ਲੱਗਦਾ ਵਾ ਉਦੋਂ ਨਾ ਉਹਨੂੰ ਹਾਂਜੀ ਸਾਡਾ ਉਦੋਂ ਉਹਨੂੰ ਗੁਰੂ ਵੀ ਰਹਿੰਦੇ ਹੋ 5-7 ਦਿਨ। ਨਹੀਂ ਸਾਡਾ ਨਹੀਂ ਸੂਰਜ ਸਭ ਦਾ ਵਾ, ਤੁਹਾਡਾ ਵੀ ਹੈ ਸਾਡਾ ਵੀ ਹੈ। ਹਾਂ ਅੱਛਾ ਹਾਂ, ਸੂਰਜ ਇਹ- ਸਭ ਦਾ ਹੈ। ਬੇਟਾ ਇਹ ਹੁੰਦਾ ਜਿਨ੍ਹਾਂ ਨੇ ਸੂਰਜ ਨੂੰ ਚਲਾਉਣਾ ਹੋਵੇ, ਉਹਨਾਂ ਦਾ ਇਹ ਜ਼ੇਨ ਹੋਵੇ। ਜਿਨ੍ਹਾਂ ਨੇ ਸੂਰਜ ਇੱਕੋ ਜਗ੍ਹਾ ਢਾਈ ਰੱਖਣਾ ਨਾ, ਉਹ ਇਦਾਂ ਹੀ ਕਰਦੇ। ਸਭ ਦਾ ਸੂਰਜ ਸਭ ਦੀ ਖੈਰ। ਅੱਛਾ ਓਕੇ ਠੀਕ ਆ। ਹਾਂਜੀ ਇਹ ਸੂਰਜ ਸਭ ਦਾ ਵਾ, ਅੱਛਾ ਇਹਨਾਂ ਦਾ ਸੂਰਜ ਹੁਣ ਚਮਕੇ ਵੀ ਮਾਰਨ ਲੱਗ ਪਿਆ। ਹਾਂ ਥੋੜਾ ਥੋੜਾ, ਹਲਕਾ ਹਲਕਾ। ਚਲੋ ਖੈਰ। ਲੇਕਿਨ ਬੜੀ ਗੱਲ ਹੈ ਯਾਰ। ਲੋ ਜੀ ਬਾਬਾ ਜੀ, ਗੱਲ ਇਹ ਆ ਕਿ ਕੈਮਰੇ ਥੱਲੇ ਆ, ਮੈਂ ਉੱਤੇ ਆ। ਉਸਤਾਦ ਜੀ, ਇਹ ਗਤੀ ਗਿਣੀ ਕਰੋ ਨਾ ਰੱਖ ਲਓ। ਨਹੀਂ ਮੈਨੂੰ ਨਾ ਉਹ ਹੁੰਦੀ ਆ ਮੈਨੂੰ, ਕਿਉਂਕਿ ਹਮੇਸ਼ਾ ਮੈਂ ਉੱਤੇ ਦੇਖਦਾ ਨਾ ਸਾਹਮਣੇ, ਹੁਣ ਥੱਲੇ ਮੈਂ ਦੇਖਣਾ ਪੈ ਰਿਹਾ, ਮੇਰੇ ਤਵੱਜੋ ਖਿੱਚ ਰਹੇ। ਤੁਹਾਡੇ ਤੇ 2 ਕੈਮਰੇ ਲੱਗੇ ਆ, ਸਾਡੇ ਦੋਹਾਂ ਤੇ ਇੱਕ ਲੱਗਿਆ ਹੋਇਆ। ਨਹੀਂ ਇੱਕ ਤੁਹਾਡੇ ਤੇ ਲੱਗਾ ਸਾਰਿਆਂ ਦੇ ਮਾਸਟਰ ਤੇ। ਤੁਸੀਂ ਥੱਲੋਂ ਗੱਦੀ ਕੱਢ ਲਓ ਉਸਤਾਦ। ਨਾ 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 ਗਤੀ ਨਾ ਕਢਾਈ। ਆ ਤੇ ਇੱਕ ਆ ਵਾ, ਇਹ ਆ ਮਾਸਟਰ ਆੜ ਆ ਦੇਖ ਸਾਰੇ ਆ ਰਹੇ ਨਾ ਪੰਜੇ। ਇੱਕ ਆ ਵਾ, ਇੱਕ ਹੈਗਾ ਇਹ ਸੋਲੋ ਆ ਮੇਰੇ ਤੇ ਇਕੱਲੇ ਤੇ। ਇਹ ਕਿਹੜਾ ਸੋਲੋ? ਉਹ ਉਧਰੋਂ ਜਦੋਂ ਤੂੰ ਵੇਖੇਗਾ ਤੈਨੂੰ ਉਦੋਂ ਸਮਝ ਲੱਗੂ। ਉਹ ਸ਼ਰਾਜ ਕਰ ਦੇਗਾ ਨਾ। ਗੱਲ ਇਹ ਆ ਬਾਬਾ ਜੀ, ਆ ਐਪੀਸੋਡ ਕਿੰਨਾ ਚੱਲ ਰਿਹਾ ਵਾ ਇਹ ਆਪਣਾ? 981ਵਾਂ 82ਵਾਂ 87ਵਾਂ। ਮਤਲਬ 13-14 ਐਪੀਸੋਡ ਰਹਿ ਗਏ ਨੇ। 12-13-14 ਹਾਂਜੀ ਇਸ ਤੋਂ ਬਾਅਦ ਮੈਂ ਦੁਨੀਆ ਬਦਲ ਦਿਆਂਗਾ ਟੀ ਟਾਈਮ ਦੀ। ਹਾਂ ਮੈਂ ਇੱਕ ਐਸਾ ਪਲਾਨ ਬਣਾ ਲਿਆ ਵਾ, ਉਸਤਾਦ ਜੀ ਮੈਂ ਇੱਕ ਐਸਾ ਪਲਾਨ ਬਣਾ ਲਿਆ ਉਸਤਾਦ ਕਿ ਮੈਂ ਕੁਝ ਇਸ ਤੋਂ ਬਾਅਦ ਕਰਨਾ ਵਾ। ਕੀ? 1000ਵੇਂ ਐਪੀਸੋਡ ਤੋਂ ਬਾਅਦ 988ਵਾਂ ਜਿਹੜਾ ਅਸੀਂ ਕਰਨੇ ਆ। ਠੀਕ ਓਏ 988 ਟੀ ਟਾਈਮ ਯਾਰ ਕਲੈਬ ਸਾਡੇ ਲਈ। ਰੋਜ਼ ਦਾ ਇੱਕ ਟੀ ਟਾਈਮ 60 ਮਿੰਟ ਦਾ 988 ਉਸਤਾਦ ਜੀ। ਔਰ ਕੀ ਫਰੀਦ ਖਾਨ ਟੀ ਟਾਈਮ ਚ ਅਸੀਂ ਹੋਇਆ ਵਾ। ਜੀ ਕਸਮ ਹੈ। ਇਹ 1000ਵੇਂ ਐਪੀਸੋਡ ਤੇ ਮੈਂ ਕੁਝ ਕਰਨਾ ਹੀ। ਉਸਤਾਦ ਜੀ ਕੋਈ ਹਿੰਟ ਦਿਓ ਨਾ ਕੀ ਕਰਨਾ ਵਾ। ਮੈਂ ਸਮਝ ਗਿਆ ਆਊਟ ਆਫ ਕੰਟਰੀ ਜਾਣਗੇ, ਵੱਡਾ ਟੂਰ ਵੱਜੇਗਾ UK ਕੈਨੇਡਾ ਦਾ, ਹੈ ਨਾ ਉਸਤਾਦ ਜੀ? ਉਹ ਆਪ ਝੁਮਰੇ ਸ਼ਿਫਟ ਹੋਣ ਲੱਗੇ। ਤੁਸੀਂ ਜੋ ਵੀ ਕਰਿਓ ਉਹ ਇਹ ਜਿਹਦਾ ਸੂਰਜ ਰੋਜ਼ ਜਾਂਦਾ ਹੋਵੇ ਰਾਤ ਨੂੰ, ਉਹ ਤੇ ਜਿੱਥੇ ਮਰਦੀ ਫਿਰ ਲਵੇ। ਜਿਹੜਾ ਸੂਰਜ ਜਾਣ ਕੇ ਮੇਰੇ ਪੱਲੇ ਪਾਉਣ ਡਏ। ਉਹ ਸੂਰਜ ਨੂੰ ਕਿਹਾ ਤੂੰ ਆਪੇ ਕਿਹਾ ਵੀ ਸੂਰਜ ਰਾਤ ਨੂੰ ਚਲਾ ਜਾਂਦਾ। ਸ਼ਮਸ਼ ਹਾਂ ਚਲੋ ਇਦਾਂ ਕਰ। ਅੱਛਾ ਕੀ ਹੈ ਕਿ ਥੋੜਾ ਹਿੰਟ। ਸਾਡੀ 1000ਵੇਂ ਐਪੀਸੋਡ ਤੇ ਮੈਂ ਕੁਝ ਕਰਨਾ ਨਵਾਂ।
1000ਵੇਂ ਤੇ ਜਾਂ 1000 1000 ਤੋਂ ਬਾਅਦ 1000 ਜਦੋਂ ਪੂਰਾ ਹੋਇਆ ਨਾ ਉਸ ਤੋਂ ਬਾਅਦ ਯਾਨੀ ਕਿ ਸੈਲੀਬ੍ਰੇਸ਼ਨ ਹੋਏਗੀ। ਹਾਂ ਕੀ ਅੰਦਾਜ਼ਨ ਮੇਰੇ ਹਿਸਾਬ ਨਾਲ ਇੱਕ ਤੇ ਇਹ ਗੱਲ ਹੋ ਗਈ। ਦੂਜੀ ਗੱਲ ਇਹ ਹੋ ਗਈ ਭਾਜੀ, ਦੂਜੀ ਗੱਲ ਇਹ ਆ ਕਿ ਭਾਜੀ ਮਾਜ਼ਰਤ ਦੇ ਨਾਲ ਤੁਸੀਂ ਆਪ ਵੀ ਸਮਝਦਾਰ ਆਦਮੀ ਹੋ, ਬਰੀਕ ਆਦਮੀ ਹੋ ਤੁਸੀਂ। ਇਹ ਜਿਹੜੀਆਂ ਤਸਵੀਰਾਂ ਲੱਗੀਆਂ ਨੇ ਸਾਰੀਆਂ, ਇਹ ਸਾਡੇ ਸਿਰ ਮੱਥੇ ਤੇ ਲਵ ਯੂ ਇੱਕ ਇੱਕ ਬੰਦੇ ਨਾਲ ਜਿਹਦੀਆਂ ਨਹੀਂ ਲੱਗੀਆਂ ਉਹਦੀਆਂ ਵੀ ਲਵ ਯੂ, ਲੇਕਿਨ ਇਹ ਮੈਨੂੰ ਨਹੀਂ ਸਹੀ ਲੱਗੀ, ਮੈਂ ਲਾ ਦੇਣੀਆਂ। ਉਹਦੀ ਇੱਕ ਵਜ੍ਹਾ ਹੈ ਟੈਕਨੀਕਲ, ਤੁਹਾਨੂੰ ਦੱਸਾਂਗਾ। ਇਹ ਮੁਹੱਬਤ ਆਪਣੀ ਇੱਕ ਜਗ੍ਹਾ ਲਾ ਦਿੱਤਾ ਨਾ ਭਾਈ, ਰੁਪਈਆ 50 60 70 ਹਜ਼ਾਰ ਲਾਤਾ, ਤੁਹਾਨੂੰ ਇਹਦੇ ਤੇ ਪਤਾ ਲੱਗ ਗਿਆ ਕਿ ਨਹੀਂ ਯਾਰ ਜਾਨੀ ਨੇ ਸਾਡੇ ਨਾਲ ਮੁਹੱਬਤ ਕੀਤੀ ਹੈ, ਲਾਤੀਆਂ ਲਾਈਆਂ ਸੀ। ਇਹ ਐਪੀਸੋਡ ਰਿਕਾਰਡ ਰਹਿਣਗੇ, ਕਦੀ ਵੀ ਤੁਸੀਂ ਦੇਖ ਸਕਦੇ ਹੋ ਕੱਢ ਕੇ। ਲੇਕਿਨ ਨਾ ਤੁਸੀਂ ਆਪ ਗੌਰ ਕਰੋ ਕਿ ਤੁਸੀਂ ਜਦੋਂ ਇੱਧਰ ਕੈਮਰਾ ਜਾਂਦਾ ਨਾ, ਪਿੱਛੇ ਲੋਕਾਂ ਦੇ ਫੇਸ ਹੁੰਦੇ ਨੇ ਤੇ ਉਹ ਆਪਣਾ ਹਿੰਸੋਲੀਨੋ ਮਕੇਸ਼ਨਿਜ਼ਮ ਜਿਹੜਾ ਨਾ ਉਹਦਾ ਖਰਾਬ ਹੋ ਰਿਹਾ। ਹਾਂਜੀ ਡੈਵਲੂਸ਼ਨ ਹੁੰਦਾ। ਡੈਵਲੂਸ਼ਨ ਹੁੰਦਾ, ਦਿਮਾਗ ਜਿਹੜਾ ਨਾ ਉਹ ਪ੍ਰੋਕੋਚੋਲ ਹੋ ਜਾਂਦਾ ਵਿੱਚੋਂ। ਹਾਂ ਪ੍ਰੋਕੋਚੋਲ ਯਾਰ ਇੱਕ ਤਾਂ ਪ੍ਰੋਕੋਚੋਲ ਹੋ ਜਾਂਦਾ, ਉਹ ਤਵੱਜਾ ਸ਼ਮਸੀ ਖਿੱਚ ਲੈਂਦਾ ਆਪਣੇ ਨਾਲ। ਜੀ ਜੀ ਬਿਲਕੁਲ। ਮਕਸਰ ਪੇਸ਼ ਬਹੁਤ ਤੰਗ ਹੁੰਦਾ ਇਸ ਨਾਲ। ਹਾਂ ਔਰ ਦੇਖੋ ਨਾ ਹੁਣ ਉਹਦਾ ਰੰਗ, ਉਹ ਉਸ ਤੋਂ ਪਿੱਛੇ ਜਿੰਨੇ ਮੂੰਹ ਨੇ ਉਹ ਸਾਰੇ ਵੀ ਬੁਰੇ ਲੱਗਣ ਲੱਗ ਪੈਂਦੇ ਇਹਦੇ ਨਾਲ। ਉਹ ਮੈਨੂੰ ਕਈਆਂ ਨੇ ਮੈਸੇਜ ਕੀਤਾ ਉਹਨਾਂ ਕਿ ਭਾਜੀ ਤੁਹਾਡੀ ਮਿਹਰਬਾਨੀ ਸਾਡੀ ਤਸਵੀਰ ਦੇ ਅੱਗੇ ਦਾਣਾ ਸ਼ੁਰੂ ਨਾ ਪਾਇਆ। ਲੇਕਿਨ ਸਾਡਾ ਇਤਰਾਜ਼ ਨਹੀਂ ਹੈ, ਸਾਡੀ ਸਕਿਨ ਗਲੋ ਕਰ ਰਹੀ ਹੈ। ਹਾਂ ਸਹੀ ਗੱਲ, ਹਲਕਾ ਵਰਤ ਠੀਕ ਆ ਜੀ। ਉਹ glow ਤੇ ਇਹ ਮੈਂ ਕੀ ਕਹਿ ਰਿਹਾ ਸਾਰਿਆਂ ਨੂੰ, ਇਹਨੂੰ ਮੈਂ ਇੱਕ ਵਾਰੀ ਬਣਾ ਲਾਂਗਾ। ਅਸੀਂ ਇਹਨੂੰ ਲਾਉਣ ਤੋਂ ਪਹਿਲੇ ਨਾ ਇੱਕ ਵਾਰੀ ਦਾ ਕਲੋਜ਼ ਬਣਾ ਲਾਂਗੇ, ਸਾਰਿਆਂ ਦਾ ਕਲੋਜ਼ ਬਣਾ ਲਾਂਗੇ। ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਲਾ ਕੇ, ਤੇ ਕਿਉਂਕਿ ਸਾਡੇ ਕਰੈਕਟਰ ਨਹੀਂ ਨਿਕਲ ਰਹੇ, ਉਹ ਤੋਂ ਪਹਿਲੇ ਘਰੋਂ ਨਹੀਂ ਨਿਕਲਦੇ, ਮੁੜ ਕੇ ਇੱਥੋਂ ਨਹੀਂ ਨਿਕਲ ਰਹੇ, ਵੀਡੀਓ 'ਚ ਨਹੀਂ ਨਿਕਲਦੇ। ਤਾਂ ਜੀ ਤੇ ਦੋ ਤਸਵੀਰਾਂ ਇੱਕ ਤਿੰਨ ਚਾਰ ਇਹ ਦੇਖ ਆਹ ਦੇਖ ਸਾਡਾ ਐਡੀਟਰ ਬਹੁਤ ਅੱਛਾ ਸੀ। ਉਹਨੇ ਫ੍ਰੀ ਇੰਜ ਕਰਕੇ ਤਸਵੀਰਾਂ ਸੁੱਟੀਆਂ ਆਪੇ ਹੀ ਖਿਲ ਗਈ। ਆਹੋ ਉਹਨੇ ਇੰਜ ਕਰਕੇ ਸੈਟਿੰਗ ਤੋਂ ਲਾਤੀਆਂ। ਉਹਨੂੰ ਤਸਵੀਰ ਦਿੱਤੀ ਸੀ ਤਕਰੀਬਨ ਮੈਂ ਕੋਈ 1200, ਉਹਨੇ ਐਡਾ ਕਰਕੇ 600-700 ਲਾ ਕੇ ਬਾਕੀ ਉਹਨੇ ਪਤਾ ਨਹੀਂ ਕਿੱਥੇ ਲਾ ਲਈਆਂ ਨੇ। ਚਲੋ ਹਾਲਾਤ ਤੇ ਲੈ ਗਿਆ। ਬਾਹਰ ਲੈ ਆ ਕਿ ਤੁਸੀਂ ਆਪ ਸਮਝਦਾਰ ਦੇਖ ਲਿਓ ਕਿ ਉਹ ਨਹੀਂ, ਉਹ ਐਕਸਪੈਰੀਮੈਂਟ ਮੇਰੀ ਮਜਬੂਰੀ। ਹਾਂ ਨਹੀਂ ਸਾਦਾ ਜਿਹਾ ਸੈੱਟ ਹੋਣਾ ਚਾਹੀਦਾ ਜਿਹ ਅਸੀਂ ਸਾਡੀ ਸਕਿਨ ਕਰ ਰਹੀ ਹਾਂ। ਹਾਂ ਉਹ ਇੱਕ ਤੇ ਉਹ ਕੰਮ ਹੋ ਗਿਆ, ਦੋ ਕੰਮ ਹੋ ਗਏ। ਤੀਜਾ ਭਾਜੀ ਕੰਮ ਇਹ ਆ ਕਿ ਮੇਰੇ ਨੂੰ ਖੁੱਲੀ ਆਫਰ ਆ ਕਿ ਇੱਕ ਉਹ ਆ ਮੁਲਕ, ਉਥੋਂ ਮੈਨੂੰ ਵੈਕੈਂਸੀਆਂ ਆਈਆਂ ਨੇ ਅੱਛਾ ਜੌਬ ਦੀਆਂ। ਦਵਾਈ ਲਓ, ਵੈਕੈਂਸੀਆਂ ਬਹੁਤ ਵੱਧ ਜਾਂਦੀਆਂ। 10,000 ਪਾਉਂਡ 10,000 ਪਾਉਂਡ ਪਾਉਂਡ ਬਰਤਾਨਵੀ ਯੂਕੇ ਕੈਨੇਡਾ 320 ਰੁਪਏ ਦਾ ਪਾਉਂਡ ਆ 24 ਰੁਪਏ ਤੇ ਹਾਂ 300 ਅੱਜ ਦਾ ਰੇਟ ਜਿਹੜਾ ਨਾ ਉਹ 319 ਕਿ 320 ਹੈ। ਚਲੋ ਖੈਰ ਜਿੰਨਾ ਵੀ ਹੈ, ਇੰਨਾ ਮਹਿੰਗਾ 320 ਰੁਪਏ ਦਾ ਪਾਉਂਡ ਆ। 10,000 ਪਾਉਂਡ ਮਹੀਨਾ। ਕਿੰਨਾ ਬਣ ਗਿਆ ਜੀ? ਕਿਸੇ ਨੇ ਜਾਣਾ ਹੋਵੇ ਮੈਨੂੰ ਦੱਸ ਦੇਣਾ ਤੁਸੀਂ। 10,000 ਪਾਉਂਡ ਮਹੀਨੇ ਦਾ, ਤੈਨੂੰ ਸੂਰਜ ਭੇਜਣ ਦੀ ਲੋੜ ਨਹੀਂ ਪੈਣੀ ਰਾਤ ਨੂੰ, ਸੂਰਜ ਵੀ ਤੇਰਾ ਘਰੇ ਰਹੇਗਾ। ਸਹੀ ਗੱਲ ਯਾਰ ਸੂਰਜ ਤੋਂ ਮੈਨੂੰ ਮੈਂ ਹਾਲਾਂਕਿ ਸਭ ਦਾ ਸੂਰਜ ਵਾ, ਇਹ ਕੋਈ ਹੋਰ ਸੂਰਜ ਮੇਰੇ ਤੇ ਪਾਉਂਦਾ। ਭਾਜੀ ਇਹਨੇ ਕਿਹਾ ਸੂਰਜ ਰਾਤ ਨੂੰ ਚਲਾ ਜਾਂਦਾ, लेकिन स्टार्ट हालांकि सूरज जे उस सूरज की गल करते वो सूरज गरूब होता है। ਇਹ ਸੂਰਜ ਰਾਤ ਨੂੰ ਗਰੂਪ ਹੋ ਜਾਂਦਾ ਵਾ ਵੀ ਚਲਾ ਜਾਂਦਾ ਗਰੂਪ ਹੋ ਜਾਂਦਾ, ਇੱਕੋ ਸਪੈਲਿੰਗ ਆਈ ਇਹਦੇ। नहीं कोई स्पेलिंग नहीं है। सूरज ਦੀਆਂ ਕਿਰਨਾਂ ਉਸਤਾਦ ਜੀ ਸਵੇਰ ਜਦੋਂ ਬੰਦੇ ਨੂੰ ਜਗਾਉਂਦੀਆਂ। ਕਈ ਵਾਰੀ ਇਦਾਂ ਹੁੰਦਾ ਵਾ, ਸੂਰਜ ਥੱਕਿਆ ਹੁੰਦਾ ਕੱਲੀਆਂ ਕਿਰਨਾਂ ਭੇਜ ਦਿੰਦਾ। ਯਾਰ ਕਿਰਨਾਂ ਆਪ ਕਹਿ ਦਿੰਦੀਆਂ ਸੂਰਜ ਤੁਸੀਂ ਆਰਾਮ ਕਰੋ, ਅਸੀਂ ਜਾ ਕੇ ਚਿਹਰਿਆਂ ਤੇ ਵੱਜਦੀਆਂ। ਯਾਰ ਸਹੀ ਦੱਸੋ, ਹਾਰਟ ਅਟੈਕ ਉੱਠ ਗਈ ਨਹੀਂ? ਨਹੀਂ ਤੂੰ ਆਪਣੇ ਪੈਰ ਤੇ ਆਪ ਸੂਰਜ ਮਾਰਿਆ। ਨਹੀਂ ਅੱਛਾ ਕੀ ਗੱਲ ਕਰ ਰਹੇ ਸੀ? ਹਾਂਜੀ 10,000 ਪਾਉਂਡ, ਹਾਂਜੀ 320 ਰੁਪਏ ਦਾ ਪਾਉਂਡ ਆ, 24 ਰੁਪਏ ਦਾ ਜਿੰਨੇ ਦਾ ਵੀ, ਠੀਕ ਹੈ ਜੀ। ਜਿੰਨੇ ਜਾਣਾ ਵਾ ਦੱਸ ਦੇਵੇ, ਕਿਉਂਕਿ ਮੁਲਕੀ ਹਾਲਾਤ ਇੰਟਰਨੈਸ਼ਨਲ ਲੈਵਲ ਤੇ ਬੜਾ ਕੰਮ ਖਰਾਬ ਹੋਇਆ। ਹੁਣ ਜਿਹੜੇ ਏਜੰਟ ਨੇ ਨਾ, ਏਜੰਟ ਉਹ ਹੁਣ ਕੀ ਕਰ ਰਹੇ ਨੇ, ਉਹਨਾਂ ਮੁਲਕਾਂ ਦਾ ਰੁਖ ਕਰ ਰਹੇ ਨੇ, ਉਹਨਾਂ ਮੁਲਕਾਂ 'ਚ ਭੇਜ ਰਹੇ ਨੇ ਜਿੱਥੇ ਹਾਲੇ ਪਾਕਿਸਤਾਨੀ ਘਟ ਗਏ ਨੇ ਜਾਂ ਜਿੱਥੇ ਦਾ ਰੁਝਾਨ ਘੱਟ ਆ। ਸਾਨੂੰ ਤੁਸੀਂ ਭੇਜੋ, ਭਾਵੇਂ ਅਸੀਂ ਉਸ ਮੁਲਕ 'ਚ ਦੋ ਹੀ ਪਾਕਿਸਤਾਨੀ ਕਿਉਂ ਨਾ ਹੋਈਏ, ਸਾਨੂੰ ਭੇਜੋ। ਪਰ ਜਿੰਨੇ ਜਾਣਾ ਭਾਜੀ ਉਹ ਮੈਨੂੰ ਦੱਸ ਦੇਵੇ। ਵੀਰੇ ਮੈਨੂੰ ਭੇਜ। ਵੀਰੇ ਨਹੀਂ ਉਸ ਤੋਂ ਵੀ ਪਹਿਲੇ ਤੇ ਗੌਰ ਕਰ। सजाद आप मुझे भेज। लेवल भाई बात का कमाल कर गया। मुझे ना इधर ईगो फील होती है।
ਇੱਕੋ ਪੀ ਲੋ ਅਗਲੀ ਗੱਲ ਸੁਣੋ ਕੀ ਕਹਿੰਦਾ ਮੁਝੇ ਮੁਝੇ- यहाँ पे ਇੱਕੋ ਪੀ ਲੋ ਅੱਛਾ ਇੱਕੋ ਮਤਲਬ ਕਿ ਸਹੀ ਨਹੀਂ ਲੱਗਦਾ ਹਾਂਜੀ ਆਵਾਜ਼ਾਰੀ ਮੈਨੂੰ ਹੁਣ ਛਿੰਦਾ ਸੀ ਜੀ ਮਹਿਸੂਸ ਹੁੰਦੀ ਛਿੰਦਰ ਜੀ ਓਏ ਹੋਏ ਹੋਏ ਤੇ ਪਰ ਅੱਗੇ ਡਿਆ ਜਾਂ ਮੈਨੂੰ ਲੱਗਦਾ ਸਿੱਧਾ ਤੂੰ ਸਾਰੀ ਜ਼ਿੰਦਗੀ ਇਸ ਮੁਲਕ 'ਚ ਰਿਹਾ ਯਾਰ ਬਾਤ ਇਦਾਂ ਤਾਂ ਨਾ ਕਰ ਯਾਰ ਮੁਲਕ ਚ ਰਿਹਾ ਮੈਨੂੰ ਪਰ ਨਾ ਇੱਥੇ ਹੁਣ ਤੜਾਹਟ ਜੀ ਹੁੰਦੀ ਹੈ ਨਹੀਂ ਲੇਕਿਨ ਤੂੰ ਦੇਖਣਾ ਕਿ ਤੇਰਾ ਜੰਪਲ ਇੱਥੇ ਨਾ ਗਲੀਆਂ 'ਚ ਨਾ ਮਹੱਲਿਆਂ 'ਚ ਤੂੰ ਖੇਡਿਆ ਅੱਜ ਤੈਨੂੰ ਇੱਥੇ ਹੋਣ ਲੱਗ ਪਈ ਮੈਂ ਨਾ ਬਾਜੀ ਇਸ ਹੈਪੀਨੈਸ ਚੋਂ ਬਾਹਰ ਜਾਣਾ ਕਰਨਾ ਬਾਹਰ ਤੱਕ ਹੈਪੀਨੈਸ ਅੱਛਾ ਹੈਪੀਨੈਸ ਕਹਿ ਰਿਹਾ ਭਾਜਾ ਨੂੰ ਉਹ ਹੈਪੀ ਨਸਲ ਹੈਪੀ ਨਸਲ ਕਹਿੰਦਾ ਮੈਂ ਹੈਪੀ ਨਸਲ ਚੋਂ ਬਾਹਰ ਜਾਣਾ ਹੈਪੀ ਨਸਲ ਨਹੀਂ ਤੂੰ ਰਹਿਣਾ ਚਾਹੁੰਦਾ ਹੈ ਨਹੀਂ ਮੈਨੂੰ ਨਾ ਹੁਣ ਇੱਥੇ ਆਵਾਜ਼ਾਰੀ ਹੁੰਦੀ ਹਾਂ ਗੁੱਟਨ ਕਿੱਥੇ ਉਹ ਅੱਛਾ ਯਾਨੀ ਓਏ ਅੱਛਾ ਯਾਨੀ ਤੈਨੂੰ ਇੱਥੇ ਦਾ ਮਾਹੌਲ ਰਚਿਆ ਨਹੀਂ ਤੂੰ ਬੇਸ਼ੱਕ ਜਿੰਨੇ ਮਰਜ਼ੀ ਸਾਲ ਤੋਂ ਤੈਨੂੰ ਕੀ ਲੱਗਦਾ ਵਾ ਕਿ ਤੂੰ ਸਾਜੀ ਇੱਥੇ ਮੈਂ ਫੀਲ ਕਰਦਾ ਮੈਂ ਨਾ ਥੋੜਾ ਉੱਚੀ ਫੀਲ ਕਰ ਲਾ ਇੱਥੇ ਮੈਂ ਫੀਲ ਕਰਦਾ ਮੈਂ ਇੱਥੇ ਤਾਂ ਹੈ ਹੀ ਨਹੀਂ ਮੈਂ ਨਾ ਬਾਹਰ ਕੰਟਰੀ ਕਿਸੇ ਗੋਰੇ ਦਾ ਮੁੰਡਾ ਹਾਂ ਯਾਨੀ ਤੂੰ ਆਪਣੇ ਪਿਓ ਦਾ ਵੀ ਨਹੀਂ ਲੱਗਦਾ ਹੈ ਨਹੀਂ ਇਹਦਾ ਇਹ ਮਕਸਦ ਉਹ ਕਹਿ ਰਿਹਾ ਮੈਨੂੰ ਇਹ ਲੱਗਦਾ ਮੈਂ ਬਾਹਰ ਗੋਰੇ ਦਾ ਕਿਸੇ ਉਹ ਤਾਂ ਵੈਸੇ ਕਹਿੰਦਾ ਮੈਨੂੰ ਹੋਣਾ ਚਾਹੀਦਾ ਸੀ ਉਸਤਾਦ ਜੀ ਕਹਿੰਦਾ ਮੈਨੂੰ ਲੱਗਦਾ ਮੈਂ ਇੱਥੇ ਦਾ ਹੈ ਹੀ ਨਹੀਂ ਨਾ ਮੈਂ ਇੱਥੇ ਦੇ ਕਿਸੇ ਬੰਦੇ ਦਾ ਹਾਂ ਕਹਿੰਦਾ ਮੈਂ ਗੋਰੇ ਦਾ ਲੱਗਦਾ ਹਾਂ ਉਹ ਕਹਿੰਦਾ ਮੈਂ ਗੋਰੇ ਦਾ ਲੱਗਦਾ ਵਾਂ ਗ੍ਰੈਜੂਏਟ ਸੈਂਸ ਲੈਵਲ ਵਾਲੇ ਘਰ ਸੈਂਸ ਲੈਵਲ ਸੈਂਸ ਲੈਵਲ ਵਾਲੇ ਘਰ ਹਾਂਜੀ ਸੈਂਸਲੈਸ ਹਾਂਜੀ ਸੈਂਸ ਕਹਿੰਦਾ ਗੋਰੇ ਦਾ ਵੀ ਗੋਰਾ ਬੈਂਡ ਤੇ ਕੰਮ ਕਰਦਾ ਸੀ ਨਹੀਂ ਭਾਜੀ ਇੱਕ ਮਿੰਟ ਉਹਦੀ ਜਰਾ ਗੱਲ ਨੂੰ ਤੁਸੀਂ ਕਿਸੇ ਦਾ ਦੁੱਖ ਵੀ ਸੁਣ ਲਈਦਾ ਮਿੱਠਾ ਜੀ ਹਰ ਟਾਈਮ ਚੀਜ਼ ਆ ਨਹੀਂ ਦਿਮਾਗ ਨੂੰ ਰੱਖੀ ਇਹ ਉਸਤਾਦ ਜੀ ਵਾਕਈ ਹੋਰ ਗੋਲੇ ਦਾ ਇੱਥੇ ਦਾ ਨਹੀਂ ਹੈ ਗੋਲੇ ਦਾ ਹਾਂ ਉਹਨੇ ਗੋਲਾ ਕਿਹਾ ਤੂੰ ਕਿਸੇ ਹੋਰ ਗੋਲੇ ਦਾ ਹਾਂਜੀ ਸਾਡੀ ਇੱਥੇ ਨਾ ਡਿਸਟਰੈਕਟ ਆ ਬਾਹਰ ਹੈ ਇੱਥੇ ਡਿਸਟਰੈਕਟ ਆ ਬਾਹਰ ਕੀ ਸ਼ਿਕਾਇਤ ਕੀ ਤੈਨੂੰ ਇੱਥੇ ਦੇ ਕਿਸੇ ਬੰਦਿਆਂ ਨਾਲ ਸ਼ਿਕਾਇਤ ਆ? ਹਾਂਜੀ ਸ਼ਿਕਾਇਤ ਦੇ 30 ਸਾਲਾਂ 'ਚ ਲੋਕ ਮੈਨੂੰ ਸਮਝ ਹੀ ਨਹੀਂ ਪਾਏ ਹਾਏ ਹਾਏ ਉਸਤਾਦ ਜੀ ਇਹ ਵੱਡੇ ਲੋਕ ਗੱਲ ਕਰਦੇ ਹੁੰਦੇ ਨੇ ਜਿਵੇਂ ਮਹਿਦੀ ਹਸਨ ਸਾਹਿਬ ਸਨ ਓਏ ਹੋ ठीक भाई जाज कैसर दुनिया तो चले गए कहते यार ये दुनिया में समझ नहीं सकी हाँ, 30 साल बाद ਅਸੀਂ ਇੱਥੇ ਦੇ ਹੈ ਹੀ ਨਹੀਂ है ही नहीं सी ਇਹ ਵੀ ਇੱਥੇ ਦਾ ਨਹੀਂ ਆ ਸਾਡੀ 30 ਸਾਲ ਹੋ ਗਏ ਇੱਥੇ ਇੰਨਾ ਕੋ ਤਸਵੀਰ ਹੀ ਨਹੀਂ ਦੇਖੀ ਜਾਂਦੀ ਉਹ ਵਾਲੀ ਦੱਸੋ ਜਿਹੜੀ ਜਿਹੜੀ ਅਸੀਂ ਬਣਾ ਰਹੇ ਓਏ ओए 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 ਵਾਹ 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 ਓਏ ਹੋਏ ਹੋਏ ਉਸਤਾਦ ਜੀ ਇਹਨਾਂ ਕੋਲ ਤਸਵੀਰ ਹੀ ਨਹੀਂ ਵੇਖੀ ਜਾ ਰਹੀ ਜਿਹੜੀ ਇਹ ਵਿਖਾਉਣੀ ਚਾਹ ਰਿਹਾ ਜਿਹੜੀ ਇਹ ਵੇਖ ਰਿਹਾ ਹਾਏ ਹਾਏ ਇਹ ਕਿਸ ਓਏ ਹੋਏ ਹੋਏ ये वजदान च चला गया उस्ताद जी ਇੱਕ ਮਿੰਟ ਠਹਿਰ ਜਾ ਛੱਤ ਤੋਂ ਆਇਆ ਭਾਜੀ ਨਹੀਂ ਮੈਂ ओदी मार्फत दी ਨਹੀਂ ਉਹਦੇ ਪਿੱਛੇ ਕੋਈ ਗੱਲਾਂ ਬਣਾਈ ਮੈਂ ਸਿਰਫ ਗੱਲ ਪੁੱਛੀ ओ यार गल पुछन दा एक लेवल हुंदा ओ किथे चला गया उस्ताद जी तू एडी विच ਉਹ ਤਸਵੀਰ ਉੱਤੇ ਪਈ नहीं यार ਛੱਤ ਤੋਂ ਮਰਾ ਦੇ ਕਿ ਤੂੰ ਕੁਝ ਸੋਚਦਾ ਆਇਆ ਕੋਈ ਤੇਰਾ ਦਿਮਾਗ ਤਾਜੀ ਤੁਹਾਨੂੰ ਪਤਾ ਆਮਦ ਤੇ ਹੁੰਦੀ ਰਹਿੰਦੀ ਆ ਓਏ ਹੋਏ ਨਾਲ ਹਾਂਜੀ की करना की चाहना ਤਾਜੀ ਕਿਸੇ ਹੋਰ ਕੰਟਰੀ 'ਚ ਜਾ ਕੇ ਨਾ ਮੈਂ ਜੋਬਲੈਸ ਹੋਣਾ ਵੱਡਾ ਡ੍ਰੀਮ ਅੱਛਾ ਜੋਬਲੈਸ ਹੋ ਜਾਵੇਂ ਤੂੰ ਬਾਜੀ ਜਿਹਦੇ ਨਾਲ ਘਰ ਦਾ ਖਰਚਾ ਚੱਲ ਜਾਵੇ वाइट कॉलर जॉबलेस ਹਾਂ ਉਹ ਵੱਡੇ ਜਿਹੜੇ ਸਕਾਲਰ scholar। ਹਾਂਜੀ ਕਾਰ ਇਹਨਾਂ ਦੇ ਵਿੱਚ ਮੇਰਾ ਨਾਮ ਹੋਵੇ ਇਹਨਾਂ ਦੇ ਵਿੱਚ ਹਾਂ कितना ਆਈਡਨ ਮਸਤਾ ਮੈਂ ਆਈਡਲ ਮਸਤ ਹਾਂ ਨਹੀਂ Ideal must- ਯਾਰ ਗੱਲ ਕਿ ਤੂੰ ਬੇਸ਼ੱਕ ਇੰਨਾ ਪੜਿਆ ਨਹੀਂ ਲੇਕਿਨ ਤੁਸੀਂ ਉਹਦੀ ਥਿੰਕਿੰਗ ਤੇ ਸਮਝੋ ਸੋਚ ਵੱਡੀ ਅੱਛਾ ਕਿਹੜਾ ਆਈਲੈਂਡ ਮਸਤ ਆਇਲਨ ਮਸਕ ਉਹ ਡੋਨ ਬੈਡਨ ਡੌਨ ਬੈਡਨ ਹਾਂਜੀ ਟਰੰਪ ਟਰੰਪ ਅੱਛਾ ਉਹ ਜਿਹਨੇ ਵਿੰਡੋ ਬਣਾਈ ਸੀ ਵਿੰਡੋ ਬਣਾਈ ਉਹ ਜਿਹਨੇ ਬਲਬ ਬਣਾਇਆ ਨਹੀਂ ਮਾਂ 버ਗਰ ਨਹੀਂ ਓਏ ਮਾਂ ਨਾ 버ਗਰ ਠਹਿਰ ਜਾ ਨਹੀਂ मादरत ਉਹ ਨਹੀਂ ਕਹਿੰਦਾ ਮਾਂ 버ਗਰ ਇਹਨਾਂ ਨੇ ਉਹ ਫੇਸਬੁੱਕ ਦੇ ਮਾਲਕ ਦੇ ਰਿਸ਼ਤੇਦਾਰ ਦਾ ਨਾਮ ਆਪਣਾ ਰੱਖਿਆ ਵਾ ਤਾਰਕ ਅਸਗਰ ਬਰਗਰ ਤਾਰਕ ਅਸਗਰ ਉਹ ਬਲਗੇਟ ਨਹੀਂ ਉਹਨੇ ਪਾਰ ਡਾਲਾ 버ਗਰ तार कसकर पर और मार असगर बरकर ਤਾਰ ਕਸਕਰ ਸਿਕਰ ਬਰਗਰ अच्छा नहीं एक मिनट यार जहर जो ना किसी दी भावनाओं के साथ नहीं खेल यार है वैसे नहीं, साजी एक ਵੱਡੇ ਆਦਮੀ ਦੀ ਸਾਜੀ ਡ੍ਰੀਮ ਜਿਹੜਾ ਬੰਦਾ ਕੁਝ ਨਵਾਂ ਕਰਨਾ ਚਾਹੁੰਦਾ ਤਾਜੀ ਆਪਣੀ ਸੱਸ ਨੂੰ ਗਾਟਾ ਲੈ ਕੇ ਫਿਰਦੇ ਆ ਹੋਰ ਬੰਦੇ ਵੀ ਉਹਨੂੰ ਸਲਾਮ ਕਰੀ ਆ ਦੇਖੋ ਮਾਰਕੀਟ ਚ ਜਦੋਂ अच्छा ये फिर भी तो इस मुल्क च जाना चाह रहे थे जेडे होर बंदे भी वेला इज्जत कर रहे ने ਹਾਂਜੀ ਤਾਜੀ ਇੱਥੇ ਨਾ ਮੈਨੂੰ ਈਗੋ ਫੀਲ ਹੁੰਦੀ ਉਹ ओए होए चलो ਨਹੀਂ ਉਧਰ अच्छा और 10,000 पाउंड सैलरी है ਇਹ ਠੀਕ ਹੈ ਤਾਜੀ ਵੱਡੇ ਸਟੂਪਿਟਾਂ 'ਚ ਮੇਰਾ ਨਾਮ ਹੋਵੇ
ਸੋਚ ਵੱਡੀ ਰੱਖੀ ਬਸ। ਨਹੀਂ ਉਸਤਾਦ ਜੀ, ਤੇਰੇ ਨਾਲ ਰਲਣਾ ਚਾਹ ਰਹੇ ਸਾਜੀ ਵੱਡਿਆਂ ਨਹੀਂ, ਦੀ ਨਹੀਂ, ਤੇਰੇ ਨਾਲ ਰਲਣਾ ਚਾਹ ਰਹੇ ਉਸਤਾਦ ਜੀ, ਓਏ ਤੂੰ ਫਰੀਦ ਤੇ ਮੁਕਾਬਲੇ ਤੇ ਜਾਣਾ ਚਾਹ ਰਿਹਾ ਬੰਦਾ ਸਾਜੀ ਇਦਾਂ ਦਾ ਇਡੀਅਟ ਹੋਵੇ ਤਾਂ ਓਏ, ਉਹ ਓਏ ਹੋਏ ਸਹੀ ਬਾਤ। ਵੱਡੇ ਵੱਡੇ ਸਟੂਪਿਡਸ ਦੇ ਵਿੱਚ ਕਹਿੰਦਾ ਮੇਰਾ ਨਾਮ ਹੋਵੇ ਵਾਹ ਵਾਹ ਨਹੀਂ ਟੂਪੀ ਸਟੂਪੀ ਹਾਂਜੀ ਓਕੇ ਸਾਜੀ ਕੋਈ ਨਾ ਕੋਈ ਕੰਮ ਕਰਨਾ ਚਾਹਨਾ ਕੋਈ ਤਜਰਬਾ ਤਜਰਬਾ। ਤੂੰ ਕੰਮ ਕਰਨਾ ਤੂੰ ਕੰਮ ਪਾ ਮਿੱਟੀ ਚੋਂ ਰੇਤਾ ਕੱਢਣੀ ਤਾਂ ਹਾਏ ਉਹ ਜਿਹਦਾ ਨਹੀਂ ਕਿਤੇ ਬਾਲ ਕੀ ਖਾਲ ਖੀਂਚਣੇ ਵਾਲੀ ਬਾਤ ਇਹ ਮਿੱਟੀ ਚੋਂ ਰੇਤ ਕੱਢਣੀ ਇਹਨੇ ਨਹੀਂ ਮਿੱਟੀ ਚ ਤੇਰਾ ਕੋਈ ਏਮ ਹੈਗਾ ਵਾ ਦਿਮਾਗ 'ਚ ਐਸਾ ਕੋਈ ਏਮ ਤੇਰੇ ਦਿਮਾਗ 'ਚ ਹੈ ਸਾਜੀ ਹੈ ਉਹ ਕੀ ਹੈ ਉਹ ਕਢਾਣਾ ਵਾ ਉਹ ਜ਼ੋਨ ਦਾ ਵਾ ਉਹ ਉਸਤਾਦ ਜੀ, ਤੁਸੀਂ ਸਹੀ ਕਹਿੰਦੇ ਛੱਤ ਤੋਂ ਹੀ ਆਇਆ ਸੀ। ਉਹ ਮੈਂ ਘਟਾਉਣਾ ਉਹ ਜ਼ੋਂਗ ਦਾ ਵਾ ਉਹਨੂੰ ਬੰਦ ਕਰਾ ਦੇ ਪਿੱਛੋਂ ਸਾਜੀ ਮੈਂ ਚਲਾਇਆ ਏਮ 2 ਮਹੀਨੇ ਮੈਂ ਚਲਾਇਆ ਉਸ ਤੋਂ ਬਾਅਦ ਨਾ ਨਾਮ ਪਤਾ ਨਹੀਂ ਕਿਤੇ ਯਾਰ ਤੂੰ ਉੱਥੇ ਜਾ ਕੇ ਜੀ ਮੇਰਾ ਏਮ ਬੰਦ ਕਰ ਦਿਓ ਬੁੜੇ ਦਾ ਵੀ ਐਮ ਬੰਦ ਕਰਾਇਆ ਜਾ ਕੇ ਯਾਰ, ਅੱਛਾ। ਤੂੰ ਇੱਥੇ ਸੈਟੀਸਫਾਈ ਨਹੀਂ ਨਹੀਂ ਪਤਾ ਜਿਸ ਮੁਲਕ 'ਚ ਤੁਸੀਂ ਰਹੋ ਠੀਕ ਹੈ ਲੋਕ ਬਾਹਰ ਜਾਂਦੇ ਨੇ ਬਾਹਰ ਵੀ ਲੋਕ ਜਾਂਦੇ ਨੇ ਲੋਕ ਦੂਜੇ ਮੁਲਕਾਂ 'ਚ ਸਾਰਾ ਕੁਝ ਕਰਦੇ ਨੇ ਲੇਕਿਨ ਇੱਥੇ ਇਹਨੂੰ ਭੁੱਲਦੇ ਨਹੀਂਗੇ ਹਾਂ ਉਸਤਾਦ ਜੀ, ਉਹ ਇਸ ਜ਼ਿੰਦਗੀ ਤੋਂ ਤੰਗ ਆ। ਤੰਗ ਆ ਗਿਆ ਵਾ। ਹਾਂਜੀ ਸਰ ਨਹੀਂ ਇਸ ਮੁਲਕ ਤੋਂ ਕਿਉਂ ਤੇਰਾ ਦਿਲ 10,000 ਪਤਾ ਕਿੰਨੇ ਬਣਦੇ ਆ 319 ਰੁਪਏ ਦਾ ਹੋਵੇ ਪਾਉ 300 ਦਾ ਪਾਉਂਡ ਬਣ ਗਈ 10 32 ਲੱਖ ਰੁਪਏ ਸਾਜੀ ਸਿੱਧਾ 32 ਲੱਖ ਰੁਪਏ 22 ਲੱਖ ਬਣਦਾ ਵਾ। ਕੋਈ ਰੋਲਾ ਨਹੀਂ ਦੇ ਦਾਂਗੇ 32 ਲੱਖ ਉਹ ਦੁਕਾਨਾਂ ਵੇਚਦੇ ਨੇ ਕਿਹੜੀਆਂ ਰੈਂਟ ਵਾਲੀ ਕਿਹੜੀਆਂ ਨੇ? ਮਾਲਕਾਂ ਨੇ ਤੈਨੂੰ ਪੈਰ ਮਾਰ ਦੇਣਾ ਈ। ਉਹ ਹਮਸਾਏ ਦੀ ਆ। ਫਰੰਟ ਦੀਆਂ ਦੁਕਾਨਾਂ ਹੈਗੀਆਂ ਤੁਹਾਡੇ ਹਾਂਜੀ ਨਹੀਂ ਇੱਕ ਬੈਗ ਆ ਇੱਕ ਨੁੱਕਰ ਤੇ ਇੱਕ ਬੈਗ ਇਹ 2.5 ਬੰਦੇ ਦਾ ਕਿੰਨਾ ਫਰੰਟ ਹੁੰਦਾ ਵਾ ਯਾਰ ਤੁਸੀਂ ਆਪਣੇ ਨਾ ਆਪਣੀ ਪ੍ਰਾਪਰਟੀਆਂ ਬਚਾਓ, ਤੁਹਾਡੀ ਮਿਹਰਬਾਨੀ ਆ। ਤੁਸੀਂ ਐਵੇਂ ਹੀ ਉਹ ਸੂਰਜ ਫੜਾ ਪੈਂਦਾ, ਤੂੰ ਹੁਣ ਦੁਕਾਨਾਂ। ਨਹੀਂ ਯਾਰ ਕੋਈ ਗੱਲ ਨਹੀਂ ਛੱਡ ਦਿਓ ਤੁਸੀਂ ਤਾਂ ਜੀ ਮੈਂ ਨਾ ਬਰਮੇ ਰਬਜ਼ ਹੋਣਾ ਚਾਹੁੰਦਾ ਹਾਂ ਓਏ 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 ਕਲੀਏ ਤੋਂ ਪਰ ਮੈਂ ਮੈਂ ਰਬਸ ਕਲੀਏ ਤੋਂ ਵੱਡੀ ਰੱਖਣਾ ਚਾਹੁੰਦਾ ਹੁਣ ਮੈਂ ਬਰਮੇ ਰਮਜ਼ ਹੋਣਾ ਤੂੰ ਹਾਂਜੀ ਤਾਂ ਜੀ ਅੱਛਾ ਕੋਈ ਮਜ਼ਹਬੀ ਲਫ਼ਜ਼ ਨਾ ਬੋਲਦੇ ਸਾਰੇ ਪੜੇ ਹੋਈਏ ਫਰਤੇ ਜਜ਼ਬਾਤ ਚ ਨਾ। ਅੱਛਾ ਭਾਈ ਓਕੇ ਡਨ ਸਾਜੀ 32 ਲੱਖ ਰੁਪਏ ਫੀ ਬੰਦੇ ਦਾ, ਯਾਨੀ ਤੁਸੀਂ ਉਹ ਉੱਥੇ ਜਾਣ ਦਾ ਬੰਦਾ ਪਹੁੰਚੇਗਾ ਤੇ 32 ਲੱਖ ਰੁਪਏ। ਭਾਈ ਮੇਰੀ ਗੱਲ ਸੁਣੋ ਤੁਸੀਂ ਇਦਾਂ ਕਰ ਲਓ ਤੁਹਾਨੂੰ ਮੈਂ ਇਹ ਦੱਸ ਦਿੰਦਾ ਤਰੀਕਾ ਕਿ ਤੁਸੀਂ 6 ਮਹੀਨੇ ਦੀਆਂ ਸੈਲਰੀਆਂ ਛੱਡ ਦਿਓ ਠੀਕ ਹੋ ਗਿਆ ਤੇ 6 ਮਹੀਨੇ ਬਾਅਦ ਤੁਸੀਂ ਉੱਥੇ ਚੱਲ ਜਾਓ ਫਿਰ ਓਕੇ ਡਨ ਕਰੋ ਜੀ ਮੈਨੂੰ ਭਾਵੇਂ 7ਵੇਂ ਮਹੀਨੇ ਭੇਜੋ ਕਾਕਿਆਂ ਤੋਂ ਭੇਜੋ ਨਾ ਉਸਤਾਦ ਜੀ ਦਿਲ ਨਹੀਂ ਅੱਛਾ 6 ਮਹੀਨੇ ਦਿਲ ਨਹੀਂ ਲੱਗਣਾ ਤੇਰਾ ਲੈ ਉਹ ਅੱਲਾ ਦੇ ਬੰਦੇ 1 ਰੁਪਈਆ 319 ਰੁਪਈਏ ਨੇ ਉਹ ਤਾਂ ਠੀਕ ਹੈ ਲੇਕਿਨ ਤੇਰਾ ਦਿਲ ਤੇਰਾ ਕਿੰਨਾ ਕੁਝ ਲੱਗ ਜਾਣਾ ਤੈਨੂੰ ਜਿੰਨੀ ਤਨਖਾਹ ਵਾ ਡੇਲੀ ਸ਼ਜ਼ਾਨ ਪੀਆ ਕਰੀ ਡੇਲੀ ਲੈ ਜਾ ਖਾਣੀ ਪਾਪੜ ਖਾਈਏ ਪਰ ਕੋਈ ਮੁਕਣੀ ਨਹੀਂ ਪੈਸੇ ਦੂਸਰੇ ਨੂੰ ਜਾਵਾਂਗੇ ਉੱਥੇ ਯਾਰ ਇਸ ਬੰਦੇ ਦੀ ਔਕਾਤ ਹੀ ਉੱਥੇ ਹੈ ਇੱਥੇ ਨਾਲੇ ਦੁਨੀਆ ਦੀ ਕੋਈ ਇਹਦੇ ਨਾਲ ਗੱਲ ਕਰ ਲਓ ਪਾਪੜ ਬੇਰ ਨਿੱਕੇ ਖਰਬੂਜੇ ਉਹ 7 ਰੁਪਏ ਖਰਬੂਜੇ ਲੈ ਆਉਂਦਾ ਏਡੇ ਮੈਨੂੰ ਤੇ ਸਾਜੀ ਉਹ ਬ੍ਰੇਕ ਜਿਹੜਾ ਇਹਨੇ ਸਟੈਪ ਕੀਤਾ ਮੈਨੂੰ ਲੈ ਦੇ। ਓਏ ਅੱਛਾ ਉਸਤਾਦ ਜੀ ਨਾਲੇ ਕੰਮ ਸਮਝਾ ਦੇਣਾ ਆਏ ਨਾ ਉਹ ਸਾਡੇ ਦਰਦਾਂ ਹੀ ਨਾ ਹਟਣ ਵੀ ਯਾਨੀ ਕਿ ਕੰਮ ਹੀ ਸਾਡੇ ਕੋਲ ਵਜਨ ਹੀ ਨਾ ਚੁਕਾਈ ਜਾਣ ਜੋ ਮਰਜ਼ੀ ਕਰ ਲੈਣ ਮਾਰਨ ਤੇ ਉੱਥੇ ਦੀ ਗਵਰਨਮੈਂਟ ਹੋਏਗੀ ਨਾ ਕੋਈ ਜ਼ੁਲਮ ਤੇ ਨਹੀਂ ਕਰਨ ਦਿੰਦੀ ਤੁਹਾਨੂੰ ਨਹੀਂ ਲਹੂ ਲਾਣਾ ਨਾ ਕਰ ਦੇਣਾ ਵੀ ਯਾਨੀ ਕਿ ਉਹ ਯਾਰ ਮਸ਼ੀਨ ਅੱਛਾ ਯਾਰ ਮੇਰੀ ਗੱਲ ਸੂਰਜ ਦੇ ਨਿਸ਼ਾਨ ਪੈ ਜਾਣ ਇੱਧਰ ਨਿਸ਼ਾਨ ਪੈ ਜਾਣ ਨਹੀਂ ਉਹ ਪਤਾ ਕੀ ਹੁੰਦਾ ਵਾ ਮਤਲਬ ਹੁੰਦੇ ਨੇ ਨਸੀਰ ਪੁੱਟਦੀ ਹੈ ਹਾਂਜੀ ਠੀਕ ਹੈ ਨਾ ਇਹ ਰੋਜ਼ ਤੇ ਨਹੀਂ ਨਾ ਪੁੱਟਦੀ ਇੱਕ ਵਾਰੀ ਆ ਕੋਈ ਹਾਂ ਉਹ ਫਿਰ ਹੋਈ ਨਾ ਸਿਸਟਮ ਤੇ ਉਸ ਤੋਂ ਬਾਅਦ ਫਿਰ 400 ਚੱਲ ਹਾਂ ਔਰ ਇਹਦੇ ਚ ਫਿਰ ਤੈਨੂੰ ਇਹ ਵੀ ਨਹੀਂ ਪਤਾ ਲੱਗਣਾ ਵੀ ਨੱਕ ਦਰਦ ਹੁੰਦਾ ਕੋਈ ਨਾ। ਗਾਂ ਤੋਂ ਕਦੀ ਸੀ ਜੋ ਵੀ ਹੈ ਨਾ ਉਹ ਸਟਾਰ ਦੇ ਮਤਲਬ ਦਿਲ ਕਰੇ ਉਹ ਕੋਈ ਐਸਾ ਕੰਮ ਕਰਾਉਣਾ ਜ਼ੋਰ ਲੱਗੇ ਵੀ ਤੇਰਾ ਖੂਨ ਆ ਜਾਏ ਗਰਮੀ ਨਾਲ ਹਾਂਜੀ ਉਸ ਤੋਂ ਬਾਅਦ ਲੇਕਿਨ ਤੈਨੂੰ ਉਹਦਾ ਆਈਡੀਆ ਹੋ ਜਾਏਗਾ ਵੀ ਬਸ ਹੁਣ ਮੈਂ ਇਹਨੂੰ ਇਸ ਤਰ੍ਹਾਂ ਨਾਲੇ ਜਿੰਨੀ 32 ਲੱਖ ਜਿਹਨੇ ਦੇਣਾ ਉਹਨਾਂ ਕੋਲ ਲੱਖ ਜੀ 32 ਲੱਖ ਜਿਹਨੇ ਦੇਣਾ ਉਹਨੂੰ ਛੱਡੋ ਉਹਦੀ ਗੱਲ ਤਾਂ ਇਦਾਂ ਨਹੀਂ ਹੁੰਦਾ ਮਿਹਨਤ ਜਿਹਨੇ 32 ਲੱਖ ਦੇਣਾ ਉਹਨੂੰ ਛੱਡੋ ਜਿਹਨੇ ਲੈਣਾ ਹਾਂ ਇੱਥੇ ਲੱਖ ਲਈਏ ਤਾਂ ਇਹ ਫੋਲਡ ਹੋ ਜਾਂਦਾ ਵਾ ਯਾਨੀ ਕਿ ਫਲਿੱਪ ਬਣ ਜਾਂਦੀ ਹੈ ਉੱਥੇ ਤੂੰ 15 ਲੱਖ ਵੀ ਘਰ ਭੇਜੀ ਜਾ ਤੇ ਹਰ 6 ਮਹੀਨੇ ਬਾਅਦ ਇੱਕ ਨਵਾਂ ਮਕਾਨ ਲੈਣਾ ਤੇਰੇ ਘਰਦਿਆਂ ਨੇ ਸਹੀ ਲੇਕਿਨ ਮੈਂ ਆਉਂਗਾ ਕਿਸ ਨੱਕ ਨਾਲ ਜਦੋਂ ਸੀ ਨਹੀਂ ਫੁੱਟੀ ਰਹਿਣੀ ਨਹੀਂ ਛੱਡ ਇੱਕੋ ਵਾਰੀ ਉਹ ਪਾਗਲ ਮੇਰੀ ਗੱਲ ਸੁਣ ਲੈ ਉੱਥੇ ਨਸੀਰ ਫੁੱਟੀ ਸਾਫ਼ ਸੁਥਰਾ ਕੀਤਾ ਮੂੰਹ ਧੋਤਾ ਇੱਥੇ ਆ ਕੇ ਤੈਨੂੰ ਪਤਾ ਨੀ ਲੱਗਣਾ ਵੀ ਦੀ ਨਸੀਰ ਫੁੱਟੀ ਯਾਰ ਕਿਆ ਰਾਜੀ ਵੈਸੇ ਤੁਸੀਂ ਵੀ ਨਾ ਨੌਲੇਜ ਦੀ ਮੈਨੂੰ ਵੀ ਪਤਾ ਲੱਗਾ ਵੀ ਜੋ ਨੱਕ ਨਸੀਰ ਫੁੱਟਦੀ ਨੱਕ ਸੁੱਜ ਵੀ ਜਾਂਦਾ ਵਾ ਨਹੀਂ ਮੋਟਾ ਹੋ ਜਾਂਦਾ ਉਹ 6 ਮਹੀਨੇ ਬਾਅਦ ਆ ਜਾਣਾ ਤੂੰ ਉਹਨਾਂ ਨੇ ਕਿਹਾ ਤੇਰੀ ਨਸੀਰ ਫੁੱਟਣ ਤੋਂ ਬਾਅਦ ਤੈਨੂੰ ਰੈਸਟ ਕਰਨ ਦੇਣਾ
ਉਹ ਚੱਲ ਸੋ ਚੱਲਾ ਕੰਮ ਫਿਰ। ਨਾਲੇ ਇਹ ਵੀ ਹੈ ਜਦੋਂ ਮੈਂ ਕਿਤੇ ਘਰ ਕਾਲ ਕੀਤੀ ਮੈਂ ਨੱਕ ਨਾਲ ਦਿਖਾਊਂਗਾ। ਨਹੀਂ ਸਾਜੀ ਨਾਲੇ ਇਹ ਅੱਜ ਦੀਆਂ ਗੱਲਾਂ ਉਹ ਬੜੀ ਦੇਰ ਪਹਿਲਾਂ ਦੀ ਇਹਦੀ ਨਹੀਂ ਬਾਈ ਨਾ ਠੀਕ ਹੋ ਗਈ ਸੀ। ਸ਼ੁਗਲ ਮੇਲੇ ਤੋਂ ਇਲਾਵਾ ਦੱਸੋ ਜੇ ਨਹੀਂ, ਮੈਂ- ਕਿਉਂਕਿ ਕੱਲ ਨੂੰ ਰਸ਼ ਪੈ ਜਾਣਾ ਵਾ, ਮੁੜ ਕੇ ਤੁਸੀਂ ਕਹੋ ਉਸਤਾਦ ਜੀ ਸਾਡਾ ਵਾਰੀ ਇਹ ਉਹ 6 ਵਜੇ ਤੁਹਾਡੇ ਨਿਕਲ ਗਏ ਆ, ਇੱਥੇ ਤੁਸੀਂ ਇਕੱਲੇ ਬਵੋਗੇ। 6 ਮਹੀਨੇ ਦੀ ਤਨਖਾਹ 10 ਲੱਖ ਰੁਪਇਆ ਉਹ ਲੈ ਰਿਹਾ ਬੰਦਾ, ਉਹਨੇ ਬਾਹਰ ਭੇਜਣਾ ਤੁਹਾਨੂੰ 15,000 ਮੇਰੇ ਕੋਲ ਐਕਸਟਰਾ ਦੇ 10 ਲੱਖ। ਦਿੱਤਾ। ਠੀਕ ਆ ਜੀ, ਦਿੱਤਾ। ਤੁਸੀਂ 10 ਲੱਖ ਅਗਰ ਤੇ ਇਕੱਠਾ ਹੈਗਾ ਠੀਕ ਆ, ਨਹੀਂ ਤੇ 6 ਮਹੀਨੇ ਚੋਂ ਨਿੱਧਰ ਚ ਤੁਹਾਡਾ ਵੀਜ਼ਾ ਵੂਜ਼ਾ ਜੇ ਉਹ ਸਾਰਾ ਡਾਕੂਮੈਂਟਸ ਹੋਏਗੀ। 6 ਮਹੀਨੇ ਤੁਸੀਂ ਤੇ ਕੰਮ ਕਰੋ, 6 ਮਹੀਨੇ ਦੀ ਤਨਖਾਹ ਨਹੀਂ ਮੈਂ ਤੁਹਾਨੂੰ ਦੇਣੀ। ਉਹ ਤੁਸੀਂ ਕਿਸੇ ਕੋ ਵੀ ਤੇ 10 ਲੱਖ ਫੜ ਕੇ ਦੇਣਾ ਨਾ, ਅਗਰ ਮੈਂ ਤੁਹਾਨੂੰ ਕਹਾਂ ਤੁਸੀਂ ਉਹੀ ਘਰ ਆਪਣੇ ਚਲਾਈ ਜਾਓ ਤੇ ਮੇਰੇ ਨਾਲ ਡਨ ਕਰੋਗੇ ਭਾਈ 6 ਮਹੀਨੇ। ਲੇਕਿਨ ਮੁਲਕ ਪੁੱਛ ਲਓ ਕਿਹੜਾ ਵਾ, ਮੁਲਕ ਪੁੱਛ ਲਓ ਡਾਉਂਗਾ ਬੌਂਗਾ ਨਾ ਲਾਈਨ ਸਾਨੂੰ ਇੱਥੇ ਦਾ ਪਿੰਡ ਜਿਹਾ ਡਾਉਂਗਾ ਬੌਂਗਾ। ਨਹੀਂ ਉਸਤਾਦ ਜੀ ਮੈਂ ਤੁਹਾਨੂੰ ਕਹਿ ਰਿਹਾ ਉਹ ਪਾਉਂਡ ਆ, ਹਾਂਜੀ ਉਸ ਕਰੰਸੀ ਦਾ ਨਾਮ ਆ ਪਾਉਂਡ। ਉਹ ਇੱਥੇ ਬੜੇ ਠਹਿਰ ਜਾ ਮੇਰੀ ਗੱਲ ਸੁਣ, ਜਿੱਦਾਂ ਯੂਕੇ ਦਾ ਪਾਉਂਡ ਆ ਨਾ, ਉਹ ਵੀ ਪਾਉਂਡ ਆ ਲੇਕਿਨ ਉਹ ਮੁਲਕ ਹੋਰ ਆ। ਕਿੰਨਾ ਕੁ ਘੱਟ ਹੋਏਗਾ ਕਿਸੇ ਨੂੰ ਪੁੱਛ ਲੈ ਇੱਥੋਂ ਚੱਲ ਕਿ ਪਾਉਂਡ ਕਿੰਨਾ ਕੁ ਘੱਟ ਹੋਏਗਾ। ਅਗਲੇ ਰਾਹ 'ਚ ਲਾਈਨ ਤੇ ਜਾ ਮੈਂ ਕਹਿੰਦਾ ਯਾਰ ਤੈਨੂੰ ਉੱਥੇ ਛੱਡ ਦੇਣਾ, ਫਿਰ ਇਹਨੂੰ ਨਹੀਂ ਮੈਂ ਭੇਜਣਾ ਯਾਰ, ਇਹ ਮੈਨੂੰ ਉਸਤਾਦ ਜੀ, ਮੈਂ ਜਾਣਾ- ਇਹਨੇ ਤੁਹਾਨੂੰ ਵੀ ਰਖਵਾ ਦੇਣਾ ਜੀ। ਉਹ ਭਾਜੀ ਇhtiyat ਯਾਰ ਕਿਸੇ ਹੋਰ ਦੀ ਇਹ ਦਿਲ ਕਰੇ ਉੱਥੇ ਜਾ ਕੇ 32 ਲੱਖ ਤਨਖਾਹ ਲੱਗੇ, ਜਾ ਕੇ ਉਹਨੂੰ ਪੁੱਛ ਲਓ ਭਾਜੀ ਇਥੋਂ ਫਲਾਣੇ ਪਾਪੜ ਕਿੱਥੋਂ ਮਿਲਨੇ। ਆਹੋ ਠੀਕ ਹੈ, ਉੱਥੇ ਅੱਧੀ ਰੋਟੀ ਤੇ ਦਾਲ ਤੇ ਖਾਂਦਾ, ਉਹ ਦਿਲ ਕਰੇ ਵਾਪਸ ਤੁਹਾਨੂੰ ਵੀ ਚਾਰਾਂ ਨੂੰ ਭੇਜ ਦੇਣ। ਯਾਰ ਇੱਕ ਬੰਦਾ 32 ਲੱਖ ਦੇਣ ਦੇ, ਅਸੀਂ ਲੱਖ ਲੱਖ ਦੇ ਕਾਰੀਗਰ, ਉਹਨੂੰ ਕੋਈ ਮਤਲਬ ਆ ਸਾਡੇ ਨਾਲ। ਹਾਂ ਉਹ ਭਾਜੀ ਮੇਰੀ ਅਗਲੇ ਕਿਡਨੀ ਕੱਢ ਲੈਣ। ਭਾਜੀ ਮੇਰੀ ਗੱਲ ਸੁਣੋ, ਲੈ ਕਿਡਨੀ ਕੱਢ ਲੈਣ, ਕਿਡਨੀ ਕਾ ਵੀ ਜਿਹੜੀ ਤੇਰੀ ਕੱਢ ਲੈਣਗੇ। ਅਗਲੇ ਜੋੜਾ ਹੀ ਕੱਢ ਲੈਣਾ ਫਾਇਦਾ ਪਿੱਛੇ। ਨਹੀਂ ਉੱਥੇ ਦੀ ਗਵਰਨਮੈਂਟ ਆ, ਸਾਰਾ ਹਿਸਾਬ ਕਿਤਾਬ ਆ। ਤੁਸੀਂ ਵੀਜ਼ਾ ਪਾਸਪੋਰਟ ਲੱਗ ਕੇ ਉੱਥੇ ਇੰਟਰ ਹੋਣਾ, ਉਹਨਾਂ ਦੇ ਮੁਲਕ 'ਚ ਜਾਣਾ, ਅੱਗੋਂ ਸਾਰਾ ਹਿਸਾਬ ਕਿਤਾਬ ਹੋਗਾ। ਐਵੇਂ ਭੇਜ ਦੇਣਾ ਤੁਹਾਨੂੰ, ਮੇਰਾ ਚਾਚੇ ਕੋਈ ਡੰਕੀ ਲਾ ਕੇ ਜਾਣਾ। ਗੁਲਾਮ ਹੈ ਜੀ, ਮੇਰੇ ਚਾਚੇ ਦਾ ਮੁੰਡਾ ਉਹ ਚਲਾ ਗਿਆ ਸੀ, ਭਾਜੀ ਕਿਹੜਾ ਮੁੰਡਾ ਲੈਣ ਆਇਆ ਤੇ ਐਂਡ ਲੈਂਡ ਲੱਗਦਾ। ਭਾਜੀ ਨੇ ਅੱਖਾਂ ਕੱਢ ਲਈਆਂ, ਅੱਖਾਂ ਕੱਢ ਕੇ ਉਹਨੂੰ ਹਰਨ ਦੀਆਂ ਅੱਖਾਂ ਪਾਈਆਂ। ਕਹਿੰਦਾ ਪਤਾ ਨਹੀਂ ਕਿਹੜਾ ਮੁਲਕ ਉਹਦੇ ਐਂਡ ਤੇ ਲੈਂਡ ਲੱਗਦਾ। ਆਹੋ ਸੀਰੀਅਸਲੀ ਉਹ ਮੇਰਾ ਚਾਚੇ ਦਾ ਮੁੰਡਾ ਵਾ, ਹੁਣ ਨਬੀਨਾ ਪਲਾਰ ਨਜ਼ਰ ਆਉਂਦਾ ਹਰ ਬੰਦਾ ਹੀ। ਹੈ ਪਲਾਰ ਨਜ਼ਰ ਆਉਂਦਾ, ਹਰਨ ਦੀਆਂ ਅੱਖਾਂ ਪਾਤੀਆਂ, ਪਤਾ ਨਹੀਂ ਕਾਲੇ ਕੁੱਟਰ ਦੀਆਂ ਪਾਤੀਆਂ। ਯਕੀਨ ਮੰਨ ਸੀਰੀਅਸਲੀ ਆ। ਓ ਯਾਰ ਗੁਲਾਮ ਹੈ ਇਸ ਦੀ ਨੂੰ ਉਹਦਾ ਕਦਰ ਹੈ ਸਾਡੀ ਗੁਲਾਮ ਹੈ। ਅੱਛਾ ਕਹਿੰਦਾ ਉਹਨੂੰ ਬਲੱਡ ਨਜ਼ਰ ਪਤਾ ਨਹੀਂ ਕੁੱਤੇ ਦੀਆਂ ਅੱਖਾਂ ਪਾਤੀਆਂ। ਆਹੋ ਨਹੀਂ ਉਹਦੀਆਂ ਜਨਮ ਉਹ ਸੀ, ਉਹ ਕੁੱਤੇ ਵਾਲੀਆਂ ਸੀ। ਨਹੀਂ ਭਾਫਰੀ ਤੋਂ ਹੁਣ ਜੇ ਇੱਕ ਬੰਦੇ ਨੂੰ 32 ਲੱਖ ਦੇਣਾ ਵਾ ਸਾਡੇ ਲਈ। ਚਲੋ ਭਾਈ ਤੁਸੀਂ ਰਹਿ ਦਿਓ, ਤੁਸੀਂ ਹਲੇ ਨਹੀਂ, ਮੈਂ ਸੋਚ ਜਾਣਾ ਜ਼ਰੂਰ ਲਓ। ਹੈ। ਹਾਂਜੀ ਨਹੀਂ ਤੁਸੀਂ ਹਲੇ ਸੋਚ ਲਓ। ਮੈਂ ਇੱਕ ਵਾਰੀ ਨੱਕ ਖੁੱਲਾ ਕਰਾਉਣਾ। ਚਲੋ ਫਿਰ ਠੀਕ ਆ, ਤੁਸੀਂ ਰਹਿਣ ਦਿਓ। ਜੇ ਜਾਣਾ ਵਾ ਤੇ ਭੈਣੇ ਤੇ ਹੱਥ ਮਿਲਾਓ। ਅੱਛਾ। ਟਨ ਤੁਹਾਡੇ ਸਾਹਮਣੇ ਹੋ ਗਿਆ ਭੈਣ, 6 ਮਹੀਨੇ ਦੀ ਤਨਖਾਹ ਨਹੀਂ ਮਿਲਣੀ ਉਹ ਗੱਲ ਤੇ ਸੁਣ ਲਓ, ਉਹਨੇ ਕੰਮ ਲਈ ਜਾਣਾ, ਨੱਕ ਖੁੱਲਾ ਕਰਾਉਣ। ਮੈਂ ਆ ਦੇਖਣਾ ਵਾ ਨਸੀਰ ਪਟੌੜੀ ਇੱਕ ਵਾਰੀ। ਉਹ ਮੈਂ ਹੁਣੇ ਤੇਰੀ ਮਾਰ ਕੇ ਤੈਨੂੰ ਪਾੜ ਦੇਣਾ। ਅੱਛਾ ਯਾਰ ਓਕੇ ਆ ਕਿ ਨਹੀਂ? ਓਕੇ ਲਓ ਜੀ ਇਹ ਤੁਹਾਡੇ ਸਾਹਮਣੇ ਸਾਰਿਆਂ ਦੇ ਡਨ ਹੋ ਗਿਆ ਭੈਣ। ਠੀਕ ਆ ਜੀ, 6 ਮਹੀਨੇ ਦੀ ਇਹਨੂੰ ਮੈਂ ਤਨਖਾਹ ਨਹੀਂ ਦੇਣੀ। ਤੁਸੀਂ ਲੇਕਿਨ ਇਹ ਨਾ ਹੋਵੇ ਅਸੀਂ ਉੱਥੇ ਪਾਕਿਸਤਾਨੀ ਸਿਰਫ 2 ਹੀ ਹੋਈਏ। ਯਾਰ ਆਹ ਗੱਲ ਅਗਲੀ ਗੱਲ ਇਹਦੀ ਯਾਰ ਤੂੰ ਇਹ ਤੇ ਕਹਿ ਵੀ ਉਹ ਭਾਵੇਂ ਇੱਕ ਹੀ ਹੋਵੇ। ਲੈ ਕੇ ਉਹ ਮੈਨੂੰ ਲੈਂਗੁਏਜ ਸਮਝਣਾ, ਲੇਕਿਨ ਪ੍ਰੋਟੋਕੋਲ ਮਿਲਣਾ ਚਾਹੀਦਾ ਉੱਥੇ। ਹਾਂ ਹੁਣ ਪਲ ਕੇ ਮਿੱਠਾ ਪੁਰੀ ਆਇਆ ਜੀ 32 ਲੱਖ ਰੁਪਏ ਵੀ ਦੇਣ ਮਹੀਨੇ ਦਾ ਪਾਕਿਸਤਾਨ, ਹਾਂ, ਪ੍ਰੋਟੋਕੋਲ ਵੀ ਦੇਣ ਹਾਂ ਤੇ ਇਹ ਨਾ ਹੋਵੇ ਉੱਥੋਂ ਦਹੀਂ ਨਾ ਲੱਭਦਾ ਹੋਵੇ। ਨਹੀਂ ਪ੍ਰੋਟੋਕੋਲ ਤੈਨੂੰ ਮਿਲ ਜਾਏਗਾ ਲੇਕਿਨ ਤੈਨੂੰ ਫਿਰ ਇੱਕ 2 ਜਣੇ ਜਾਣਾ ਪੈਣਾ ਤੈਨੂੰ। 2 ਹੀ ਭਰਾ ਲਵੇ ਹਾਂ ਭਰਾ ਲੈ ਜਾਵੇ ਨਾਲ। ਸਾਡੀ ਭਰਾ ਮੇਰਾ ਭਰਾ ਹੀ ਆ। ਹਾਂ ਉੱਥੋਂ ਦਹੀਂ ਲੱਭਦਾ, ਚਣੇ ਲੱਭਦੇ, ਭਾਈਜਾਨ ਉੱਥੋਂ ਦਹੀਂ ਚਨੇ ਦੁਨੀਆ ਦੀ ਹਰ ਚੀਜ਼ ਲੱਭਦੀ ਆ ਪੁਦੀਨੇ ਦੀ ਚਟਣੀ। ਯਾਰ ਉੱਥੇ ਤੂੰ ਆਪ ਬਣਾ ਲਈ, ਜਿੱਥੇ ਰਹੇਂਗਾ ਉੱਥੇ ਆਪ ਬਣਾ ਲਈ, ਐਟਮਾਂ ਉਹ ਵੱਡੀ ਸਭ ਕੁਝ ਮਿਲਦਾ। ਉਹ ਫਿੱਕੇ ਕੇਲੇ ਵੱਡੇ ਵੱਡੇ। ਉਹ ਯਾਰ ਗਰੋਸਰੀ ਚ ਜਾਈ, ਉੱਥੇ ਦਹੀਂ ਛਿਲਕਾ ਦਾਲਾਂ ਚਾਵਲ ਦਾਲ ਸਿਰਫ ਪਾਕਿਸਤਾਨ ਦੀ ਯਾਦ ਨਹੀਂ ਗਈ, ਉਹ ਦੁਨੀਆ ਪੂਰੀ ਦੇ ਵਿੱਚ ਸਭ ਕੁਝ ਮਿਲਦਾ। ਗੁੜ ਦਹੀਂ ਤੇ ਤੇਰਾ ਮੁੱਕਣਾ ਹੀ ਨਹੀਂ। ਹਾਂ ਦਹੀਂ ਨਹੀਂ ਹਾਂ ਤੇਰੇ ਹਿਸਾਬ ਨਾਲ ਡਨ ਕਰ ਦੂੰਗਾ। ਡਨ ਕਰ, ਓਕੇ ਜੀ ਡਨ। ਤੇਰੇ ਹੱਥ ਦਾ ਕੰਮ। ਇਹ ਹੁਣ ਆਖਰੀ ਵਾਰੀ ਹੁਣ ਤੂੰ ਅੱਗੋਂ ਕੋਈ ਚਵਲ ਮਾਰੀ ਤੇ ਮੈਂ ਕੈਨਸਲ ਕਰਦਾ। ਅੱਲਾ ਖੈਰ ਕਿ ਪਾਣੀ ਦੇ ਕੋਈ ਇਸ਼ੂ ਤਾਂ ਨਹੀਂ। ਠਹਿਰ ਜਾਓ ਲਿਆਓ ਜੀ ਭਾਈ। ਹਾਂਜੀ ਉਸਤਾਦ ਜੀ ਡਨ ਹੈ ਜੀ, 6 ਮਹੀਨੇ ਦੀ ਤਨਖਾਹ ਓਕੇ ਕਰੋ। ਹਾਂਜੀ ਉਸਤਾਦ ਜੀ ਮੇਰਾ ਵੀ ਡਾਉਣਾ, ਮੈਂ 6 ਮਹੀਨੇ ਦੀ 7 ਮਹੀਨੇ ਦੀ ਉਸਤਾਦ ਜੀ ਚਲੋ ਜਾਵਾਂਗੇ। ਜੀ। ਹਾਂਜੀ ਮੇਰਾ ਮੈਂ ਕਹਿੰਦਾ ਰਹਿਣ ਦੋ। ਓਕੇ ਨਹੀਂ ਉਦੋਂ ਦਾ ਤੂੰ ਲੱਗਾ ਸੀ, ਮੇਰੀ ਸਰਸਰਾਹਟ ਨਹੀਂ ਖਤਮ ਹੁੰਦੀ। ਫਰੀਦ ਮੈਂ ਪੈਸਿਆਂ ਦਾ ਕਰਕੇ ਨਹੀਂ ਕਹਿਣ ਡਿਆ। ਹਾਂਜੀ ਉਸਤਾਦ ਜੀ ਮੈਂ ਪੈਸਿਆਂ ਦਾ ਕਰਕੇ ਨਹੀਂ ਕਹਿਣ ਡਿਆ। ਫਿਰ ਮੈਨੂੰ ਨਾ ਪੈਸਿਆਂ ਦੀ ਨਹੀਂ ਹੈ, ਮੈਨੂੰ ਸਕੂਨ। ਹਾਂਜੀ ਸਕੂਨ। ਉੱਥੇ ਜਾ ਕੇ ਮਜ਼ਦੂਰੀਆਂ ਕਰਨ ਹੈ 16 ਜਾਣੇ ਇੱਕ ਕਮਰੇ 'ਚ। ਨਹੀਂ ਤੂੰ ਤਾਂ 32 ਲੱਖ ਤਨਖਾਹ ਵੀ ਦੇਗੀ ਨਾ। ਉਹ ਕੋਈ ਰੋਲਾ ਨਹੀਂ ਪੈਸੇ ਦੀ, ਮੈਨੂੰ ਪੈਸੇ ਦਾ ਲਾਲਚ ਨਹੀਂ ਮੈਂ ਕਰਦਾ। ਸਕੂਨ ਹੋਣਾ ਚਾਹੀਦਾ। ਅੱਛਾ ਤੈਨੂੰ ਫਿਰ ਕਿਸੇ ਐਸੇ ਮੁਲਕ 'ਚ ਭੇਜਾਂ ਜਿੱਥੇ ਸਕੂਨ ਹੋਵੇ। ਹਾਂਜੀ ਸਕੂਨ ਹੋਵੇ। ਓਹੋ ਡੈਜ਼ਰਟ ਇਹਨੂੰ ਕਿਤੇ ਭੇਜ ਦਈਏ। ਡੈਜ਼ਰਟ ਤੋਂ ਇਲਾਵਾ ਉਸਤਾਦ ਜੀ ਇੱਧਰ ਵੈਸੇ ਅਫਗਾਨਿਸਤਾਨ ਵਾਲੀ ਸਾਈਡ ਤੇ ਫਿਰ ਇਹਨੂੰ ਸਮਝ ਆਉਂਦੇ ਵੀ ਜਿਸ ਬੰਦੇ ਦੀ 32 ਲੱਖ ਤਨਖਾਹ ਹੋਣੀ, ਉਹ ਕੋ ਸਦਰ ਵਜ਼ੀਰ ਆਦਮੀ ਲੱਗੂ ਜਾਂਦਾ ਵੀ ਉਹਨੂੰ ਸਾਡੇ ਕੋਲ ਮਿਹਨਤ ਕਰਾਉਣੀ। ਉਹ ਨਹੀਂ ਓਏ, ਉੱਥੇ ਪੈਸਿਆਂ ਦੀ ਯਾਨੀ ਕਦਰੋ ਕੀਮਤ ਬੰਦੇ ਦੀ ਜ਼ਿਆਦਾ ਵਾ। ਇੱਥੇ ਸਾਡੇ ਐਮਐਨਏ ਐਮਪੀ ਦੀ ਤਨਖਾਹ ਹੀ 10 ਲੱਖ 1.25 ਲੱਖ ਹੁੰਦੀ ਆ। ਮਾਫੀ ਦੇ ਛੱਡ ਦੇ। ਚਲੋ ਜੋ 32 ਲੱਖ ਦੇਣਾ ਵਾ।
ਸਾਜਿਦ ਤੁਸੀਂ 25 ਫਿਰ ਨਹੀਂ ਉਸਤਾਦ ਜੀ ਮੈਂ ਤੁਸੀਂ ਤਿੰਨੇ ਹਾਂਜੀ ਇਹਨਾਂ ਨੂੰ ਕਿੰਨੇ ਦੇਣੇ, ਕਿੰਨੇ ਇੱਥੋਂ ਜਾਣ ਲੱਗਿਆ ਉਹ ਤੁਸੀਂ ਤਾਂ 10 ਲੱਖ ਦੇਣਾ ਨਾ ਆਹ ਤੁਸੀਂ 6 ਮਹੀਨੇ ਤਨਖਾਹ ਨਹੀਂ ਦੇਣੀ ਬਸ ਠੀਕ ਹੈ। ਤਿੰਨਾਂ ਜਣਿਆਂ ਨੇ ਉਹ ਮੈਂ ਜੋੜ ਕੇ ਉਹਨਾਂ ਨੂੰ ਆਪੇ ਦੇਈ ਜਾਵਾਂਗਾ ਓਕੇ ਜੀ, ਹੁਣ ਅਸੀਂ ਬਾਹਰ ਆ ਇੱਕ ਹਿਸਾਬ ਤੋਂ। ਹਾਂ ਤੁਸੀਂ ਹੁਣ ਬਾਹਰ ਅਸੀਂ ਬਾਹਰ ਹੈਗੇ ਆ ਹਾਂਜੀ, ਬਾਹਰ। ਹੁਣ ਤੁਸੀਂ ਉਸਤਾਦ ਜੀ ਜਿਹੜੇ ਹੁਣ ਪਾਕਿਸਤਾਨ ਨੂੰ ਬਸ ਹਾਂ ਠੀਕ ਹਾਂ, ਹੈ। ਹਾਂ ਹੋਰ ਸਜਾਦ ਸਾਹਿਬ ਮੈਂ ਠੀਕ ਆ ਕੋਈ ਡਿਟੇਲਡ ਟੂਲ ਵੀ ਹੋਣੀ ਚਾਹੀਦੀ ਹੈ, ਰੋੜੀ ਨਾ ਲਾ ਦਿਓ ਜਾਂਦੇ ਹੋਏ ਤੁਹਾਨੂੰ ਕਿਤੇ। ਨਹੀਂ ਇਹਦੀ ਕਦੀ ਇਹ ਪਿੱਛੇ ਕਰਕੇ ਨਾ ਸਿਰਫ ਇਹਦੀ ਗੱਲ ਥੋੜੀ ਤਾਂ ਗੌਰ ਕਰਨਾ ਕਿ ਇੱਕ ਬੰਦਾ ਕਹਿੰਦਾ ਭਾਜੀ ਕੋਈ ਡਿਟੇਲ ਵੀ ਹੋਣੀ ਚਾਹੀਦੀ ਇਹਦਾ ਤੁਸੀਂ ਇਹ ਦੇਖਣਾ ਕੋਈ ਡਿਟੇਲਡ ਟੂਲ ਵੀ ਹੋਣੀ ਚਾਹੀਦੀ ਹੈ, ਰੋੜੀ ਨਾ ਲਾ ਦਿਓ ਜਾਂਦੇ ਹੋਏ ਤੁਹਾਨੂੰ ਕਿਤੇ। ਕੋਈ ਡਿਟੇਲ ਟੂਲ ਵੀ ਹੋਣੀ ਚਾਹੀਦੀ ਨਾ ਰੋੜੀ ਨਾ ਲਾ ਲੈਂਦਾ ਜੱਟ ਯਾਨੀ ਉਹਦੇ ਕੌਣ ਹੈ ਯਾਰ ਇਹ ਯਾਰ ਉਹਦੇ ਸਾਜੀ ਕਿਹੜਾ ਇਲਾਕਾ ਵਾ ਡਿਟੇਲ ਵੀ ਤਾਂ ਹੋਣੀ ਚਾਹੀਦੀ ਅੱਛਾ ਇਹ ਕਰਕੇ ਗੱਲ ਕਰ ਤੂੰ ਆਰਾਮ ਨਾਲ ਗੱਲ ਕਰ ਲੈ ਆਹੋ ਵੀ ਅੱਛਾ ਹਾਂਜੀ ਕੀ ਕਰ ਰਹੇ ਜੀ ਪਹਿਲੇ ਖੇਤਰ ਵਾਲੇ ਲਾਈ ਹੁਣ ਸਾਨੂੰ ਫੇਰ ਆ ਦੇਖਣਾ ਤਾਂ ਮੂੰਹ ਇੰਨੇ ਨਾ ਕਿੱਧਰ ਲਾਈਨ ਨਾ ਹੁੰਦੇ ਅੱਛਾ ਉਹਦੀ ਗੱਲ ਸੇ ਕਹਿੰਦਾ ਕਿ ਗਿੱਦਰ ਵਾਲਾ ਆਹੋ ਅੱਛਾ ਤੁਸੀਂ ਇਹ ਦੱਸੋ ਵੀ ਉਹ ਕਿਹੜਾ ਇਲਾਕਾ ਕਿੰਨਾ ਸਫਰ ਆ ਕੋ ਸਾਨੂੰ ਇਹ ਵੀ ਤਾਂ ਪਤਾ ਲੱਗੇ ਇਲਾਕਾ ਨਹੀਂ ਮੁਲਕ ਆ ਮੁਲਕ ਉਹ ਹੀ ਮੁਲਕ ਆ ਕੀ ਹਿਸਾਬ ਕਿਤਾਬ ਉਹਦਾ ਸਾਰੀ ਡਿਟੇਲ ਓਕੇ ਭਾਈ ਲੋ ਜੀ ਭਾਜੀ ਉਹਦੀ ਡਿਟੇਲ ਇਹ ਆ ਤੁਹਾਡੇ ਚੋਂ ਵੀ ਕਿਸੇ ਨੇ ਜਾਣਾ ਹੋਵੇ ਮੈਨੂੰ ਤੁਸੀਂ ਮੇਲ ਕਰ ਦੇਣੀ ਆ ਤੇ ਅੱਗੋਂ ਮੈਂ ਕਰ ਲਾਂਗਾ ਸੈਟਅਪ ਉਹਦਾ ਸਾਰਾ ਲੋ ਜੀ ਭਾਜਨ ਉਹ ਮੁਲਕ ਦਾ ਨਾਮ ਜੇ ਇੱਥੇ ਖੋਲੋ ਨੈਟ ਖੋਲੋ ਕਰੰਸੀ ਦੇਖ ਲਓ ਉਹਦੀ ਫਿਰ ਨਾ ਬਾਅਦ ਚ ਮੈਨੂੰ ਕਹਿਣਾ ਤੁਹਾਡੀ ਮੇਰੀ ਹੁਣ ਗੱਲ ਡਨ ਹੋ ਗਈ ਹਾਂਜੀ ਠੀਕ ਹੈ ਉਸ ਮੁਲਕ ਦਾ ਨਾਮ ਜੇ ਭਾਈਜਾਨ LABANESC ਲੁਬਨਾਨ ਲੈਬਨੀਜ਼ ਹੈ NABA NESC ਇਸ ਤਰ੍ਹਾਂ ਅੱਗੇ ਪਾਉਂਡ ਲਿਖ ਇਹ ਮੁਲਕ ਹੈਗਾ ਕਿ ਅਸੀਂ ਜਾ ਕੇ ਬਣਾਉਣਾ? ਨਹੀਂ ਹੈਗਾ ਇਹਨਾਂ ਨਾਲ ਵੀ ਇੱਥੇ ਕਹਿੰਦੇ ਪੰਜ ਪੰਜ ਇੱਟਾਂ ਵੀ ਲੈ ਮੁਲਕ ਬਣਾਉਣਾ ਜੀ। ਲੈ ਹਾਂ ਇਹ ਤੇ ਬਹੁਤ ਘੱਟ। ਇਹ ਤਾਂ 31 ਪੈਸੇ ਆਉਂਦੇ ਆ। ਨਹੀਂ 00 31 ਆਉਂਦੇ ਆ। ਇਹ ਕੋਲੋਂ ਦੇਣੇ ਮੁਲਕ ਨੂੰ। ਓਏ ਅੱਲਾ ਮਾਫੀ ਦੇ ਕੀ ਹੈ ਕੀ ਹੈ ਅੱਛਾ ਇੱਧਰੋਂ ਫੜੋ ਤੇ 1300 ਆ। ਨਹੀਂ ਇਹ 32 ਲੱਖ ਰੁਪਇਆ ਉਹਨਾਂ ਨੇ ਸਾਨੂੰ ਉਧਰੋਂ ਦਾ ਦੇਣਾ ਵਾ ਉਹ ਮਰੇ 31 ਪੈਸੇ ਇੱਕ ਜ਼ੀਰੋ ਨਾਲ ਵੀ ਹੁਣ ਤੇ ਮਾਰੇ ਤਿੰਨਾਂ ਜ਼ੀਰੋ ਨਾਲ 31 ਮਾਈਨਸ ਕਰਕੇ ਫੇਰ ਵੀ ਜਿਹਨੇ ਅਸੀਂ 5-6 ਵਾਰੀ 31 ਪੈਸੇ ਦੇਈਏ ਤੁਹਾਨੂੰ ਨਾਜ਼ਰੀਨ 6 ਮਹੀਨੇ ਦੀ ਕੈਸੀ ਦਿਹਾੜੀ ਲੱਗੀ ਮੈਨੂੰ ਉਹ ਜਾਣਦੇ ਹੋ ਨਾ ਓਏ ਉਸਤਾਦ ਜੀ ਕਿਸੇ ਅਸਲ ਚ ਭਾਜੀ ਉਹ ਜਿਹੜਾ ਪਾਉਂਡ ਹੈ ਨਾ ਇਹ ਤਾਂ ਉਹਨਾਂ ਨੇ ਉੱਥੇ ਇਹਨਾਂ ਨੂੰ 32 ਲੱਖ ਤਨਖਾਹ ਦੇਣੀ ਇੱਥੇ ਆ ਕੇ ਤਾਂ 10,000 ਬਣਨੀ ਸਾਲਿਆ ਹੁਣ ਨਹੀਂ ਕਹਿੰਦੇ ਉਦੋਂ ਤਾਂ ਕਹਿਣੇ ਸੀ ਨਹੀਂ ਉਹ ਦੇਖਾ ਰਿਹਾ ਉਹਨੇ ਲਾਲਚ ਨਹੀਂ ਪਿਆ ਲਾਲਚ ਨਹੀਂ ਕੀ ਮੈਂ ਯਾਨੀ ਤੁਸੀਂ ਉੱਥੇ 320 ਰੁਪਏ ਦਾ ਇੱਕ ਪਾਕਿਸਤਾਨੀ 1 ਰੁਪਿਆ ਵੀ ਉੱਥੇ ਤੇ 320 ਬਣਦੇ ਆ ਹਾਂਜੀ ਲੇਕਿਨ ਉਸਤਾਦ ਜੀ ਜਿੰਨੀ ਲੋਕ ਰੰਜੀ ਪਾਕਿਸਤਾਨੀ- ਮਿਹਨਤ ਵੀ ਬਹੁਤ ਕਰਨੀ ਪੈਣੀ ਹੈ। ਉਹ ਗਰੀਬ ਪਾਕਿਸਤਾਨੀ 1 ਰੁਪਿਆ ਹੋਵੇ ਉੱਥੇ ਤੇ 320 ਰੁਪਏ ਬਣਦੇ ਉੱਥੇ ਦੇ ਬਣਦੇ ਆ ਯਾਨੀ 100 ਹੁਣ ਉੱਥੇ ਤੁਹਾਡੀ ਤਨਖਾਹ ਵਾ 10,000 ਤੇ ਪਾਕਿਸਤਾਨੀ ਬਣ ਗਏ 30-32 ਰੁਪਏ ਮੇਰੀ ਅੰਮੀ ਕੀ ਕਿਹਾ ਕਰੂ ਮਿੱਠਿਆ ਤੇਰੀ 15 ਰੁਪਏ ਦਾ ਭੇਜ ਪੁੱਤ ਮਹੀਨੇ ਬਾਅਦ। ਨਹੀਂ। ਹਾਏ ਹਾਏ। 15 ਨਹੀਂ ਤੇਰੀ ਅੰਮੀ ਕਿਹਾ ਕਰੂ ਪੁੱਤ ਲੱਖ ਰੁਪਇਆ ਭੇਜ ਟਮਾਟਰ ਲਿਆਉਣੇ ਆ। ਹੁਣ ਮੈਨੂੰ ਇਹ ਦੱਸ ਇਹਦੇ ਨਾਲ ਖਿੱਦਰ ਵਾਲਾ ਨਹੀਂ ਬਿਹਤਰ ਬਹੁਤ ਬਿਹਤਰ ਆ। ਇਹ ਤੇ ਹੁਣ ਵੀਜ਼ੇ ਉਹਨਾਂ ਨੂੰ ਚਾਹੀਦਾ ਵੈਸੇ ਇੱਕ ਸੁੱਟ ਦੇਣ ਕਿਤੇ ਵੀ ਚੁੱਕ ਲਓ ਨਹੀਂ ਓਏ ਮੁਲਕ ਹੀ ਢਾ ਦੇਣ ਇਹ ਤਾਂ ਕੁਝ ਬਣਦਾ ਦੱਸਦਾ ਉਹ ਜੇ ਹੱਥਾਂ ਦੀ ਰੇੜੀਆਂ ਤੇ ਉਹ ਪੈਸੇ ਲਿਓ ਯਾਰ 100 ਰੁਪਏ ਦਾ ਇੱਕ ਮਿਸਾਲ ਆ ਨਾ 100 ਰੁਪਇਆ ਤੇ 32,000 ਰੁਪਇਆ ਬਣਦਾ ਯਾਨੀ ਤੂੰ ਹੁਣ ਜਾ ਕੇ ਤੇ ਤੂੰ ਉਹਨੂੰ ਕਵੇਂ ਯਾਰ ਇੱਕ ਪੈਪਸੀ ਦੀ ਬੋਤਲ ਦੇ ਦੇ 32,000 ਰੁਪਇਆ 32,000 ਰੁਪਏ ਦੀ ਦੱਸ ਤੇ ਉਹ ਤਾਂ 32,000 ਦੇ ਰਿਹਾ ਯਾਨੀ ਜਿਹੜਾ ਬੰਦਾ ਉੱਥੇ ਜਿਹੜਾ ਬੰਦਾ 1,000-2,000 ਦੀ ਚੀਜ਼ ਲੈ ਕੇ ਜਾ ਰਿਹਾ ਉਹਦੇ ਬੋਰੇ ਆ ਰਹੇ ਨੇ ਨਾਲ ਪੈਸੇ 10,000 ਲਬਨਾਨੀ ਪਾਉਂਡ ਜਿਹੜਾ ਨਾ 31 ਰੁਪਏ ਪਾਕਿਸਤਾਨੀ ਨੂੰ। ਲੈ ਹੋਰ ਕੀ ਤੁਹਾਨੂੰ ਚਾਹੀਦਾ ਲਓ ਜੀ 10,000 ਉਹਨਾਂ ਦਾ ਤੇ ਸਾਡੇ 31 ਰੁਪਏ ਯਾਨੀ ਜਿਹੜੀ ਤੁਹਾਡੀ ਤਨਖਾਹ ਵਾ ਅਸੀਂ ਉਹਨਾਂ ਦੇ ਹਿਸਾਬ ਨਾਲ ਜਿਹੜੀ ਅਮਰੀਕਾ ਤੁਹਾਡੀ ਵਾ ਤਨਖਾਹ ਨਹੀਂ ਨਾਰਾ ਹੋਇਆ ਪਾਕਿਸਤਾਨ। ਜਿਹੜੀ ਤੁਹਾਡੀ ਮਿਠਾਈ ਤਨਖਾਹ ਨਾ 10,000 ਸਾਡੀ ਨਹੀਂ ਮੈਂ ਤਾਂ ਜਾਣਾ ਹੀ ਨਹੀਂ ਤੈਨੂੰ ਮੈਂ ਦੱਸਦਾ 10,000 ਤੁਹਾਡੀ ਤਨਖਾਹ ਜਿਹੜੀ ਨਾ ਉਹ 'ਚ ਤੇ ਤੁਹਾਨੂੰ 31 ਰੁਪਏ ਮਿਲਨੇ ਪਿੱਪਲਾਂ ਦੇ ਵਿੱਚ ਤਾਸ਼ ਪੂਰੀ ਦੁਕਾਨ ਵਾ ਯਕੀਨ ਪਿੱਪਲਾਂ ਪਿੰਡ ਵਾ ਤੁਸੀਂ ਇਹਨੂੰ ਛੱਡ ਦਿਓ ਤੁਸੀਂ ਜ਼ਰਾ ਇਹ ਹਿਸਾਬ ਲਾਓ ਕਿ ਉਸ ਕਰੰਸੀ ਤੇ ਖਰੀਦਦਾਰੀ ਤੁਸੀਂ ਕਿੱਦਾਂ ਕਰਨੀ ਹੈ ਹਾਏ ਹਾਏ ਮੈਨੂੰ ਕੋਈ ਸਮਝ ਆਉਂਦੀ ਵੀ ਉਹ ਕੀ ਯਾਨੀ ਤੁਸੀਂ ਅਗਰ ਉੱਥੋਂ ਪਾਕਿਸਤਾਨੀ ਹਿਸਾਬ ਨਾਲ 650 ਦੀ ਚੀਜ਼ ਲੈ ਰਹੀ ਆ ਤੇ ਤੁਸੀਂ ਤੇ 4 ਤੋੜੇ ਦਿੱਤੇ ਉਹਨੂੰ ਪੈਸਿਆਂ ਦੇ। ਅੱਲਾਹ ਵੀ ਮਾਨ ਲਾ ਯਾਨੀ ਉੱਥੇ ਅਗਰ ਇੱਕ ਪਾਨਾ ਸਿੱਟਾ ਦੀ ਅਗਰ ਉੱਥੇ ਇੱਕ ਪਾਨਾ ਸਿੱਟਾ ਦੀ ਇੱਕ ਬੰਦੇ ਨੇ ਦੁਕਾਨ ਪਾਈ ਨਾ ਨਾਲ ਉਹਨੇ ਇੱਕ ਕਨਾਲ ਦਾ ਗਦਾਮ ਲਿਆ ਪੈਸੇ ਰੱਖਣ ਲਈ ਉਹ ਗੱਲਾਂ ਵਾ। ਉਹਦਾ ਗੱਲਾ ਵਾ ਕਿਉਂਕਿ 4 ਦੋਸਤ ਆ ਕੇ ਉਹਨਾਂ ਨੇ 4 ਪਾਣ ਵਾਲੇ 4 ਬੋਤਲਾਂ ਪੀ ਲੀਆਂ 2-2 ਡੱਬੀਆਂ ਸਿਗਰਟਾਂ ਦੀਆਂ ਲੈ ਲਈਆਂ
ਤੇ ਉਹ ਤੇ ਬਣ ਗਿਆ 30-35 ਲੱਖ ਰੁਪਇਆ। ਉੱਤੇ ਮੰਗਣ ਵਾਲਾ ਅਜੇ ਆਇਆ ਉੱਥੇ ਰੇੜੀ ਦੇ ਉਹਦੇ ਹਲ ਯਾਰ ਉੱਥੋਂ ਦੀਆਂ ਬੁੱਢੀਆਂ ਕਹਿੰਦੀਆਂ ਜਾ ਪੁੱਤ ਮਿਰਚਾਂ ਲੈ, ਕਹਿੰਦਾ ਵੀ ਮੈਂ ਨਹੀਂ ਜਾਣਾ, ਮੇਰੇ ਕੋਲ ਪੈਸੇ ਨਹੀਂ ਚੁੱਕੇ ਜਾਣੇ। ਆ ਸਹੀ ਗੱਲ ਆ। ਉੱਥੇ ਦਾ ਚੋਰ 2 ਮਹੱਲੇ ਲੁੱਟ ਕੇ ਸ਼ਾਮ ਦੀ ਰੋਟੀ ਖਾਂਦਾ ਵਿਚਾਰਾ। ਹਾਂਜੀ ਪਤਾ ਲੱਗਾ ਉੱਥੇ ਸਿਰਫ ਸਕੂਨ ਹੀ ਆ, ਕੱਖ ਵੀ ਨਹੀਂ। ਨਹੀਂ ਮੈਂ ਤੁਹਾਨੂੰ ਦੇਖੋ, ਮੈਂ ਕੋਈ ਗੱਲ ਤੁਸੀਂ ਹੱਥ ਮਿਲਾਏ ਨੇ ਇਹਨਾਂ ਦੇ ਸਾਹਮਣੇ, ਉਹ ਯਾਰ ਉਹ ਤੁਸੀਂ ਆਪਣੀਆਂ ਗੱਲਾਂ ਤੋਂ ਲੈ ਐਵੇਂ ਸਾਡਾ ਤੁਸੀਂ 32 ਲੱਖ ਰੁਪਇਆ ਸਾਨੂੰ ਹਾਂ ਤੇ ਮੈਂ ਕਿਹਾ ਜਦੋਂ ਮੈਂ ਕਿਹਾ ਨਾ, ਮੈਂ ਕਿਹਾ 1 ਰੁਪਿਆ 319 ਰੁਪਏ ਬਣਦੇ, ਉਦੋਂ ਮੈਂ ਇਹ ਤਾਂ ਦੱਸਿਆ ਨਹੀਂ ਵੀ ਕਿੱਧਰ ਤੇ ਕਿੱਧਰ ਬਣਦੇ। ਅਦਲ ਬਦਲ ਨਹੀਂ ਤੁਸੀਂ ਅਦਲ ਬਦਲ ਆ। ਉਹ ਮੈਂ ਵੀ ਤੇਰੇ ਨਾਲ ਵੀ ਫਰੀਦ ਖਾਨ ਕੀ ਮਨਾਵੇ, ਤੂੰ ਘਰ ਫੋਨ ਕਰੇ ਬੁੱਢੀ ਨੂੰ ਕਹੇ ਵੀ ਮੈਂ 2 ਕਰੋੜ ਰੁਪਇਆ ਭੇਜ ਰਿਹਾ, ਤੇ ਬੁੱਢੀ ਇਥੋਂ 2 ਕਰੋੜ ਲੈ ਕੇ ਜਾਵੇ, ਉਹਨੂੰ ਕਨਵਰਟ ਰੁਪਇਆ 1000 ਰੱਖੀ ਵਾਲਾ ਲੈ ਲਵੇ 900 ਲੈ ਕੇ ਘਰ। ਉਹ ਸਿਕਿਉਰਿਟੀ ਵੀ ਪੂਰੀ ਲੈ ਕੇ ਜਾਣੇ ਤੋਂ। ਆਹੋ ਠੀਕ ਆ। ਵੀ ਫਰੀਦ ਤੇਰਾ ਮੁੰਡਾ ਬਾਰੇ ਮੇਰੇ ਪਾਪਾ ਨੇ 10 ਕਰੋੜ ਰੁਪਇਆ ਭੇਜਿਆ ਹੈ। ਆਹ ਓਏ ਹੋਏ ਇੱਥੇ ਪਤਾ ਲੱਗੇ 31,000। ਨਹੀਂ ਮਾੜਾ ਮੁਲਕ ਆ। ਹਾਂਜੀ ਭੈਣ, ਏਡੇ ਘਟੀਆ ਜਿਹਦਾ ਪਾਕਿਸਤਾਨੀ ਤੂੰ ਅਗਰ ਤੂੰ ਇਸ ਟਾਈਮ ਖੁਦਾ ਨਾ ਖਾਸਤਾ ਯੂਕੇ ਹੁੰਦਾ ਤੇ ਤੂੰ ਹਿਸਾਬ ਲਾ ਵੀ ਤੇਰਾ 1 ਰੁਪਿਆ ਉੱਥੇ ਦੇ ਕਿੰਨੇ ਬਣਨੇ ਸੀ। ਪਾਕਿਸਤਾਨੀ 319 ਬਣਦੇ ਆ, ਉੱਥੇ ਤੇ 319। ਤੇ ਜੇ ਤੂੰ ਦੁਬਈ ਵੀ ਹੁੰਦਾ ਤੇ ਦੁਬਈ ਤੇ 78 ਰੁਪਏ ਦਾ ਇੱਕ ਆ, ਉਹਨੂੰ ਹੋਰ 78 ਨਾਲ ਜ਼ਰਬ ਦੇ। ਇਹ ਰਾਂ ਦੀ ਕਰੰਸੀ ਤੇ ਵੀ ਕੱਟ ਗਿਆ। ਇਹ ਕੱਟ ਕੇ ਹੁਣ ਇਹਨੇ ਨਾ ਕਰਤਾ, ਕੱਲਾ ਕੱਟਿਆ ਨਹੀਂ। ਅੱਜ ਤੇ ਮੰਗਣ ਵਾਲੇ ਕਹਿੰਦੇ ਯਾਰ 10 लाख रुपए का सवाल है। अल्लाह के नाम पे 10 लाख दे दे। यार वैसे ਇਹ कैसी ਗੱਲ ਆ, ਪਾਕਿਸਤਾਨ ਕਿਤਨੇ ਕਿਤੇ ਯਾਨੀ ਠੀਕ ਵੀ ਆ ਯਾਰ। ਨਹੀਂ ਬਹੁਤ ਅਸੀਂ ਯਾਰ ਬਹੁਤ ਜ਼ਿਆਦਾ ਪਾਕਿਸਤਾਨ ਨੂੰ ਅੰਡਰ ਐਸਟੀਮੇਟ ਕਰਨੇ ਬਾਬਾ ਜੀ। ਓਏ ਕਲੀਆ ਕਿਰਨ ਹੈਗੀ ਆ ਸਾਡੀ ਗੈਕ ਸ਼ਾਵਾ, ਸਾਨੂੰ ਜਨਮ ਸਥਾਨ ਕਿਤੇ ਨਹੀਂ ਮਿਲਣਾ ਜਿੱਦਾਂ ਇਹ ਮੁਲਕ ਬਾ। ਇਸੇ ਤੋਂ ਕੋਲ ਤੇ ਨਾ ਤੈਨੂੰ ਕੈਕ ਸ਼ਾਪ ਚ ਪੇੜਾ ਮਾਰਦੇ। ਉਹ ਸਾਸੀ ਹਰਕਤ ਮਾਰੀ। ਲੇਕਿਨ ਜਿਹੜਾ ਤੁਸੀਂ ਉਹਨੂੰ ਹੱਥ ਮਿਲਾ ਕੇ ਮੈਨੂੰ ਗੱਲ ਪੱਕੀ ਕੀਤੀ। ਮੈਂ ਸਾਡੇ ਨਾਲ ਵਾਪਸ ਮਿਲਾ ਲਓ ਉਸਤਾਦ ਜੀ, ਐ ਨਹੀਂ ਲੈ। ਨਹੀਂ ਭਾਈ, ਤੁਹਾਡਾ ਮੇਰੀ ਪੂਰੀ ਗੱਲ ਹੋਈ ਹੈ। ਵਿਜ਼ਿਟ ਤੇ ਲੈ ਜਾਓ ਸਾਨੂੰ, ਵਿਜ਼ਿਟ ਤੇ ਉੱਥੇ ਅਸੀਂ ਵਿਜ਼ਿਟ ਕਰਾਂਗੇ, ਅਸੀਂ ਜਾ ਕੇ ਵਲੌਗ ਕਰਾਂਗੇ ਆਪਣਾ, ਸਾਡੇ ਚੈਨਲ ਦੇ ਸ਼ੋਅ ਕਰਾਉਣਗੇ। ਰਹਿਣ ਤੇ ਵਿਜ਼ਿਟ ਤੇ ਕਰਦੇ ਆ ਵੀ ਉੱਥੇ ਮੇਰਾ 3-4 ਅਰਬ ਰੁਪਈਆ ਲੱਗ ਜਾਣਾ। ਠੀਕ ਕਿਤੇ ਉਹ ਪਾਕਿਸਤਾਨ ਨੇ ਵੀ ਦੱਸੋ ਨਾ ਕਿੰਨੇ। ਉਹ ਜੇ ਕਿਲਾ ਨਾ ਕਰੇ YouTube ਤੇ ਪਾਈ ਉਧਰ ਦੇ ਹਿਸਾਬ ਨਾਲ ਆ ਕੇ ਫੇਰ ਓਏ ਰੜ ਗਿਆ ਪਤਾ। ਓਏ ਉੱਥੇ ਤੇ ਯੂਟਿਊਬਰਸ ਨੂੰ ਕਿੰਨੇ ਪੈਸੇ ਆਉਂਦੇ ਹੋਣਗੇ, ਕੰਟੇਨਰ ਭਰ ਕੇ ਆਉਂਦੇ ਪੈਸੇ। ਆਹੋ ਉਹਨਾਂ ਕਾ ਜਿਹੜੀ ਤੁਸੀਂ ਰਾਤੀ ਇੱਕ 1.25 ਮਿੰਟ ਦਾ ਨਹੀਂ ਪਾਇਆ ਜਿਹੜਾ ਵਲੌਗ ਸ਼ਾਰਟ ਪਾਈ ਆ, ਉਹਦਾ 33 ਲੱਖ ਰੁਪਇਆ ਆ ਰਿਹਾ। ਆਹ 30 ਮਿੰਟ ਦੀ ਵੀਡੀਓ ਤੋਂ ਕਹਿੰਦੇ ਅੰਦਰ ਕਰੰਸੀ ਲਵਾ ਦੇ। ਮਿੱਠਾ ਉੱਤੇ ਰਹਿੰਦਾ ਸੀ, ਦਾਬੜੇ 'ਚ ਪੈਸੇ ਚੁੱਕ ਕੇ ਬੋਤਲ ਲੈ ਜਾਂਦੇ। ਉਹ ਯਾਰ ਮੈਂ ਤੈਨੂੰ ਕਹਿ ਰਿਹਾ ਵੀ ਯਾਰ ਉੱਥੇ ਬੈਂਕਾਂ 'ਚ ਕੀ ਆਲਮ ਹੋਏਗਾ ਜਿੱਥੇ ਲੋਕੀ ਬਿੱਲ ਜਮ੍ਹਾਂ ਕਰਾਉਣ ਜਾ ਰਹੇ। ਉੱਥੇ ਬੈਂਕ ਨੇ ਤਾਂ 10 ਟੋਨ ਹੋਣਾ ਪੈਸਿਆਂ ਦਾ। ਆਹੋ ਸਾਜੀ ਉੱਥੇ ਯੂਨਿਟ ਵੀ ਜਿਹੜਾ 1 ਯੂਨਿਟ ਕੋਲ ਇੱਥੇ ਤਰ੍ਹਾਂ ਦੇਖੀ ਉਹਦੀ ਹਾਈ ਨੋਟ ਉਹਦਾ ਕਿਤੇ 50,000 ਵਾਲਾ ਨੋਟ, ਲੱਖ ਰੁਪਏ ਦਾ ਇੱਕ ਨੋਟ ਆ। ਯਾਰ ਇਹ ਕਿਹੜੀ ਬੇਵਕੂਫੀ, ਤੁਸੀਂ ਰੁਪਈਏ ਤੋਂ ਸ਼ੁਰੂ ਕਰ ਲਓ ਤੁਸੀਂ ਆਪਣੀ। ਨਹੀਂ ਜਿੰਨੀ ਕਰੰਸੀ ਥੱਲੇ ਜਾਂਦੀ ਨਾ ਓਨਾ ਹੀ ਹਮੇਸ਼ਾ ਨੋਟ ਵੱਡਾ ਹੁੰਦਾ। ਤੁਹਾਡਾ 5000 ਰੁਪਏ ਦਾ ਨੋਟ ਆ, ਇੱਕ ਦੌਰ ਸੀ ਤੁਹਾਡਾ 1000 ਰੁਪਏ ਦਾ ਨੋਟ ਸੀ। ਆਹੋ 1000 ਤੋਂ ਉੱਤੇ ਨੋਟ। ਦੁਬਈ ਦਾ ਸਭ ਤੋਂ ਵੱਡਾ 1000 ਰੁਪਏ ਦਾ ਵਾ, ਯੂਕੇ ਦਾ ਮੇਰੇ ਖਿਆਲ 20-25 ਰੁਪਏ ਦਾ ਵਾ ਕਿ 100 50 ਕਿ 100 ਰੁਪਏ ਦਾ ਹੋਏ। ਬਸ ਹਾਂਜੀ ਬਸ, ਇਸ ਤੋਂ ਵੱਡਾ ਨੋਟ ਹੀ ਨਹੀਂ। ਇਹ ਜਿੰਨੀ ਥੋੜੀ ਤੇ ਉੱਥੇ ਲੱਖ ਰੁਪਏ ਦਾ ਨੋਟ ਆ ਤਸਵੀਰਾਂ ਵੀ ਲਾ ਦੀ ਜਰਾ ਦੀਆਂ ਤਸਵੀਰਾਂ ਹੈਗੀਆਂ ਸਾਰਿਆਂ ਨੋਟਾਂ ਦੀਆਂ। 50,000 ਦਾ, 25,000 ਵਾਲਾ, 20,000 ਵਾਲਾ, ਲੱਖ ਰੁਪਏ ਦਾ ਨੋਟ ਆ। ਉੱਥੇ ਪਛਤਾਵਾ ਨਹੀਂ ਹੋਣਾ ਯਾਰ। ਵੀ ਤੁਸੀਂ ਲੱਖ ਵਾਲੇ ਦੇ ਕੇ ਕਹਿ ਰਹੇ ਯਾਰ ਸਰਫ ਦਾ ਪੈਕਟ ਦੇਈਏ। ਆ 2 ਲੱਖ ਦੇ ਸਿਗਰਟ ਦੇ ਯਾਰ। ਵੀ ਤੂੰ ਲੱਖ ਰੁਪਏ ਦਾ ਨੋਟ ਇੰਜ ਕੀਤਾ ਗੁਜ਼ਰਾ ਆਏ ਜਾਂ ਪੂਰੀ ਖੱਦੀ ਕਰੇਗਾ ਫੇਰ ਆ ਕਿਤੇ ਆ ਜਾਵੇ। ਲੱਖ ਰੁਪਏ ਦਾ ਨੋਟ ਤੇ ਗੁਜ਼ਰਾ ਹੀ ਨਹੀਂ ਰਿਹਾ। ਗੁਜ਼ਰਾ ਕਹਿੰਦਾ ਮੈਂ ਵਜ਼ਨ ਹੀ ਚੁੱਕਣਾ ਦਵਾ। ਦੱਸ ਕੀ ਏਡਾ ਵੱਡਾ ਨੋਟ ਕਾਹਤੋਂ ਬਣਾ ਲਿਆ? ਉੱਥੇ ਤੂੰ ਇੱਕ ਮਕਾਨ ਲੈ ਲਵੇਂ 10 ਮਰਲੇ ਦਾ ਤੇ ਪੇਮੈਂਟ ਕਿੱਦਾਂ ਕਰਨੀ ਹੈ? ਹਾਲ ਦੇ 10 ਮਰਲੇ 'ਚ ਉਸਤਾਦ ਜੀ ਕਵਾਲੀ ਕਰਨੇ ਤੇ ਕਵਾਲ ਇੱਥੋਂ ਤਿੱਕਰ ਤੇ ਤਾੜੀ ਵੀ ਉੱਤੋਂ ਇੰਜ ਮਾਰਨ ਦੇ। ਵੀ ਇੱਥੇ ਉੱਥੇ ਜੋ ਜਾਣ ਕਵਾਲ ਪ੍ਰੋਗਰਾਮ ਕਰਨ ਜਾਣ, ਕਵਾਲ ਉੱਥੇ 20-25 ਪ੍ਰੋਗਰਾਮ ਕਰਕੇ ਥੈਲੇ ਭਰ ਕੇ ਜਹਾਜ਼ਾਂ 'ਚ ਲੱਦ ਕੇ ਇੱਥੇ ਲੈ ਕੇ ਆ ਰਹੇ। ਤੇ ਕਿਲੋ ਬੱਕਰਾ ਨਹੀਂ ਹੋਣਾ ਇੱਧਰ ਆ ਕੇ। ਤੇ ਉੱਥੋਂ ਫੋਨ ਕਰ ਰਹੇ ਨੇ ਵੀ ਖਰੀਦ ਲਓ ਜੋ ਕੁਛ ਹੈਗਾ, ਅਸੀਂ ਆ ਰਹੇ ਹਾਂ। ਇਹ ਮੁਲਕ ਅਗਰ ਅਸੀਂ ਕੋਈ ਰਿਪੋਰਟ ਮਾਰ ਕੇ ਬੰਦ ਨਹੀਂ ਹੋ ਸਕਦਾ। ਨਹੀਂ ਇੱਥੇ ਬੈਂਕ 'ਚ ਜਮ੍ਹਾਂ ਕਰੋ, ਜਦ ਬੈਂਕ ਵਾਲੇ ਸਾਰੀ ਬ੍ਰਾਂਚਾਂ ਇਕੱਠੀਆਂ ਕਰਕੇ ਬੰਦੇ ਬੈਠੇ ਚੌਂਕੜੀਆਂ ਮਾਰ ਕੇ ਅੱਗੇ ਢੇਰ ਪੈ ਜਾਂਦਾ ਨਾਲ ਪਾਕਿਸਤਾਨੀ ਪੈਸੇ ਰੱਖੋ ਤੋਂ ਗਿਣ ਰਹੇ ਨੇ। ਅੱਛਾ ਲੈ ਕੇ ਆਏ ਭਾਜੀ, ਠੀਕ 10 ਲੱਖ ਰੁਪਈਆ, ਇਹ 300 ਰੁਪਇਆ ਦਾ ਹੋ ਗਿਆ। ਉਹਨਾਂ ਨੇ ਸਾਰੀ ਗਿਣਿਆ ਤੇ ਕਰਨੇ ਨਹੀਂ, ਉਹਨਾਂ ਤੋਲ ਕੇ ਲੈਣੇ ਆ।
ਇਹਦਾ ਲੱਖ ਰੁਪਏ ਤੋਲ ਹੈ, ਪੂਰਾ ਵਾਲਾ 300 ਰੁਪਏ ਦੇ ਆਹੋ ਤੋਲ ਤਾਂ ਲਿਆ ਉੱਥੇ। ਸਾਰੀ ਧੜੀ ਦਾ ਲਗਾ ਯਾਰ, ਜਿੰਨੇ ਵੀ ਆ ਲੈ 500 ਰੁਪਇਆ ਚੱਲਦਾ ਵਾ। ਆਹੋ ਤੇ ਕਵਾਲ ਸਾਰੇ ਵਿਹਲੇ ਹੋ ਕੇ ਤੇ ਉਦੋਂ ਇੱਕ ਦੂਜੇ ਨੂੰ ਕਹਿਣ ਵੀ ਠੀਕ ਆ ਵੀ ਆ ਤੇ ਆਪਾਂ ਜਿੰਨੇ ਵੀ ਪੈਸੇ ਤੜਾ ਲਏ ਆ ਇਹਦੇ 'ਚ ਹੁਣ 150 ਹੋਰ ਪੈਣਾ ਵਾ, ਫਿਰ ਹੈਗਾ ਕਿਸੇ ਕੋਈ ਰਕਸ਼ੇ ਤੇ ਜਾਣਾ ਪਵਾ। ਨਹੀਂ ਲੱਖ ਰੁਪਏ ਦਾ ਨੋਟ ਯਾਰ। ਉਸਤਾਦ ਜੀ ਲੱਖ ਰੁਪਏ ਦਾ ਵੀ ਹੋਵੇ ਤੇ ਆ ਜਿਹੜੀ ਇੱਥੇ ਸਾਡੀ ਰੈਗੂਲਰ ਜਿਹੜੀ ਆਦੀ ਆ ਕੋਲਡ ਡਰਿੰਕ ਆ ਕਿੰਨੇ ਦੀ ਆ? ਉਹ ਹਾਫ ਲੀਟਰ ਵਾਲੀ। ਹਾਫ ਲੀਟਰ 100 ਰੁਪਏ ਦੀ। ਉਹ ਹਾਫ ਲੀਟਰ ਵਾਲੀ 100 ਰੁਪਏ ਦੀ। ਕਿੰਨੇ ਬਣ ਗਏ ਉੱਥੇ ਦੇ? ਉੱਥੇ ਤਾਂ 1 ਕਰੋੜ ਬਣ ਗਿਆ। ਨਹੀਂ ਫਿਰ ਵੀ 100 ਰੁਪਏ ਕਿੰਨੇ ਬਣ ਗਏ? 3 ਲੱਖ। 3 ਲੱਖ ਨਹੀਂ 32 ਦਾ ਨਹੀਂ 100 ਰੁਪਇਆ ਨਾ 100 ਰੁਪਿਆ 32 ਦਾ ਨਹੀਂ 32000 ਕਿੱਥੋਂ? 100 ਰੁਪਏ ਦਾ 30000 ਰੁਪਏ ਬਣਦਾ। 30000 ਰੁਪਏ ਵੀ 3 ਬੋਤਲਾਂ ਲਈਆਂ ਤਾਂ ਲੱਖ ਦਾ ਨੋਟ ਦੇ ਦਿੱਤਾ ਸਾਜੀ ਕਸਮ। ਹਨਾ? ਇੱਕ ਮੁਲਕ ਉਸਤਾਦ ਜੀ, ਉਹਦਾ ਨੋਟ ਅਰਬ ਰੁਪਏ ਦਾ ਵੀ ਹੈ। ਉਹ ਚੱਲ ਓਏ ਓ ਯਾਰ ਉਹ ਚੱਲ ਓਏ ਚੱਲ ਉਹ ਮੁਲਕ ਨਹੀਂ ਫਿਰ ਕਿਸੇ ਨੇ ਉੱਠ ਲੱਖ ਰੁਪਏ ਅਰਬ ਰੁਪਏ ਦਾ ਅਰਬ ਰੁਪਈਆ ਦਾ ਤੇ ਲੱਖ। कंप्यूटर जरा सर्च कीजिएगा अरब रुपए के नोट पर, मैं शादी काट के तो हम अफ्रीकी मुल्क आ। ਇੱਕ ਮਿੰਟ ਯਾਰ, ਇਹ ਤਾਂ ਉਹ ਕੋਈ ਨਹੀਂ ਹੈਗਾ ਯਾਰ ਅਰਬ ਰੁਪਏ ਦਾ ਕਿਹੜਾ ਨੋਟ ਆ? ਇਹ ਮੁਲਕ ਨਹੀਂ, ਮੈਂ ਕਿਹਾ ਕਿਸੇ ਨੇ ਮੁਲਕ ਦੇ ਵਿੱਚ ਮੁਲਕ ਕੱਟ ਲਿਆ ਆਪਣੇ। ਆਹ ਵੀ ਐਡੇ ਅਰਬ ਰੁਪਏ ਦਾ ਵੀ ਨੋਟ ਆ ਗਿਆ। ਉਹਨੇ ਮੁਲਕ ਦੇ ਵਿੱਚ ਮੁਲਕ ਕੱਟ ਲਿਆ ਵਾ, ਜਿਵੇਂ ਕਲੋਨੀ ਕੱਟ ਲਈਦੀ ਹੈ। ਨਹੀਂ ਇਦਾਂ ਨਹੀਂ ਹੋ ਸਕਦਾ। ਯਾਰ ਤੁਸੀਂ ਹਵਾਈ ਸਫ਼ਰ ਮੇਰੇ ਦਿਲੋਂ ਲਾਉਟ ਰਹੇ। ਨਹੀਂ ਯਾਰ, ਉਹ ਡੋਂਗਾ ਬੋਂਗੇ ਭੇਜੋ ਜੀ, ਸਾਜੀ ਡੋਂਗਾ ਬੋਂਗੇ ਭੇਜੋ। ਲੇਕਿਨ ਉਹ ਨਾ ਸਾਜੀ ਇਹ ਹੋ ਸਕਦਾ ਨਾ ਵੀ ਉਹ ਇਲਾਕਾ ਖੂਬਸੂਰਤ ਹੋਏਗਾ, ਮੁਲਕ ਖੂਬਸੂਰਤ, ਉੱਥੇ ਹੁਣੇ ਵੀ ਕੋਈ ਇਦਾਂ ਦੇ ਲੋਕ ਨੇ ਨਾ। ਉਹਨਾਂ ਦੀ ਕਰੰਸੀ ਆ ਯਾਰ 100 ट्रिलियन डॉलर ਹਾਂ ਉਹੀ ਗੱਲ ਹੋ ਕਾਹਦਾ 100 ਟ੍ਰਿਲੀਅਨ ਡਾਲਰ हाईएस्ट peso note created to the government of the Philippines in 1998 ਕਾਇਦੇ ਸੈਕੜਾ ਹਜ਼ਾਰ ਤੇ ਲੱਖ ਰੁਪਏ ਦਾ ਵਾ। ਨਹੀਂ लेकिन उन्होंने वो जीरो हो ਉਹ सकता ਨਹੀਂ ਅਰਬ ਰੁਪਏ ਦਾ ਨੋਟ ਕਿੱਥੇ ਆ? नहीं है। ਨਹੀਂ ਉਹ ਫਿਰ ਅਰਬ ਤੋਂ ਅੱਗੇ ਗਿਣਤੀ ਜਿਹੜੀ ਆ, ਇਹ ਤੇ ਪਾਗਲ ਹੋ ਜਾਏਗਾ ਬੰਦਾ ਅੱਗੋਂ ਗਿਣਦਿਆਂ। ਅਰਬ ਰੁਪਏ ਦਾ ਨੋਟ ਦੇ ਕਰਾ ਯਾਰ ਭਾਣ ਦੇ ਯਾਰ ਇਹ ਕਿੰਨੀ ਵਿਕੀ ਗੱਲ ਆ। ਉਹ ਤੇ ਉਹਨੇ ਭਾਣ ਦਿੱਤੀ ਤੇ 4 ਰਕਸ਼ੇ ਭਰ ਕੇ ਰੇੜੀਆਂ ਭਰ ਗਈਆਂ। ਆਹੋ 2-3 ਮਜ਼ਦੂਰ ਮਰ ਗਏ ਮੇਰੀ ਜ਼ੁਲਫ ਦੇ ਸਾਥ। ਮੇਰੀ ਯਾਰ ਦੇ 2-3 ਵਾਲ ਫਟ ਗਏ। ਸਾਜੀ ਘਰ ਪਰੌਣੇ ਮਿਲਣ ਆਏ ਤੇ ਹੁੰਦੇ 2 ਅਰਬ ਰੁਪਈਆ ਕਹਿੰਦੇ ਚਲੋ ਬੱਚੇ ਨੂੰ ਕਹਿੰਦਾ ਸਾਡੇ ਲੋ ਭਾਈ 2 ਅਰਬ ਰੁਪਈਆ। ਜੇ ਉਹ ਬੰਦੇ ਨੇ ਭੇਜਿਆ ਬੋਤਲ ਯਾਰ, ਬੱਚੇ ਨੇ ਕਿਹਾ ਭਾਈ ਤੂੰ ਪਕਾਇਆ ਅਰਬ ਰੁਪਏ ਬਚਣ ਤੇ ਰੱਖ ਲੈ, ਕੋਈ ਨਹੀਂ ਜਾਂਦਾ ਇੰਜੋਏ। ਆ ਯਾਰ अरब भी देता हूँ। ਨਹੀਂ ਅਰਬ ਤਾਂ ਨਹੀਂ ਹੈਗਾ ਯਾਰ, ਲੱਖ ਰੁਪਏ ਦਾ ਨੋਟ ਆ ਲੇਕਿਨ ਲੱਖ ਰੁਪਏ ਦਾ ਵੀ ਗੈਰ ਮਾਮੂਲੀ ਗੱਲ ਵਾ। ਨਹੀਂ ਲੱਖ ਰੁਪਏ ਵਾਲਾ ਤੇ ਕਰਦੇ ਹੋ ਸਕਦਾ ਯਾਰ ਅਰਬ। ਲੱਖ ਰੁਪਏ ਦਾ ਹੀ ਅੱਜ ਦਾ ਮੈਂ ਤੈਨੂੰ ਦੱਸਣੇ ਆ। ਜਿਹਨੂੰ ਲੱਖ ਹਾਂਜੀ ਉਹ ਕਰੰਸੀ ਲੱਖ ਰੁਪਏ ਦਾ ਨੋਟ ਆ। ਨਹੀਂ ਸਟਾਰਟ ਕਰੰਸੀ ਲੱਖ ਤੋਂ ਹੁੰਦੀ ਆ। ਨਹੀਂ ਉਹਦਾ ਹਾਈਐਸਟ ਨੋਟ ਜਿਹੜਾ ਹਾਈਐਸਟ ਨੋਟ ਲੱਖ ਰੁਪਏ ਦਾ ਅੱਛਾ ਵਾ। ਭਾਈ ਹਾਂ। ਅੱਛਾ ਯਾਰ ਤੂੰ ਇਸ ਬੰਦੇ ਦਾ ਹਿਸਾਬ ਲਾਉਣਾ ਵਾ ਇਹਦਾ। ਇਹ ਤੇਰੇ ਨਾਲ ਗੱਲ ਕਰ ਰਿਹਾ ਨਾ, ਤੂੰ ਪਰੇ ਮੂੰਹ ਕਰ ਲੈਣਾ। ਇਹਨੂੰ ਇਸ ਚੀਜ਼ ਦਾ ਕੋਈ ਭਾਰ ਨਹੀਂ ਕਿ ਤੂੰ ਸੁਣਦਾ ਕਿ ਨਹੀਂ ਸੁਣਦਾ। ਤੂੰ ਪਰੇ ਮੂੰਹ ਕਰ ਲੈਣਾ, ਇਹਨੇ ਕਰੀ ਜਾਣੀ। ਕਦੀ ਅਜ਼ਮਾ ਕੇ ਦੇਖ ਲਈ। ਜ਼ਿੰਦਗੀ ਦਾ ਅਸੂਲ ਆ, ਗੱਲ ਪੂਰੀ ਪਹੁੰਚਾਓ ਅਗਲੇ ਤੱਕ। ਕਿਉਂ ਉਸਤਾਦ ਜੀ, ਹੁਣ ਤੁਸੀਂ ਮੈਨੂੰ ਕਿਹਾ ਵੀ ਯਾਰ ਉਹ ਉੱਥੇ 31 ਲੱਖ ਰੁਪਏ ਦਾ ਜਿਹੜਾ ਇਨਵੈਸਟ ਵਾ ਉਹ ਇੰਨੀ ਤਨਖਾਹ ਘੱਟ ਵਾ। ਮੈਂ ਕਹਿੰਦਾ ਮੈਨੂੰ ਚੀਚੂ ਫਲੀਆਂ ਸਰਾਪੇ ਦੇ ਨਾਲ ਪਿੰਡ ਵਾ, ਉੱਥੇ ਉਹਨੂੰ ਛੱਡ ਕੇ ਆਉਣਾ, ਤੁਸੀਂ ਉੱਥੇ ਭੇਜ ਦਿਓ। ਸਹੀ ਨਹੀਂ? ਮੈਨੂੰ ਕਹਿੰਦੇ ਆ ਨਾ, ਦੇਖਿਓ ਇਸ਼ਾਰਾ ਮੇਰੇ ਨਾਲ ਕਰ ਰਿਹਾ, ਲੇਕਿਨ ਮੈਂ ਨਹੀਂ ਉਹਨੂੰ ਗੱਲ ਕਰ ਦੇਣੀ। ਇਹ ਕੈਮਰੇ ਜਦੋਂ ਲੱਗਦੇ ਹੁੰਦੇ ਨਾ, ਕੈਮਰੇ ਲੱਗਦੇ ਹੁੰਦੇ ਆ ਤੇ ਕੱਲਾ ਆ ਕੇ ਬਹਿ ਜਾਂਦਾ ਇੱਥੇ, ਪਹਿਲੇ ਕੱਲਾ ਆ ਕੇ ਬੈਠਾ ਹੁੰਦਾ ਤੇ ਇੰਜ ਹੁੰਦਾ ਵਾ ਜਿਵੇਂ ਰੂਸ ਤੇ ਪ੍ਰੋਗਰਾਮ ਚੱਲ ਰਿਹਾ ਤੇ ਮਿੱਠਾ ਵਿੱਚ ਬੋਲ ਰਿਹਾ, ਕੱਲਾ ਬੋਲੀ ਜਾਂਦਾ। ਮੈਂ ਤੁਹਾਨੂੰ ਕਹਿ ਦਿੰਦਾ ਕਸਮ ਵਾਲੀ ਗੱਲ ਆ, ਤੁਸੀਂ ਦੇਖਦੇ ਨਾ ਟੀ ਟਾਈਮ 'ਚ, ਤੁਸੀਂ ਕਹਿੰਦੇ ਮਿੱਠਾ ਬਹੁਤ ਬੋਲਦਾ ਜੀ, ਮਿੱਠਾ ਬਹੁਤ ਸਪੀਡੀ ਹੈ, ਮਿੱਠਾ ਅੱਧਾ ਵੀ ਨਹੀਂ ਹੁੰਦਾ ਇਹ। ਤੁਸੀਂ ਇਕੱਲੇ ਨੂੰ ਵੇਖ ਲਓ, ਤੁਸੀਂ ਪਾਗਲ ਹੋ ਜਾਓਗੇ ਯਾਰ। ਇਹ ਕੀ ਤੂੰ ਹਿਸਾਬ ਲਾ ਕੇ ਇਹ ਜਵਾਨੀ ਦੇ ਵਿੱਚ ਇਹਦੇ ਆਲਮ ਆ ਕੇ ਬੋਲੀ ਜਾ ਰਿਹਾ। ਇਹ 65-70 ਸਾਲ ਦਾ ਹੋਏਗਾ, ਘਰ ਦੇ ਬਾਹਰ ਮੰਜੀ ਦੇ ਬੈਠਾ ਹੋਏਗਾ ਚਿੱਟੀ ਦਾੜੀ ਨਾਲ, ਤੇ ਉੱਥੇ ਕੀ ਆਲਮ ਕਰਦਾ ਹੋਏਗਾ। ਯਾਨੀ ਨਾਰਮਲ ਬੰਦੇ ਜਵਾਨੀ 'ਚ ਬੁਢਾਪੇ 'ਚ ਬੋਲਣ ਲੱਗ ਪੈਂਦੇ ਆਪੇ ਹੀ। ਇਹ ਜਿਹੜਾ ਹੁਣ ਏਦਾਂ ਵਾ, ਇਹਦਾ ਕੀ ਹਾਲ ਹੋਏਗਾ ਜਦੋਂ ਗਲੀ 'ਚ ਬੈਠਾ ਹੋਏਗਾ। ਉਸਤਾਦ ਜੀ, ਇਹਦੇ ਬੱਚਿਆਂ ਟਿਕਟ ਲਾ ਦੇਣਾ ਸਾਡਾ ਅੱਬਾ ਬੋਲਣ ਡਿਆ, ਲੋਕੀ ਸੁਣਨ ਡੇ। ਨਹੀਂ ਬੱਚੇ ਪੁੱਛਦਾ ਕਿਤੇ ਰਹਿ ਗਏ। 30 ਦਾ ਮੁਲਕ ਆਲਮੀ ਜੰਗ ਸ਼ੁਰੂ ਹੋਣ ਦੇ ਮਜ਼ਾਕ ਬਣ ਗਏ ਆ। 30 ਦੇ ਵਿੱਚ ਤਾਂ ਗੱਲ ਟੇਪ ਲਾਈ ਸੀ, ਮੈਂ ਕਿਹਾ ਚਲੋ ਇਹ 2030 ਦੇ ਵਿੱਚ ਜਿਹੜਾ ਸਿਲਸਿਲਾ ਸਾਰਾ ਮੁਲਕ ਵੀ ਤਬਾਹ, ਹਰ ਸ਼ਾ ਤਬਾਹ, ਦੁਨੀਆ ਫਨਾ ਹੋਣ ਰਹੀ ਆ। ਮਿਜ਼ਾਈਲ ਬਾੜ ਕੇ ਰਾਕਟ ਜਿਹੜੇ ਯਮਨ ਨੇ ਸਾਊਥ ਅਫਰੀਕਾ ਦੇ ਵਿੱਚੋਂ ਦੀ ਆਪਣੇ ਰਾਕਟ ਬਾੜ ਕੇ ਸਿੱਧੀ ਸਾਫ਼ ਗੱਲ ਉਹਨੇ ਜਿਕਰ ਖੜੇ ਕਰਤੇ ਆ। ਉਹਨੇ ਕਹਿੰਦਾ ਲੜਾਈ ਪੂਰੀ ਹੋਣ, ਇਹ ਐਂਡ ਤੱਕ ਵਾ 30 ਤੱਕ 70-80 ਸਾਲਾਂ ਕਿਤੇ ਜਾਣਾ ਵਾ। ਇਹਦਾ ਜੀਣ ਦਾ ਸਿਲਸਿਲਾ ਵੀ ਨਹੀਂ ਬਣਨਾ। ਉਹਦਾ ਸਾਹਿਬ ਮੈਂ ਕੋਈ ਗੱਲ ਮਾੜੀ ਕੀਤੀ, ਤੂੰ ਪੜਿਆ ਲਿਖਿਆ ਬੰਦਾ ਵਾ, ਲੌਜ ਉਹਦੀ ਇਗਨੋਰੈਂਸ ਨਹੀਂ ਚੱਕੀ ਤੂੰ। ਨਹੀਂ ਸਿਰ
ਤੁਸੀਂ ਕਿਸੇ ਨੂੰ ਪੁੱਛ ਲਓ ਉਹਦੀ ਇਗਨੋਰੈਂਸ ਦਾ ਭਾਰ ਹੀ ਨਾ ਲੈਣਾ ਉਹਦਾ ਤੇ ਵੇਖੋ ਨਹੀਂ ਫਰੀ ਤੂੰ ਗੂਗਲ ਸਰਚ ਕਰ ਕਰਨਾ ਪੈਂਦਾ ਵੀ ਆਲ ਵੀ ਜੰਗ ਹੁਣ ਤੈਨੂੰ ਪਤਾ ਗਰਮੀ ਕਾਹਤੋਂ ਇੰਨੀ ਪੈਣ ਡਈ ਹੈ। ਗਰਮੀ ਇਹ ਮਹੀਨਾ ਸਰਦੀਆਂ ਦਾ ਵਾ ਕਿਹੜਾ ਵਾ ਭਲਾ ਅਪ੍ਰੈਲ ਇਹ ਸ਼ਰਟ ਆ ਗਈ ਇਹ ਸਰਦੀਆਂ ਦਾ ਮਹੀਨਾ ਫਰੀਦ ਸਾਹਿਬ ਜੀ ਇਹ ਵੀ ਪੁਰਾਣਾ ਇੱਥੇ ਸਰਦੀਆਂ ਦਾ ਮਹੀਨਾ ਅਪ੍ਰੈਲ ਉਹ ਸਿਰਫ ਐਟਮੋਸਫੇਅਰ ਜੰਗਾਂ ਦੀਆਂ ਲੱਗੀਆਂ ਹੋਈਆਂ ਇਸਰਾਈਲ ਉਹ ਪਿਆ ਹੈ, ਉਹ ਤੁਸੀਂ ਲੱਭਣ ਦੇ ਬਰੂਦ ਬਹੁਤ ਜ਼ਾਇਆ ਹੋਇਆ ਵਾ ਜਿਹਦੀ ਵਜ੍ਹਾ ਤੋਂ ਕਿਉਂ ਬਾਸ ਹਾਂਜੀ ਬਰੂਦ ਬਹੁਤ ਜ਼ਾਇਆ ਹੋਇਆ ਉਸਤਾਦ ਜੀ ਤਾਂ ਕਰਕੇ ਨਾ ਆ ਗਰਮੀ ਪੈ ਕਿੱਥੇ ਆ ਮੁਲਕਾਂ ਦੇ ਵਿੱਚ ਬਰੂਦ ਬਹੁਤ ਜ਼ਾਇਆ ਹੁੰਦੇ ਆ ਅੱਛਾ ਹਾਲ ਵੀ 30 ਤੱਕ ਤਾਂ ਤੁਸੀਂ ਮੈਨੂੰ ਨਹੀਂ ਲੱਗਦਾ ਵੀ 30 ਤੱਕ ਚਾਂਸ ਹੁਣ ਪਾਣੀ ਦੀ ਸਤ੍ਹਾ ਬਹੁਤ ਥੱਲੇ ਚਲ ਗਈ ਹੈ 50 ਫੁੱਟ ਪਾਣੀ ਥੱਲੇ ਚਲ ਗਿਆ ਅੱਜ ਇਹਨੇ ਮਰਨਾ ਵਾ ਕਵਰ ਚੋਂ ਫੇਰ ਆਵਾਜ਼ ਆਈ ਛੜੀ ਲੋਕਾਂ ਕਹਿੰਦੇ ਇੱਥੇ ਕਰੋਲਾ ਪਾਉਣ ਡਿਆ। ਇਹ ਸੀਰੀਅਸਲੀ ਅੱਛਾ ਇਹਦੇ ਹਿਸਾਬ ਜੇ ਹਿਸਾਬ ਨਾਲ ਨਹੀਂ ਇਹਨੇ ਜਦੋਂ ਮਰੇ ਹੋਣਾ ਨਾ ਤੇ ਲੋਕਾਂ ਨੇ ਕਹਿਣਾ ਨਹੀਂ ਹਲੇ ਜਦੋਂ ਇਹਨੇ ਨਾਰਮਲ ਹਲਕਾ ਹਲਕਾ ਬੋਲਣ ਲੱਗ ਪੈਣਾ ਲੋਕਾਂ ਨੇ ਕਹਿਣਾ ਲੋ ਜੀ ਹੁਣ ਮਰ ਗਿਆ ਜਦੋਂ ਇਹਨੇ ਘਟਣਾ ਅੱਛਾ ਇਹਦੇ ਘਰ ਦੇ ਲੋਕਾਂ ਨੂੰ ਫੋਨ ਕਰਨਾ ਮਿੱਠਾ ਮਰ ਗਿਆ ਉਹਨੇ ਕਿਹੜਾ ਆਵਾਜ਼ ਤੇ ਲਿਆਉਣ ਦੀ ਤੇਰੇ ਕਿਹੜਾ ਪਿੱਛੋਂ ਕੌਣ ਬੋਲਣ ਦਿਆ ਕਹਿੰਦਾ ਵਹੀ ਗਿਰਾਤੇ ਹੈ ਨਸ਼ੇ ਮਨ ਪੇ ਬਿਜਲੀਆਂ ਤੁਸੀਂ ਮੇਰਾ ਇਸ ਟਾਈਮ ਤਮਸਕਰ ਬਣਾਉਂਦੇ ਸੀ ਆਪਣੇ ਹੀ ਗਿਰਾਤੇ ਜਿਹੜੇ ਵੀ ਆ ਹਾਂ ਲੈ ਜਿਹੜੇ ਵੀ ਮੈਂ ਕਿਹਾ ਆਪਣੇ ਗਿਰਾਤੇ ਕਹਿੰਦਾ ਜਿਹੜੇ ਵੀ ਆ ਅੱਛਾ ਸੀਰੀਅਸਲੀ ਤੁਸੀਂ ਅਖਬਾਰ ਪੜ੍ਹਨੀ ਹੈ ਮੈਂ ਤਾਂ ਲੱਗੀ ਹੋਈ ਸਵੇਰੇ ਅਖਬਾਰ ਮੈਂ ਨੈਟ ਦੀਆਂ ਖਬਰਾਂ ਦਾ ਯਕੀਨ ਨਹੀਂ ਕਰ ਰਿਹਾ ਅਖਬਾਰ ਹੁੰਦੀ ਸਵੇਰੇ ਮੈਂ ਦੇਖਿਆ ਵਾ ਵੀ ਕਿੰਨੇ ਮੁਲਕ ਜਿਹੜੇ ਭਾਈ ਹਾਈਲਾਈਟ ਦੇ ਜਾਂਦੇ ਆਪਣੇ ਮੈਂ ਜਿਹੜੀ ਵੀਡੀਓ ਆਉਂਦੀ ਨੈਟ ਦੀ ਇੱਕ ਅਖਬਾਰ ਉਹਦੇ ਤੇ ਵੀਡੀਓ ਤੇ ਨਹੀਂ ਨਾ ਹੁੰਦੀ ਤੈਨੂੰ ਵੀਡੀਓ ਤੇ ਨਹੀਂ ਯਕੀਨ ਤਸਵੀਰਾਂ ਬੜੀਆਂ ਹੁੰਦੀਆਂ ਵਾ ਅਖਬਾਰ ਤੇ ਨਹੀਂ ਬਣ ਸਕਦੀਆਂ ਹੁਣ 6-7 ਇਸਲਾਮੀ ਮੁਲਕ ਆ ਹੋਰ ਕਿੰਨੇ ਮੁਲਕ ਆ ਜਿਹੜੇ ਆਪਸ ਨਾਲ ਚਸ਼ੋ ਪੰਜ ਪਏ ਹੋਏ ਲੜਨ ਅੱਛਾ ਇਹਦੇ ਹਿਸਾਬ ਨਾਲ ਨਾ ਅੱਗੋਂ ਦੁਨੀਆ 8 ਮਿੰਟ ਰਹਿ ਗਈ ਨਹੀਂ 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 ਉਹਨੂੰ ਪੁੱਛ ਲੈ ਕਿਦੋਂ ਤੇਰੇ ਹਿਸਾਬ ਨਾਲ ਆਲਮੀ ਜੰਗ ਦਾ ਹਿਸਾਬ ਨਾਲ ਨਹੀਂ ਦੇਖੋ ਜੀ 30 ਤੱਕ ਜਿਹੜਾ 30 ਤੱਕ 30 ਤੱਕ ਆ ਜੀ ਮੈਨੂੰ ਲੱਗਦਾ ਹੁਣ ਇਹ ਜਿਹੜਾ ਆਪਣਾ ਖਿੱਤਾ ਵਾ ਬਲੋਚਿਸਤਾਨ ਉੱਥੇ ਪਾਣੀ 100 ਫੁੱਟ ਤੱਕ ਚਲੇ ਗਿਆ ਅੱਛਾ ਇਹ ਕਿਹਨੇ ਤੈਨੂੰ ਦੱਸਿਆ ਏਡੀ ਗਹਿਰੀ ਖਬਰ ਅਖਬਾਰ ਤੇ ਮੈਂ ਉਧਰ 100 ਫੁੱਟ ਥੱਲੇ ਦੀ ਤੈਨੂੰ ਖਬਰ ਤੈਅ ਦੀ ਕਿਹਨੇ ਦੱਸੀ ਅਖਬਾਰ ਤੇ ਉਹ ਸੱਚ ਬਾਨਾ ਇਹ ਤਕੀਕਾਂ ਵਾ ਤਕੀਕਾਂ ਅੱਛਾ ਮੈਂ ਉਧਰ ਦਾ ਘਰ ਗਿਆ ਮੈਂ ਕਿਹਾ ਭਾਈ ਪਾਣੀ ਘੱਟ ਇਸਤੇਮਾਲ ਕਰੋ ਹਲਕਾ ਹਲਕਾ ਨਾ ਹੋ ਨਹੀਂ ਉਹ ਤੇ ਅਫਗਾਨਿਸਤਾਨ ਚ ਤੇ ਤੂੰ ਇੱਥੇ ਕਹਿਤਾ ਘੱਟ ਇਸਤੇਮਾਲ ਕਰੋ ਨਹੀਂ ਬਲੋ ਆ ਜਿਹੜਾ ਆਪਣਾ ਬਲੋਚਿਸਤਾਨ। ਆ ਖਿੱਤਾ ਜਿਹੜਾ ਕੋਈ ਘਰ ਆਪਣਾ ਆ ਬਹੁਤ ਤੇ ਉੱਥੋਂ ਦੇ ਇੱਥੇ ਤੇ ਪਾਣੀ 10 ਫੁੱਟ ਤੋਂ ਬਾਅਦ ਵੀ ਹੋਰ ਚੱਕਰ ਥੱਲੇ ਨਹੀਂ ਜੀ ਇੱਥੇ ਵੀ 150 ਫੁੱਟ ਤੋਂ ਨਿਕਲਣ ਡਿਆ ਪਾਣੀ ਅੱਛਾ 150 ਫੁੱਟ ਕਰਾਚੀ ਦੇ ਵਿੱਚ 500 ਫੁੱਟ ਤੋਂ ਪਾਣੀ ਬਾਹਰ ਆਉਂਦਾ ਵਾ ਓਏ 500 ਉਹ ਹਾਂ ਇਹ ਗੱਲ ਸਹੀ ਹੈ ਲਾਹੌਰ 150 200 ਤੇ ਜਿਹੜੀ ਆ। ਨਿਮਾਈ ਆ ਨਾ ਜਿਹੜੀ ਨਿਮਾਈ ਦਾ ਉਹ 500 ਫੁੱਟ ਵਾ ਓਏ ਉਹ ਕਿਉਂਕਿ ਕਰਾਚੀ ਉੱਚਾ ਵਾ ਕਿ ਨੀਵਾਂ ਵਾ ਇਹ ਕਰਾਚੀ ਉੱਚਾ ਉੱਥੇ ਤੇ ਗੁੱਡੀਆਂ ਵਧਾਉਂਦੇ ਇਹਨਾਂ ਉੱਚਾ ਨਹੀਂ ਉੱਚਾ ਵਾ ਉਹ ਸਤਾ ਜ਼ਮੀਨ ਤੋਂ ਜ਼ਿਆਦਾ। ਪਾਕਿਸਤਾਨ ਫੈਸਲਾਬਾਦ ਉੱਚਾ ਵਾ ਫੈਸਲਾਬਾਦ ਉੱਚਾ ਪੰਜਾਬ ਉੱਚਾ ਵਾ ਇੱਕ ਤਾਂ ਤੁਸੀਂ ਸਰਚ ਕਰਨੀ ਹੈ ਫੈਸਲਾਬਾਦ ਸਭ ਤੋਂ ਉੱਚਾ ਵਾ ਅਖਬਾਰ ਚ ਆਇਆ ਕਿਤੇ ਨਹੀਂ ਨਹੀਂ ਇਹ ਮੈਂ ਪੜਿਆ ਵਾ ਸਾਰੀ ਸੀਰੀਅਸਲੀ ਅਖਬਾਰ ਆਂਦੀ ਡੇਲੀ ਘਰ ਆਂਦੀ ਸਾਡੀ ਸੂਰਜ ਜਾਂਦਾ ਅਖਬਾਰ ਆਂਦੀ ਉਹ ਸੂਰਜ ਜਾਂਦਾ ਕਹਿੰਦਾ ਭਾਜੀ ਤੋਂ ਅਖਬਾਰ ਦੇ ਆਇਓ ਮੈਂ ਹੋਇਆ ਆ ਹੁਣ ਤੁਸੀਂ ਚੱਲ ਜਾਓ ਹਨਾ ਅਖਬਾਰ ਵੈਸੇ ਤੁਹਾਡੇ ਘਰ ਪੜਨ ਲਈ ਨਹੀਂ ਹੁੰਦੀ ਹਮੇਸ਼ਾ ਕੋਈ ਸ਼ੈ ਵਿੱਚ ਆਉਂਦੀ ਹੁੰਦੀ ਪਕੌੜੇ ਲੈਂਦੇ ਉਹ ਹੀ ਪੜ ਲੈਂਦੇ ਪਹਿਲੇ ਪੂਰੇ ਤੁਸੀਂ ਮਟਨ ਲਪੇਟ ਕੇ ਨਾ ਇੰਨੇ ਕਰਕੇ ਭਾਈ ਨੇ ਮਟਨ ਲਪੇਟ ਕੇ ਦੇਣਾ ਮਟਨ ਵੇਟ ਕੇ ਮਟਨ ਓਏ ਮੇਰੇ ਮੌਲਾ ਸਦਕੇ ਦਾ ਉਹ ਲਪੇਟ ਕੇ ਲਿਆਣਾ ਕਿਹਦਾ ਸਦਕੇ ਵਾਲਾ ਵੀ ਸਾਜ ਕੋ ਲਪੇਟ ਕੇ ਲਿਆਈਦਾ ਉਹ ਸ਼ੋਅ ਨਹੀਂ ਨਾ ਕਰੀਦਾ ਤੇਰੇ ਇਲਾਕੇ 'ਚ ਨਾ ਬੱਕਰੇ ਜਿਹੜੇ ਉਹ ਕਰਦੇ ਨਹੀਂ ਹੈਗੇ ਉਹ ਭੌਂਕੜ ਨਹੀਂ ਲੱਗੇ ਸੀਰੀਅਸਲੀ ਉਸਤਾਦ ਜੀ ਰਾਤ ਨੂੰ ਤਨਹਾਈ 'ਚ ਬਹਿ ਕੇ ਸੋਚਿਓ ਦੁਨੀਆ ਕਿੱਧਰ ਜਾਣ ਰਹੀ ਕਿੱਧਰ ਜਾਣਦੇ ਅੱਛਾ ਰਾਤ ਨੂੰ ਤਨਹਾਈ ਚ ਬਾਹਰ ਬਹਿ ਦੇਖਣਾ ਜਾਣੀ ਨਹੀਂ ਰਾਤ ਨੂੰ ਤਨਹਾਈ ਚ ਬਹਿ ਕੇ ਸੋਚਾਂ ਅਸੀਂ ਕਿਸ ਦੁਰਾਹੇ ਤੇ ਖੜੇ ਹਾਂ? ਕਿਸ ਓਏ ਹੋਏ ਅੱਛਾ ਯਾਰ ਚਲੋ ਸ਼ੁਗਲ ਮੇਲਾ ਤੇ ਅਸੀਂ ਕਰਦੇ ਰਹਿੰਦੇ ਆ ਥੋੜੀਆਂ ਕੋਈ ਮਾਰਫਤ ਦੀਆਂ ਵੀ ਗੱਲਾਂ ਜੀ ਸੀਰੀਅਸਲੀ ਨੇੜੇ ਹੋ ਜੀ ਸਾਜੇ ਸੀ ਮਾਂ ਬਾਪ ਭੈਣ ਭਰਾ ਸਾਜੀ ਹੁਣ ਤੁਸੀਂ ਸੋਟੀ ਮਾਰੋ ਬੋਲਦਾ ਹੌਲੀ ਆ ਨਹੀਂ ਮੈਨੂੰ ਅਸੀਂ ਉਹਦਾ ਇੱਕ ਚੰਗਾ ਨਾ ਅਸੀਂ ਚੰਗਾ ਪਿਓ ਬਣ ਸਕੇ ਆ ਨਾ ਅਸੀਂ ਇੱਕ ਚੰਗਾ ਉਸਤਾਦ ਬਣ ਸਕੇ ਆ ਨਾ ਅਸੀਂ ਇੱਕ ਚੰਗਾ ਭਰਾ ਬਣ ਸਕੇ ਆ ਓਏ ਨਾ ਅਸੀਂ ਇੱਕ ਚੰਗੀ ਮਾਂ ਬਣ ਸਕੇ ਕਿੱਧਰ ਸ਼ੋਅ ਨੂੰ ਲੈ ਗਿਆ ਮਿਠਾਈ ਨਹੀਂ ਮੈਂ ਨਹੀਂ ਲੈ ਕੇ ਆਇਆ ਇਹ ਬਸ ਪਰਮ ਹੋਣਿਆ ਵਾ ਓਏ ਮੂੰਹ ਗੱਲਾਂ ਜੋ ਨਿਕਲੀਆਂ ਹੁਣ ਮੂੰਹ ਗੱਲਾਂ ਚੋਂ ਨਿਕਲ ਮੂੰਹ ਗੱਲਾਂ ਚੋਂ ਨਿਕਲੀ ਜਾ ਰਹੀਆਂ ਨੇ ਮੂੰਹ ਗੱਲਾਂ ਚੋਂ ਉਹ ਵਾਹ ਜੀ ਓਏ ਅੱਛਾ ਨਾ ਅਸੀਂ ਇੱਕ ਚੰਗਾ ਪਿਓ ਬਣ ਸਕੇ ਅਸੀਂ ਚੰਗੇ ਇਨਸਾਨ ਕਦੋਂ ਬਣਾਂਗੇ ਓਏ ਠੀਕ ਜੁਮਲ ਐ ਤੂੰ ਜੁਮਨ ਪੱਕਾ ਵਾ ਨਾਲ ਕਰ ਦੋ ਲਓ ਜੀ ਜੁਮਨ ਮਿਲ ਗਿਆ ਨਹੀਂ ਮਿੱਠਾ ਸਵਾਲ ਛੱਡ ਕੇ ਜਾ ਰਿਹਾ ਇੱਕ ਲਾਜ ਓਏ ਤੁਹਾਡੇ ਵਾਸਤੇ ਇੱਕ ਐਸਾ ਸਵਾਲ ਛੱਡ ਕੇ ਜਾ ਰਿਹਾ ਕਿ ਤੁਸੀਂ ਸੋਚੋਗੇ ਇਹਦਾ ਜਵਾਬ ਅਸੀਂ ਚੰਗੇ ਅਲਮਾ ਫਿਕ ਹਾਂ ਲਓ ਜੀ ਆ ਤੁਹਾਨੂੰ ਸੱਚਾ ਬਕੂਆ ਦੱਸਣਾ ਗਿਆ ਇੰਜ ਕਰਕੇ ਚਾਚਾ ਰੇੜੀ ਤੇ ਖਲੋਤਾ ਮੈਂ ਕਿਹਾ ਚਾਚਾ ਜੀ ਖਰਬੂਜ਼ਾ ਕੀ ਭਾਅ ਵਾ ਲਓ ਜੀ ਚਾਚਾ ਜੀ 150 ਰੁਪਏ ਆ ਗਿਆ 150 ਨਾਲ ਨਸਵਾਰ ਵੀ ਲੱਗ ਰਿਹਾ ਮੈਂ ਕਿਹਾ 150 ਰੁਪਏ ਮੈਂ ਕਿਹਾ ਨਸਵਾਰ ਵਾਲੇ ਹੱਥ ਖਰਬੂਜ਼ੇ ਲਾਓਗੇ ਮੈਂ ਨਹੀਂ ਗੱਲ ਕੀਤੀ ਤੂੰ ਨਾ ਲੈ ਤੈਨੂੰ ਧੱਕੇ ਨਾ ਦੇਣ ਦਿਆਂ ਨਾ ਅੱਛਾ ਇਹਦਾ ਮੋਰਲ ਕੀ ਹੈ ਮੈਂ ਤੁਹਾਨੂੰ ਮੋੜ ਲੱਗੇ ਹਲੇ ਤਾਂ ਬੜੀ ਸਟੋਰੀ ਪਈ ਆ ਓਏ ਮੋਰਲ ਪਰ ਆ ਜਾਂਦੇ ਛੱਡੋ ਐ ਗੱਲਾਂ ਪਤਾ ਹੋਈਆਂ ਮੈਂ ਕਿਹਾ ਪਿੱਛੇ ਤਾਂ ਮੈਂ ਖਰਬੂਜ਼ੇ ਤੋਂ 30 ਛੱਡ ਕੇ ਆਇਆ
ਕਹਿੰਦਾ ਉਹ ਨਹੀਂ ਸਾਡੇ ਕੋਲ ਹੈ। ਮੈਂ ਹੁਣ ਕਿਹਾ, ਮੈਂ ਕਿਹਾ ਉਹ ਕਿੱਥੋਂ ਮਿਲੇਗਾ? ਕਹਿੰਦਾ ਉਹਦਾ ਨਹੀਂ ਮੈਨੂੰ ਪਤਾ। ਮੈਂ ਗੱਲ ਚੱਲੀ, ਮੈਂ ਕਿਹਾ ਉਹ ਕਿੱਥੋਂ ਮਿਲਿਆ? ਕਹਿੰਦਾ ਉਹਦਾ ਨਹੀਂ ਮੈਨੂੰ ਪਤਾ। ਮੈਂ ਕਿਹਾ ਉਹਦਾ ਤੁਹਾਨੂੰ ਪਤਾ ਵਾ, ਤੁਸੀਂ ਚਾਹੁੰਦੇ ਨਹੀਂ ਤਾਂ ਉਹਦਾ ਕੰਮ ਚੱਲ ਜੇ, ਬਜਾਏ ਇਸ ਦੇ ਕਿ ਚਾਚਾ ਵੈਰੀਫਿਕੇਸ਼ਨ ਕਰਦਾ ਮੇਰੇ ਨਾਲ ਲੜ ਪਿਆ। ਓਏ ਅਸੀਂ ਪਾਕ ਸਾਫ ਹੈਗੇ ਆ, ਅਸੀਂ ਕੌਣ ਹੁੰਦੇ ਉਹਦਾ ਕੰਮ ਬੰਦ ਕਰਾਉਣਾ? ਮੈਂ ਕਹਿੰਦਾ ਮੈਂ ਖਰਬੂਜੇ ਤੇ ਪੁੱਛਣ ਡਿਆ ਵਾ। ਹਾਂ ਫਿਰ ਤੂੰ ਏਦਾਂ ਗੱਲ ਕਰ, ਤੂੰ ਤਾਂ ਕਹਿਣੀ ਉਹਦਾ। ਮੈਂ ਕਿਹਾ ਉਹਦਾ ਕੌਣ? ਇਸ ਗੱਲ ਦਾ ਕੀ ਮਕਸਦ ਹੈ? ਉਹ ਸਾਜੀ ਮੈਂ ਦੱਸਣਾ, ਉਹ ਤੁਹਾਨੂੰ ਸਮਝ, ਉਹ ਕਹਿੰਦਾ ਖਰਬੂਜ਼ੇ ਤੋਂ ਸਮਝ ਆਈ ਯਾਰ ਚਾਚੇ ਉਸਤਾਦ ਨੂੰ ਸਮਝੋ। ਉਹ ਯਾਰ ਉਹਨੂੰ ਤੇ ਚੁੱਪ ਕਰਾ ਲੈ ਜੇ ਤੂੰ ਸਮਝਾਉਣਾ ਤੇ। ਉਸਤਾਦ ਤਾਂ ਨਹੀਂ ਸਮਝ ਆਉਣੀ, ਤੁਸੀਂ ਘੰਟਾ ਰੈਸਟ ਕਰੋ। ਇਹਨੂੰ ਕਿਹਨੇ ਚੁੱਪ ਕਰਾਣਾ? ਪਾਣੀ ਦੇ ਯਾਰ। ਗੱਲ ਨੂੰ ਸਮਝੇ ਨਹੀਂ ਵੀ ਮੈਂ ਕਿਹਾ, ਉਹਨੇ ਕਿਹਾ ਖਰਬੂਜ਼ਾ 150 ਰੁਪਏ ਕਿਲੋ। ਮੈਂ ਕਿਹਾ 130 ਰੁਪਏ ਮਿਲਦਾ। ਕਹਿੰਦਾ ਉਹ ਨਹੀਂ ਮੈਂ ਰੱਖਿਆ। ਮੈਂ ਕਿਹਾ ਉਹ ਕਿੱਥੋਂ ਮਿਲਦਾ? ਓਏ ਮੈਂ ਦੁਬਾਰਾ ਨਾ ਹੁਣ ਰਿਪੀਟ ਕਰ। ਗੱਲ ਆ ਦੇਖੋ ਨਾ, ਮੈਂ ਕਿਹਾ, ਕਹਿੰਦਾ ਓਏ ਆ ਭਾਈ, ਆ ਦੋ ਗੱਲਾਂ ਲੈ ਲਿਓ। ਅੱਛਾ ਚਲ ਉਹ ਅੱਛਾ ਉਹ ਓਏ ਨਥੀ ਕਰਾਓ ਕਿ ਓਏ ਹੋਏ ਪਾਣੀ ਦੇ ਯਾਰ। ਲੇਕਿਨ ਅਸੀਂ ਨਾ ਪਿਓ ਚੰਗੇ ਬਣ ਸਕੇ ਨਾ ਅਸੀਂ ਨਾ ਹਮਸਾਏ ਅੱਛੇ ਬਣ ਸਕੇ, ਓਏ ਨਾ ਮੁਸਾਫਰ ਅੱਛੇ ਨਹੀਂ ਬਣ ਤੇ ਸਕੇ। ਤੂੰ ਬਣ, ਤੈਨੂੰ ਕੀ ਤਕਲੀਫ? ਤੂੰ ਬਣਦਾ ਕਿਉਂ ਨਹੀਂ? ਨਹੀਂ ਨਹੀਂ ਹਰ ਸ਼ਾਇਦ ਤੇਰੇ ਕੋਲ ਉਸਤਾਦ ਜੀ ਵੀ ਤੇਰੀ ਸਪੋਰਟ ਬਣਦਾ ਨਹੀਂ ਤੂੰ ਅੱਗੇ- ਉਹ ਅੱਛਾ ਹਮਸਾਇਆ ਬਣ। ਨਹੀਂ ਗੱਲ ਉਹ ਅੱਛਾ ਹਮਸਾਇਆ ਬਣ ਕੇ ਰੋਟੀ ਵਾਲਾ ਸਟੈਪ ਜਿਹੜਾ ਅੱਛਾ ਖਾਵਤ ਬਣਿਆ ਤੂੰ। ਹਾਂਜੀ ਹਾਂਜੀ, ਮੈਂ ਆਪਣੀ ਗੱਲ ਹੀ ਕਰ ਅੱਛਾ ਰਿਹਾ। ਖਾਵਤ ਅੱਛਾ ਬਣ ਗਿਆ, ਹਮਸਾਇਆ ਨਹੀਂ ਬਣਿਆ, ਪਿਓ ਨਹੀਂ ਬਣਿਆ, ਪੁੱਤਰ ਨਹੀਂ ਅੱਛਾ ਬਣਿਆ, ਖਾਵਤ ਅੱਛਾ ਬਣ ਗਿਆ। ਕਹਿੰਦੇ ਇਲਮ ਦੀ ਗੱਲ ਕੰਧ ਕੋਈ ਮਿਲੇ ਲੈ ਲੈਣੀ ਚਾਹੀਦੀ ਆ। ਕੰਧ ਕੋਲ ਲੈ ਲੇਕਿਨ ਦੇ। ਗੰਦ ਕੋਲੋਂ ਨਹੀਂ ਲੈਣੀ ਚਾਹੀਦੀ। ਤੇਰੀ ਗੱਲ ਗੱਲ ਦਾ ਬਹਿ ਗਿਆ, ਸਾਨੂੰ ਤੁਸੀਂ ਹਾਈਟ ਦੇ ਰਹੇ ਹੋ। ਹਾਈਟ ਵੱਡੀ ਗੱਲ ਕਰ ਰਿਹਾ ਤੇਰੀ। ਮਿੱਠਾ ਜੀ ਅੱਜ ਇਲਮ ਤੇਰਾ ਬੁਲੰਦ ਆ, ਇਹ ਸੁਣ ਤੁਸੀਂ ਕੀ ਖਾਧਾ ਹੁਣ? ਮੈਂ ਲਸਣ। ਉਹ ਕਿਉਂ? ਓਏ ਇੱਕ ਹੋਰ ਗੱਲਾਂ ਨੇ, ਤੇਰੀ ਜਿਹੜੀ ਮਾਰਫਤ ਉਹ ਹੋਰ ਵਾ, ਤੂੰ ਉਧਰ ਆ। ਸਾਨੂੰ ਇੱਕ ਦੂਜੇ ਦਾ ਅਹਿਸਾਸ ਮੁੱਕ ਗਿਆ, ਮੁੱਕ ਗਿਆ ਜੀ। ਇੱਕ ਦੂਜੇ ਦਾ ਖਿਆਲ ਮੁੱਕ ਗਿਆ। ਤੈਨੂੰ ਕਿੱਦਾਂ ਯਕੀਨ ਆ ਕਿ ਤੂੰ ਅੱਛਾ ਖਾਵੰਦਾ? ਇਹਦਾ ਪ੍ਰੂਫ ਦੇ। ਦੇਖੋ ਜੀ, ਆਪਣੇ ਮੂੰਹ ਮੀਆਂ ਮਿੱਠੂ ਨਹੀਂ ਬਣਨਾ ਚਾਹੀਦਾ। ਚਲੋ ਚਲੋ ਇਹ ਮਿੱਠੀ ਦੀ। ਤੇਰੇ ਮੂੰਹ ਬਣ ਜਾਵੇ, ਤੇਰਾ 2 ਮਿੰਟ ਮੂੰਹ। ਦੋ ਮਿੰਟ, ਹਾਂ, ਚਲੋ। ਚੱਲ ਇਹਦੇ ਮੂੰਹ ਬਣ ਜਾ। ਮੇਰੀ ਸਾਸੂ ਮਾਂ ਮਾਸ਼ਾਅੱਲਾ ਮੇਰਾ ਬੜਾ ਪਿਆਰ ਲਾਡ ਕਰਦੇ ਆ। ਹੁਣ ਮੈਂ ਤੁਹਾਨੂੰ ਦੱਸਦਾ ਕਿ ਮੈਂ ਅੱਛਾ ਬੱਚਾ ਕਿੱਦਾਂ ਵਾਂ, ਅੱਛਾ ਕਿੱਦਾਂ? ਬੇਟਾ ਕਿੱਦਾਂ ਵਾਂ। ਕਿੱਦਾਂ ਪਤਾ ਲੱਗਾ? ਤੇਰੀ ਮੈਂ ਗੱਲ ਪੁੱਛ ਰਿਹਾ, ਦੱਸ। ਮੇਰਾ ਫਿਰ ਦਿਮਾਗ ਨਾ ਖਰਾਬ ਕਰ, ਫਿਰ ਮੇਰੇ ਦਿਮਾਗ 'ਚ ਪੁੱਠੀਆਂ ਸਿੱਧੀਆਂ ਗੱਲਾਂ ਆਉਂਦੀਆਂ। ਏਦਾਂ ਜਦੋਂ ਏਦਾਂ ਹੀ। ਮੈਨੂੰ ਸੱਚੀ ਫਰੀਨ ਤੂੰ ਕੋਲ ਝੂਠ ਬੋਲਦਾ। ਮੈਂ ਕਹਿਣਾ- ਮੈਨੂੰ ਇੱਕ ਦਿਨ ਅੰਮੀ ਜੀ ਠਾਉਣ ਆਏ ਆ। ਅੰਮੀ ਨੇ ਇੰਜ ਕਰਕੇ ਮੇਰੇ ਮੂੰਹ ਤੋਂ ਕਪੜਾ ਚੁੱਕਿਆ। ਅੰਮੀ ਕਹਿੰਦੇ ਇੰਜ ਕਰ ਫੁਰਰ ਕਰਕੇ ਤਿਤਲੀਆਂ ਨਿਕਲੀਆਂ। ਕੀ ਨਹੀਂ ਨਹੀਂ, ਅੰਮੀ ਨੇ ਕੱਪੜਾ ਚੁੱਕਿਆ, ਮੇਰੇ ਕਿਹਾ ਬਗੈਰ ਤਾਂ ਕਿਦੋਂ ਤੱਕ ਦੇਖਣਾ ਹੀ, ਹੁਣ ਜਾਂ ਥੱਲੇ ਤੇ ਦੇਖਣਾ। ਇਹਨੇ ਕਿਹਾ ਅੰਮੀ ਜੀ ਮੇਰਾ ਮਤਲਬ ਤੁਸੀਂ ਜਾਓ, ਇਟ ਮੀਨਸ ਮੈਂ ਕੱਚਾ ਖਾ ਫਿਰ ਉਹ ਗੋਨੇ ਕਿਹਾ ਅੱਛਾ ਬਣ, ਨਾਲ ਥੋੜਾ ਗੈਰਤ। ਅੰਮੀ ਨੇ ਕੱਪੜਾ ਚੁੱਕਿਆ। ਅੰਮੀ ਨੇ ਕਿਹਾ ਵੀ ਬਗੈਰ ਤਾਂ ਕਿਦੋਂ ਤੱਕ ਇਹ ਜ਼ਿੰਦਗੀ ਜੀਏਂਗੇ? ਮੈਂ ਕਿਹਾ 2 ਘੰਟੇ ਰਹਿ ਅੰਮੀ ਨੇ ਕਿਹਾ ਅੰਮੀ ਜੀ ਤੁਸੀਂ ਜਾਓ ਕਿਉਂਕਿ ਮੈਂ ਕੱਚਾ ਖਾਵਾਂ। ਨਹੀਂ ਨੀਂਦ ਪੂਰੀ ਕਰ। ਨਹੀਂ ਉਹ ਤਿਤਲੀਆਂ ਜਿਹੜੀਆਂ ਸਾਰਾ ਉਹ ਸੁਣਨਾ ਦਾ ਉਹੀ ਮੈਂ ਇੰਜ ਕਰਕੇ ਮੈਂ ਅੰਮੀ ਜੀ ਕਹਿੰਦੇ ਮੈਂ ਤੇਰੇ ਮੂੰਹ ਤੋਂ ਕਪੜਾ ਕਿਦਾਂ ਚੁੱਕਿਆ ਵਾ, ਤੇਰੇ ਮੂੰਹ ਤੋਂ ਤਿਤਲੀਆਂ ਫੁਰਰ ਕਰਕੇ ਉੱਡੀਆਂ। ਅੰਮੀ ਨੇ ਤਾਂ ਓਏ ਮੂੰਹ ਤੋਂ ਹੋਏ ਕੱਪੜਾ ਯਾਰ। ਚੁੱਕਤਾ, ਲੇਕਿਨ ਅੱਖਾਂ ਅੱਗੋਂ ਪਰਦਾ ਨਹੀਂ ਹਟਿਆ। ਅੱਛਾ ਤਿਤਲੀਆਂ ਔਰ ਨਿਕਲੀਆਂ। ਅੰਮੀ ਜੀ ਕਹਿੰਦੇ ਮੈਂ ਤੂੰ ਛੋਟਾ ਤੂੰ ਤਿਤਲੀਆਂ ਮੂੰਹ 'ਚ ਲੈ ਕੇ ਸੌਂਦਾ? ਨਹੀਂ ਅੰਮੀ ਜੀ ਦੱਸਣੇ ਵੀ ਤੂੰ 1.5 ਸਾਲ ਦਾ ਸੀਗਾ, ਤੂੰ ਜੋ ਚਲੂਗੀ ਪੈਸੇ ਜਿਹੜੀ ਪਾਪੇ ਦਾ ਬਣੀ ਪੂਰਾ ਮਾਰ ਪਾਰਾ ਮਾਰ ਉਹ। ਹਾਂ ਅੰਮੀ ਕਹਿੰਦੇ ਮੈਂ ਉਹਨੂੰ ਦੇਖਣਾ ਤੇ ਮੈਂ ਕਹਣਾ ਤੇਰੇ ਪੁੱਪੂ ਨੂੰ ਕਹਣਾ ਭੈਣੇ ਸਾਈ ਦੇ ਮੂੰਹ ਤੋਂ ਤਿਤਲੀਆਂ ਸਾਫ਼ ਕਰ ਦੇ, ਤੇਰਾ ਤਿਤਲੀਆਂ ਦਾ ਉਡਾ ਦੇ। ਓਏ ਤੇਰੇ ਮੂੰਹ ਤੇ ਤਿਤਲੀਆਂ ਬਿੰਦ। ਓਏ ਉਹ ਫਰੀਦ ਉਹ ਤਿਤਲੀਆਂ ਜਿਹੜੀਆਂ ਉਹ ਭੁਰ ਨਹੀਂ ਜਾਂਦੀਆਂ, ਚਿੱਟੀਆਂ ਚਿੱਟੀਆਂ ਏਡੀਆਂ ਏਡੀਆਂ ਹੁੰਦੀਆਂ, ਉਹ ਬਲਬਾਂ ਤੇ ਪੈਂਦੀਆਂ ਏਡੀਆਂ। ਯਾਰ ਕਮਾਲ ਆ ਯਾਰ। ਹਾਂ ਇਹਦੀ ਚਾਦਰ ਚੁੱਕੋ, ਬੜੇ ਜਾਨਵਰ ਨਹੀਂ ਫਿਰ ਇਹਦੇ ਨਾਲ ਨਾਲ ਤਿਤਲੀਆਂ ਵੀ ਵੱਡੀਆਂ ਹੋ ਗਈਆਂ। ਫਿਰ ਜਦੋਂ ਕੱਪੜਾ ਚੁੱਕਦੇ ਨਿਕਲ ਜਾਂਦੀਆਂ। ਅੱਗੇ ਕੱਪੜਾ ਚੁੱਕਦੇ ਸੀ ਤੇ ਤਿਤਲੀਆਂ ਨਿਕਲਦੀਆਂ ਸੀ, ਹੁਣ ਤਿਤਲੀਆਂ ਨਿਕਲਦੀਆਂ ਤੇ ਬਾਹਰ ਜਾ ਕੇ ਮਾਂ ਕੱਪੜਾ ਚੁੱਕਦੀ। ਵੇ ਤੇਰੀਆਂ ਤਿਤਲੀਆਂ ਨਿਕਲ ਗਈਆਂ ਵੇ, ਸਿਰਫ ਇੰਨਾ ਫਰਕ ਪਿਆ। ਉਹ ਭਾਈ ਮੈਂ ਨਹੀਂ ਖੇਡਦਾ। ਅੱਛਾ ਜੀ, ਮੈਂ ਸਵਾਲ ਇਹ ਕੀਤਾ ਸੀ, ਤੁਸੀਂ ਜਾਣ ਕੇ ਨਾ ਖਰਾਬ ਕਰ ਰਹੇ ਹੋ ਕਿ ਅੱਛੇ ਖਾਮਦ ਹੋਣ ਦੀ ਇੱਕ ਦਲੀਲ ਦੇ ਦਿਓ, ਸਬੂਤ ਦੇ ਦਿਓ ਕਿ ਤੁਸੀਂ ਅੱਛੇ। ਇਹ ਤੇ ਮਾਂ ਦਾ ਵਾ। ਮੈਨੂੰ ਮੇਰੀ ਅੱਛੇ ਖਾਮਦ ਤੁਹਾਡੀ ਬੀਵੀ ਨਾਲ ਤੁਹਾਡਾ ਲਿੰਕ। ਮਾਂ ਨੇ ਕਿਹਾ ਉਹ ਯਾਰ ਸਾਸੂ ਮਾਂ ਛੱਡਦੇ, ਅੱਛਾ ਖਾਮਦ ਤੂੰ। ਮੇਰੀ ਬੇਗਮ ਮੈਂ ਅੱਛਾ ਦਮਾਦ ਨਹੀਂ ਕਿਹਾ, ਮੈਂ ਅੱਛਾ ਦਮਾਦ ਕਵਾਂਗਾ ਫਿਰ ਤੂੰ ਕਹੀ ਮੇਰੀ ਸਾਸੂ ਮਾਂ। ਮੈਂ ਉਹੀ ਉੱਤਰ ਆਣ ਲੱਗਾ ਜਿਹਦੇ ਉਹ ਲਈ ਤੂੰ ਪਤਾ ਨਹੀਂ ਕਿਦੋਂ ਆਉਣਾ ਵਾ। ਮੇਰੀ ਬੇਗਮ ਮੈਨੂੰ ਕਹਿੰਦੀ ਸੀ ਕਿ ਮੈਂ ਜਿਹੜੀ ਵੀ ਉਹ ਨੇਕ ਅਮਲ ਕੀਤੇ, ਮੈਂ ਨਮਾਜ਼ਾਂ ਕੁਰਾਨ ਸ਼ਰੀਫ ਜਿਹੜੇ ਵੀ ਪੜ੍ਹੇ ਰੋਜ਼ੇ ਰੱਖੇ ਨਾ, ਅੱਲਾਹ ਮੈਨੂੰ ਉਹਦਾ ਜਿਹੜਾ ਤੋਹਫਾ ਦੇਣਾ ਸੀ ਨਾ ਤੁਹਾਡੀ ਸ਼ਕਲ 'ਚ ਦੇ ਦਿੱਤਾ। ਇਸ ਤੋਂ ਮੈਂ ਫੀਲ ਕੀਤਾ ਕਿ ਮੈਂ ਇਹ ਤੇ ਉਹਦਾ ਜ਼ੀਨ ਆ, ਤੈਨੂੰ ਕਿੱਦਾਂ ਪਤਾ ਕਿ ਮੈਂ ਅੱਛਾ ਖਾਵਾਂਗਾ? ਇਹਦੀ ਤਿਤਲੀਆਂ ਨਿਕਲ ਜਾਂਦੀਆਂ। ਇਹ ਤੇ ਉਹਦੀ ਅੱਛਾਈ ਹੈ ਨਾ। ਨਹੀਂ ਜੋ ਤਿਤਲੀਆਂ ਨਿਕਲਣੀ ਉਹ ਅੱਛਾ ਨਹੀਂ, ਨਹੀਂ ਤਿਤਲੀਆਂ ਨਾ ਖਾਵਣ ਦਾ ਕੀ ਤਲਕ? ਫੁੱਲ ਅੱਛਾ ਨਹੀਂ ਹੁੰਦਾ। ਨਹੀਂ ਕੋਈ ਬੇਗਮ ਦੀ ਆਵਾਜ਼ ਹੋਵੇ ਕਿ ਉਹਨੇ ਆ ਤਾਰੀਫ ਕੀਤੀ ਹੈ। ਬੇਗਮ ਕਹਿੰਦੀ ਆ ਵੀ ਉਹਦਾ ਮਿੱਠੇ ਉੱਠ ਕੋਲ ਤੇਰੀਆਂ ਤਿਤਲੀਆਂ ਨਿਕਲੀਆਂ। ਇਹ ਕਿਹੜੀ ਗੱਲ, ਮਿੱਠੇ ਮੂੰਹ ਚੋਂ ਤਿਤਲੀਆਂ ਨਿਕਲਦੀਆਂ। ਇੱਥੇ ਬੈਠੀਆਂ ਹੁੰਦੀਆਂ ਸੀਗੀਆਂ। ਅੱਛਾ। ਯਾਰ ਮੇਰੇ ਕਦੀ ਮੱਛਰ ਨਹੀਂ ਲੜਿਆ ਨਹੀਂ ਲੜਨਾ। ਐਸ ਜੋ ਸੀਰੀਅਸਲੀ ਮੇਰਾ ਹੈਗਾ ਖੂਨ ਮਿੱਠਾ।
ਉਹ ਮੇਰਾ ਖੂਨ ਟਵਿੰਸ ਹੈਗਾ ਵਾ। ਮਿੱਠੇ ਨੂੰ ਤਾਂ ਜ਼ਿਆਦਾ ਨਹੀਂ ਉਸਤਾਦ ਜੀ ਲੜਦਾ ਮੱਛਰ। ਨਹੀਂ ਮਿੱਠਾ ਹੁੰਦਾ, ਪਤਾ ਕੀ ਮਿੱਠਾ ਵਾ। ਮੇਰੀ ਗੱਲ ਸੁਣ, ਤੂੰ ਵਿੱਚ ਗੱਲਾਂ ਗਲਤ ਵੀ ਕਰ ਜਾਣਾ ਤੇ ਨਹੀਂ ਪਤਾ ਲੱਗਦਾ। ਤੂੰ ਕਿਹਾ ਮੇਰਾ ਖੂਨ ਟਵਿਨਸ ਹਾਂਜੀ ਆ ਬੱਚਾ। ਹਾਂ ਨਹੀਂ ਉਹ ਯਾਰ ਜਿਹੜਾ ਹੁੰਦਾ ਨਹੀਂ ਦੋ ਉਹ ਵੀ ਨੈਗੇਟਿਵ ਪੋਜ਼ਿਟਿਵ। ਹਾਂ ਉਹ ਹਲਾਲ ਦਾ ਹਲਾਲ ਦੇ ਦਾ ਇੱਕੋ ਹੀ ਇੱਕ ਖੂਨ ਹੁੰਦਾ। ਆ ਗੱਲ ਸਹੀ। ਦੇਖੋ ਮਿੱਠਾ ਤੇ ਮੈਂ ਤੁਹਾਨੂੰ ਕੋਈ ਗੱਲ ਨਹੀਂ ਕਰ ਰਿਹਾ, ਮੈਂ ਤੁਹਾਨੂੰ ਕਹਿ ਰਿਹਾ ਨੈਕਸਟ ਵੀ ਤੁਸੀਂ ਇਦਾਂ ਕਿਤੇ ਗੱਲ ਕਰੋ, ਟਵਿਨਸ ਵਾਲੀ ਗੱਲ ਨਹੀਂ ਕਰਨੀ। ਦੋ ਜਿਹੜੀਆਂ ਦੋ ਕੁੜੀਆਂ ਆਪਾਂ ਨੂੰ ਬੱਚੀਆਂ ਮਿਲੀਆਂ ਉਹਨਾਂ ਕਿਹਾ ਟਵਿੰਸ ਆ, ਤਾਂ ਮੈਂ ਕਿਹਾ ਮੈਂ ਵੀ ਆਪਣੇ ਘਰ ਚ ਟਵਿੰਸ ਆ ਜੀ। ਹਾਂ ਲੇਕਿਨ ਤੂੰ ਖੂਨ ਟਵਿਨਸ ਕਹਿ ਰਿਹਾ, ਤੂੰ ਕਹ ਮੇਰਾ ਖੂਨ ਟਵਿਨਸ ਆ। ਜਿਹੜਾ ਇੱਕ ਤੇ ਉਹ ਏਬੀ ਨੈਗੇਟਿਵ ਪੋਜ਼ਿਟਿਵ ਜਿਹੜਾ ਹੁੰਦਾ ਵਾ ਉਹ ਇਕੱਠਾ ਨਹੀਂ ਹੁੰਦਾ, ਉਹ ਵਾ। ਚਲੋ ਮਾਰੋ। ਚਲੋ ਠੀਕ। ਉਹ ਏਬੀ ਨੈਗੇਟਿਵ ਕੀ ਆ? ਅੱਛਾ ਉਹ ਇੱਕੋ ਹੀ ਖੂਨ ਆ, ਉਹਦਾ ਇੱਕ ਗਰੁੱਪ ਨਾਮ ਹੈ ਏਬੀ ਨੈਗੇਟਿਵ। ਏਬੀ ਲਫ਼ਜ਼ ਦੋ। ਹਾਂ ਲੇਕਿਨ ਖੂਨ ਇੱਕੋ ਹੀ ਹੈ। ਟਵਿੰਸ ਤੂੰ ਕਹ ਮੇਰਾ ਖੂਨ ਟਵਿਨਸ ਆ ਕਿਸੇ। ਚੱਲ ਕੋਈ ਨਹੀਂ ਪਤਾ ਯਾਰ। ਕੀ ਗੱਲ ਆ? ਕੋਈ ਨਹੀਂ ਜੱਟ। ਲੇਕਿਨ ਤੂੰ ਅੱਛੇ ਖਾਵਾਂ ਤੋਂ ਉਹਦਾ ਸਬੂਤ ਹਾਲੇ ਤੱਕ ਦੇ ਨਹੀਂ ਸਕਿਆ। ਮੈਂ ਜਦੋਂ ਉਹਨੂੰ ਸਿੱਧਾ ਹੀ ਕਹਿਤਾ ਵੀ ਮੇਰੀ ਨਮਾਇਆ ਆਰਸ਼ਾ ਦਾ ਇਹ ਉਹਨੇ ਓਏ ਕਿਹਾ। ਉਹਨੇ ਕਿਹਾ ਨਾ ਯਾਰ, ਤੂੰ ਇਹ ਦੱਸ ਨਾ ਮਿਸਾਲ ਦੇ ਕੇ, ਜਿਵੇਂ ਮਾਂ ਦਾ ਜਿੰਨਾ ਮਰਜ਼ੀ ਗੰਦੀ ਲਾਦ ਹੋਵੇ, ਹਾਂ। ਮਾਂ ਕਹਿੰਦੀ ਮੈਨੂੰ ਮੇਰਾ ਪੁੱਤਰ ਇਹਦਾ ਕਾ ਹੈ ਕੋਈ ਨਹੀਂ। ਇਹਦਾ ਮਤਲਬ ਇਹ ਨਹੀਂ ਕਿ ਪੁੱਤਰ ਕਹੇ ਜੀ ਮੈਂ ਇੱਕ ਅੱਛਾ ਬੇਟਾ ਵਾਂ ਕਿਉਂਕਿ ਮੇਰੀ ਮਾਂ ਨੇ ਸਵੇਰੇ ਆ ਕਹਿਤਾ। ਐ ਨਹੀਂ ਹੁੰਦੀ ਗੱਲ। ਲਓ ਜੀ ਇਹ ਨਹੀਂ ਸਮਝ ਆਉਣੀ, ਕਿਉਂਕਿ ਇਹ ਗੱਲ ਉਹਦੀ ਸਮਝ ਆ ਹੀ ਨਹੀਂ ਰਹੀ ਵੀ ਮੈਂ ਅੱਛਾ ਕਾਮਦ ਹੁੰਦੀ ਦਲੀਲ ਕੀ ਦਵਾਂ। ਅੱਛਾ ਮਿੱਠੇ ਇੰਜ ਕਰ ਲੈ, ਤਿਤਲੀਆਂ ਨਿਕਲਣ। ਓਕੇ ਲਵ ਯੂ, ਖਿਆਲ ਰੱਖੋ ਆਪਣਾ।